ਇਹਦੇ ਅੱਬੇ ਦੇ ਪੁੜੇ ਨਿਕਲੇ ਉਸਤਾਦ ਜੀ ਤੇ ਉਹ ਟਿਮਕੇ ਵਾਲੀ ਗੇਮ ਖੇਡਣ ਡਿਆ ਮਾਰਕਰ ਨਾਲ। ਅੱਬੇ ਬਣਾ ਰਹੇ ਇਹਦੇ ਅੱਬੇ ਦਾ ਨਾਂ ਤਾਂ ਨਹੀਂ ਲੈਂਦੇ, ਇਹਦੇ ਅੱਬੇ ਦਾ ਨਾਂ ਲੈ ਕੇ ਕਹਿੰਦੇ ਯਾਰ ਉਹ ਕਪਾਲ ਦਾੜੇਦਾਰ ਕਿੱਧਰ ਗਿਆ। ਕਪਾਲ ਦਾੜੇਦਾਰ ਯਾਰ ਮੈਂ ਥੋੜੀ ਕਹਿਣ ਡਿਆ ਮਿੱਠੇ। ਉਹ ਤੇਰੀ ਤਹਿਕੀਕ ਚੱਤਰੀ ਵੀ ਤੇਰੀ ਤਹਿਕੀਕ ਵਾਲੀ ਹੈਗੀ। अस्सलाम वालेकुम नाज़रीन, टी टाइम में खुश आमदीद। आ भाजी मशहरा किया सी वही सूट पा के मैं इधर बह गया, टेंशन नहीं लेनी कोई गल नहीं। आए जी वो और चैनल है और है हम क्या नहीं सूट है ना कि एक बंदा एक ही दिन में ये भी अपलोड हो जाए वो भी अपलोड हो जाए ना। वो मेरे दो जानी मेरे दो जानी वो जरा मैं एक छोटा जिहा एक्सपेरिमेंट नहीं सी कीता डबल शॉट वाला दुबई। ਉਹ ਥੱਲੇ ਲੋਕਾਂ ਨੇ ਕਮੈਂਟ ਕੀਤੇ ਓਏ ਬੱਸ ਕਰ ਦਿਓ ਦੁਸ਼ਮਣਾਂ ਕੋਲੋਂ ਇੱਕ ਨਹੀਂ ਸੀ ਜਰਿਆ ਜਾਂਦਾ। ਓਏ ਹੁਣ ਦੋ ਹੋ ਗਏ। ਉਸ ਤੇ ਥੱਲੇ ਇੱਕ ਨੇ ਵੀ ਲਿਖਿਆ ਮੇਰੇ ਦੋ ਉਸਤਾਦ ਮੇਰੇ ਦੋ ਉਸਤਾਦ। ਹੋਰ ਮੈਂ ਕਰਾਂਗਾ ਕਿਸੇ ਨਾਲ ਚੇਂਜ ਕਰਕੇ, ਯਾਨੀ ਉਹ ਤਾਂ ਮੈਂ ਇੱਕ ਵਿੱਚ ਕਰ ਲਿਆ ਨਾ ਤੇ ਲੇਕਿਨ ਮੈਂ ਡਰੈਸ ਚੇਂਜ ਕਰਕੇ ਸਟਾਈਲ ਚੇਂਜ ਕਰਕੇ ਦੋਵਾਂ ਦੀ ਨੇਚਰ ਚੇਂਜ ਕਰਾਂ। ਜਿਵੇਂ ਮੈਂ ਡਬਿੰਗ ਵਾਲੀ ਮੂਵੀਜ਼ ਦੇ ਵਿੱਚ ਬੱਟ ਦਾ ਰਖਤ ਹੀ ਹੋ ਰਹਾ, ਉਹਦੀ ਸੋਚ ਹੀ ਹੋ ਰਹਾ, ਭੱਟੀ ਦੀ ਤਬੀਅਤ ਹੀ ਹੋ ਰਹਾ, ਥੱਥੇ ਦੀ ਹੋ ਰਹਾ ਜਾਂ ਮੁxtਲਿਫ ਕਰੈਕਟਰਾਂ ਦੀ ਐਨਜੀਓ ਦੋਵਾਂ ਦੀ ਉਹਦੀ ਤੁਹਾਨੂੰ ਇੰਝ ਲੱਗੇਗਾ ਇਹ ਸ਼ਖਸੀਅਤ ਹੀ ਹੋ ਰਹਾ, ਇਹ ਸ਼ਖਸੀਅਤ ਹੀ ਹੋ ਰਹਾ। ਉਸਤਾਦ ਜੀ ਉਹਦੇ ਚ ਇੱਕ ਤੁਸੀਂ ਉਹ ਬਣ ਜਾਓ ਲਾਸਟਿਕ ਵਾਲੀ ਸ਼ਰਟ ਪਾ ਕੇ ਉੱਚੀ ਪੈਂਟ। ਤਿੰਨ ਵੀ ਕਰ ਲਾਂਗਾ ਮੈਂ। ਅੱਛਾ ਜੀ ਮੇਰੇ ਕੋਲ ਕੁਲੀਆ ਆ ਗਿਆ, ਮੈਂ ਤਾਂ ਢੇਰ ਲਾ ਲਾਂਗਾ ਹੁਣ। ਹਾਂ ਮੈਂ ਉਹ ਕੁਲੀਆ ਨਹੀਂ ਕਰ ਰਿਹਾ ਜਿਹਦੇ ਵਿੱਚੋਂ ਦੋ ਤੇ ਵਿੱਚੋਂ ਇੰਜ ਕੱਟ ਕੇ ਤੇ ਇੰਜ ਉਹ ਕਰਕੇ ਤੇ ਉਹ ਜੋੜ ਦਿੰਦੇ ਨੇ ਤੇ ਅਗਰ ਮੈਂ ਹੱਥ ਇੰਜ ਕਰ ਲਿਆ ਤੇ ਉਹ ਮੇਰਾ ਹੱਥ ਇਧਰੋਂ ਇੱਥੋਂ ਕੱਟਿਆ ਜਾਣਾ, ਉਹ ਜੋੜ ਲੱਗਾ। ਉਹ ਨਹੀਂ ਚੱਕਰ ਹੈਗਾ, AI ਨਿਜ਼ਾਮ, ਅਗਲੀ ਦੁਨੀਆ, ਕੋਈ ਕਰੋਮਾ ਨਹੀਂ ਕੋਈ ਕੁਛ ਨਹੀਂ। ਨਹੀਂ ਇਹ ਵਾਕਈ ਉਸਤਾਦ ਜੀ ਟੈਕਨੋਲੋਜੀ ਦਾ ਬਹੁਤ ਅੱਗੇ ਨਿਕਲ ਗਈ ਫਰੀਦ ਸਾਹਿਬ। ਇਹਦਾ ਫਰਕ ਪਿਆ ਵਾ ਬੜਾ ਸਾਰਾ ਔਰ ਅੱਗੇ ਮਜ਼ੀਦ ਪਵੇਗਾ। ਇਸੇ ਤਰ੍ਹਾਂ 1751 ਦੇ ਵਿੱਚ ਬਰਫ਼ ਦੇ ਜਿਹੜੇ ਨਾ ਸੂਏ ਬਣਾ ਕੇ ਨਾ ਉਹਦੇ ਨਾਲ ਜੰਗ ਲੜੀ ਗਈ। ਇੱਕ ਬਰਫ਼ ਦੇ ਜਿਹੜੇ ਨੇਜ਼ੇ ਤੇ ਛੁਰੀਆਂ ਬਣਾ ਕੇ ਨਾ ਬਰਫ਼ ਦੇ ਸੂਇਆਂ ਦੇ। AI ਟੈਕਨੋਲੋਜੀ ਨਹੀਂ ਅੱਛਾ ਉਹ ਕਰੈਕਟਰ AI ਸੀ, ਨਹੀਂ ਜੰਗ AI ਨਾਲ ਕੋਈ ਤਲਕ ਸੀ? ਨਹੀਂ ਫਿਰ ਇਹਦਾ AI ਨਾਲ ਕਿੱਦਾਂ ਤਲਕ ਹੋ ਗਿਆ? 1700 ਕਹਿੰਦੇ ਚ ਤੇ ਕੱਲਾ ABC ਨਹੀਂ ਸੀ ਹੈਗੀ। AI ਕਿੱਥੋਂ ਆ ਗਏ? ਉਹ ਮੈਂ ਇਨਫੋਰਮੇਸ਼ਨ ਦੇ ਬਾਰੇ ਚ ਕੁਝ ਦੱਸਣਾ ਸੀ। ਮੈਂ ਕਿਹਾ ਤੁਸੀਂ ਹੁਣ ਉਧਰ ਲੱਗੇ ਹੋ, ਮੈਂ ਵੀ ਆਪਣਾ ਵਿੱਚ ਦੱਸਣਾ ਸੀ ਇਸ ਲਈ। ਨਹੀਂ ਬਰਫ਼ ਦੇ 1700 ਕਿੰਨੇ ਚ ਕੀ ਕੀਤਾ? 1751 ਦੇ ਵਿੱਚ ਇੱਕ ਜੰਗ ਹੋਈ ਆ ਜਿਹੜੀ ਬਰਫ਼ ਦੇ ਨਹੀਂ, ਬਰਫ਼ ਦੇ ਅਕਸਰ ਲਮਕੀ ਤੁਸੀਂ ਵੇਖੀ ਨਾ, ਉਹ ਚੁੰਝਾਂ ਨਾਲ ਤੋੜਦੇ ਆ। ਉਹ ਸੂਏ ਜਿਹੜੇ ਹੁੰਦੇ ਨੇ ਨਾ ਬਰਫ਼ ਦੇ ਸੂਏ, ਉਹਨਾਂ ਨਾਲ ਫੜ ਕੇ ਤੇ ਬੰਦੇ। ਅੱਛਾ ਬਰਫ਼ ਦੇ ਜਿਹੜੇ ਸੂਏ ਬਣੇ ਹੁੰਦੇ ਨੇ, ਹਾਂਜੀ, ਉਹਨਾਂ ਨਾਲ ਫੜ ਕੇ ਲੜੇ ਨੇ। ਉਹਦੇ ਨਾਲ ਫੜ ਕੇ ਲੜੇ ਨੇ, ਜੰਗ ਹੋਈ। ਲਓ ਜੀ ਉਸਤਾਦ ਜੀ ਇਹਨਾਂ ਨੇ ਵੀ ਉਸ ਜੰਗ ਦੇ ਹਿੱਸਾ ਲਿਆ। ਮੈਂ ਲਿਆ ਸੀ ਹਿੱਸਾ। ਐ ਟਾਈਮ ਸਿਰ ਮੇਰੀ ਤਲਵਾਰ ਪਿਘਲ ਗਈ। ਧੁੱਪੇ ਲੜ ਰਹੇ ਸੀ ਜੰਗ। ਤੁਸੀਂ ਆਪਣੀ ਤਲਵਾਰ ਭਾਜੀ ਮੈਂ ਕਿਹਾ ਛੇਤੀ ਮਾਰ ਲਓ ਯਾਰ, ਧੁੱਪ ਜਿਹੜੀ ਉਹ ਐਸ ਤਰ੍ਹਾਂ ਤਲਵਾਰ ਛੋਟੀ ਹੁੰਦੀ ਹੈ। ਹੁਣ ਗਈ ਠੀਕ ਰਹਿ ਗਈ, ਸਿਰਫ ਉਹ ਮੇਰੇ ਆਪਣੇ ਹੱਥ ਫਿਰ ਗਈ। ਐ ਵੀ ਜੰਗ ਲੜਨ ਗਿਆ ਉਸਤਾਦ ਜੀ ਉਸੇ ਸੂਏ ਨਾਲ। ਇਹ ਉੱਤੇ ਸੂਏ ਦੇ ਰੰਗ ਪਾ ਕੇ ਤਲਵਾਰ ਚੂਸ ਕੇ। ਅੱਛਾ ਉਹਨਾਂ ਕੋ ਵੀ ਉਹੀ ਇਹਨਾਂ ਕੋ ਲਓ ਭਾਜੀ ਇਹਨੇ ਵੀ ਉਸੇ ਤਲਵਾਰ ਨਾਲ ਜੰਗ ਲੜੀ ਆ। ਜੰਗ ਨੂੰ ਲੜ ਕੇ ਤੇ ਉਸੇ ਤਲਵਾਰ ਨਾਲ 200 ਦਾ ਠੰਡਾ ਕਰਨ ਡਿਆ। ਫਰੀਦ ਵੀ ਉਸ ਜੰਗ 'ਚ ਸ਼ਾਮਲ ਸੀ। ਉਹ ਮਾਰਨ ਆਉਂਦੇ ਤਾਂ ਦੂਰੋਂ ਕਹਿੰਦਾ ਮਰ ਗਿਆ ਮੈਂ, ਉਹ ਮਰ ਗਿਆ। ਹਾਂਜੀ ਇਹਨੇ ਖਾਨ ਸਾਹਿਬ ਲੋਕ ਉਹ ਜੰਗ ਲੜਨ ਤੇ ਕੀ ਕਰਨ ਵੀ ਦਿਲ ਕਰੇ ਕੋ ਖਾਨ ਸਾਹਿਬ ਆਪਣੀ ਤਲਵਾਰ ਸਿੱਟ ਕੇ ਤੇ ਦੁਸ਼ਮਣ ਨਾਲ ਕਵੇ ਮੈਨੂੰ ਮਾਰ ਦੇ ਸਾਹਿਬ। ਉਹ ਕਹਿੰਦੇ ਇਹਦੀ ਇਹ ਸੁਭਾਅ ਆ, ਇਹਨੂੰ ਕੁਝ ਨਹੀਂ ਕਹਿਣਾ, ਇਹਨੂੰ ਤੇ ਠੰਡ 'ਚ ਰੱਖੋ ਬਸ। ਉਧਰੋਂ ਜੰਗ ਲੱਗ ਗਈ ਤੇ ਕੋਈ ਹੱਥ ਨਾ ਆਏ ਤੇ ਇੱਕ ਬੰਦੇ ਨੂੰ ਕਹਿੰਦਾ ਅੱਧੀ ਪੱਟੀ ਦੀ ਬਣਾ ਦੇ, ਅੱਧੀ ਪੱਟੀ ਦੀ ਬਣਾ। ਆ ਮੇਰੀ ਤਲਵਾਰ ਬਣਾਈ ਡਾਇਰੈਕਟ। ਦਾਲ ਪਾਈ ਹੋਵੇ ਉਤੋਂ ਕੰਬਲ ਵੀ ਲਿਆ ਹੋਵੇ, ਲੜ ਰਿਹਾ ਹੋਵੇ। ਐਡਾ ਉਹਦਾ ਗੋਲਾ ਫੜਿਆ ਨਾ ਬਰਫ਼ ਦਾ ਹਾਂਜੀ ਤੇ ਦੁਸ਼ਮਣ ਨਾਲ ਕਰ ਰਿਹਾ ਤੇ ਮੁੜ ਕੇ ਆਪਣਾ ਹੀ ਦਾਣਾ ਜੁੜ ਗਈਆਂ। ਉਹ ਵੀ ਬਰਫ਼ ਸੀ, ਰੰਗ ਵਾਲੇ ਸੁੱਟਤਾ ਉਂਝ ਕਰਕੇ ਠਾ। ਜਿਹੜੀ ਬਰਫ਼ ਇਹ ਕਿੱਥੋਂ ਤੂੰ ਲੈ ਆਉਣਾ? ਖੁਦਾ ਦਾ ਨਾਮ ਮਾਫੀ ਦੇ ਦੇ। ਇਹਦੀ ਕੋਈ ਜਾਂ ਤਾਂ ਮੈਨੂੰ ਦਿਆ ਕਰ, ਅਸੀਂ ਸਕਰੀਨ ਤੇ ਉਹਨੂੰ ਲਾਇਆ ਵੀ ਕਰੀਏ ਰਿਪੋਰਟ। ਠੀਕ ਹੈ ਜੀ। ਜਿਹੜੀ ਭਾਵੇਂ ਅੱਗੇ ਗਲਤ ਆ ਸਹੀ ਆ, ਤੂੰ ਤੇ ਆਪਣੀ ਨਾਲ ਬਰੀ ਹੋਣਾ ਕਿ ਦੇਖੋ ਜੀ ਇੱਥੇ ਲਿਖਿਆ ਸੀ। ਮੈਂ ਜਨਾਬ ਇਹ ਤੁਸੀਂ ਸ਼ਰਾਜ਼ ਨੂੰ ਸਕਰੀਨਸ਼ਾਟ ਸੈਂਡ ਲਾਜ਼ਮੀ ਕਰਨੇ, ਅੱਜ ਤੋਂ ਬਾਅਦ ਤੁਹਾਡੀ ਡਿਊਟੀ ਹੈ। ਨਹੀਂ ਉਸਤਾਦ ਜੀ ਫਰੀਦ ਦੀ ਕਸੂਰ ਕਰਦਾ ਸਹੀ ਬੰਦਾ। ਉਹ ਨਹੀਂ ਯਾਰ ਨਹੀਂ ਹੁਣ ਫਸ ਗਿਆ, ਹੁਣ ਕਰਾਈ ਸਕਰੀਨਸ਼ਾਟ ਕੋਲੋਂ ਮਾਰਤੀ ਹੈ ਤੂੰ। ਸਾਰੇ ਇਹ ਗੱਲ ਸੱਚ ਵਾ। ਉਹਨਾਂ ਨੇ ਜੰਗ ਲੜੀ ਹੈ ਤੇ ਉਹ ਬੰਦੇ ਵੀ ਬੜੇ ਮਰੇ ਨੇ ਜੀ ਸੂਏ ਨਾਲ ਇਹਦੇ ਨਾਲ ਨਾ, ਤੇ ਮਰਨੇ ਆ ਜ਼ਾਹਰੀ ਗੱਲ ਤੇ ਆ। ਉੱਥੇ ਹੀ ਮਰੇ ਤੇ ਉੱਥੇ ਹੀ ਉਹਨਾਂ ਨੇ ਦਫਨਾਏ ਵੀ ਬਰਫ਼ ਦੇ ਵਿੱਚ ਹੀ। ਹਲ ਸਾਜੀ ਉਹ ਬਹੁਤੀਆਂ ਚੁੰਝਾਂ ਸੁੱਟਦੇ ਸੀ ਨਾ ਤੇ ਕਹਿੰਦੇ ਉਹ ਐਟਮੀ ਢੇਲੇ ਸੁੱਟਣ ਦਾ। ਐਟਮੀ ਢੇਲੇ ਕਹਿੰਦਾ ਬਰਫ਼ 'ਚ ਹੀ ਦਫਨਾਤੇ ਆ ਹੈ। ਦਿਲ ਕਰੇ ਉਹ ਬਰਫ਼ 'ਚ ਇੱਕ ਬੰਦਾ ਮਰ ਗਿਆ, ਉਹਦੀ ਲਾਸ਼ ਘਰ ਆਈ, ਉਹਦੇ ਅੱਬੇ ਰੋਣ ਲੱਗ ਪਏ, ਕਹਿੰਦਾ ਚੁੱਪ ਕਰੋ ਇਹਦੀ ਆਈ ਸੀ ਏਦਾਂ ਸੀ। ਆਈਸ ਇਹਦੀ ਆਈ ਸੀ ਏਦਾਂ ਸੀ।
ਆਹੋ ਉਸੇ ਜੰਗ ਦੇ ਵਿੱਚ ਬਰਫ਼ ਵਾਲੀ ਚੋਂ ਘਰ ਫੋਨ ਕਰਕੇ ਕਹਿੰਦੇ ਇੱਥੇ ਤੇ ਉਤਲੇ ਖਾਨੇ ਵਾਲਾ ਹਿਸਾਬ ਬਣਿਆ ਵਾ। ਇਹਨੇ ਵੀ ਤਾਇਆ ਆਪਣਾ ਉਸ ਜੰਗ ਦੇ ਵਿੱਚ ਨੱਪ ਦਿੱਤਾ ਤੇ ਜਿੱਤ ਗਏ ਜਿੱਤ ਜੰਗ ਜਿੱਤ ਗਏ ਤੇ ਆ ਕੇ ਹਸਪਤਾਲ ਦੀ ਐਮਰਜੈਂਸੀ ਵਾਰਡ ਨਾਲ ਕੀ ਹੋਇਆ ਕਹਿੰਦਾ ਅੱਲਾਹ ਜੀ ਜਾਂਦੇ ਤੇ ਤੈਨੂੰ ਨਮੂਨੀਆ ਕਰਾ ਲੈ। ਇਹ ਤਾਂ ਤਾਏ ਫੌਤ ਹੋ ਕੇ ਦੀ ਬਰਫ਼ ਦੀ ਕਵਰ ਬਣਾਈ ਤੇ ਉੱਤੇ ਆਂਬਰ ਰੱਖੇ ਹੋਏ ਆ। ਉਹਦੇ ਦੁਸ਼ਮਣਾਂ ਨੂੰ ਕਹਿਣਾ ਮੇਰੇ ਕੋਲ ਬਸ ਕਿਤੇ ਸਾਰਿਆਂ ਨੂੰ ਇਕੱਠੇ ਕਰਕੇ ਕਹਿੰਦੇ ਦੁਆ ਮੰਗ ਲਓ ਫਿਰ ਕਬਰ ਪਿਘਲ ਜਾਣੀ ਜੇ। ਨਹੀਂ ਹੈ ਇਹਨੇ ਭਾਈ ਜੰਗ ਲੜੀ ਲੋਟਿਆਂ ਦੇ ਜਿਹੜੀ ਅਗਨੀ ਨਹੀਂ ਉਹਦੇ ਵਿੱਚ ਨਿੱਕੇ ਨਿੱਕੇ ਨੇਜ਼ੇ ਫਸਾ ਕੇ ਲੋਟਾ ਫੜ ਕੇ ਮਾਰ ਆਹੋ ਅੱਛਾ ਕੀ ਕਹਿ ਰਹੇ ਸੀ ਉਸਤਾਦ ਜੀ ਤੁਸੀਂ ਕਿ AI ਦੀ ਟੈਕਨੋਲੋਜੀ ਨਾਲ ਤੁਸੀਂ ਬਣਾ AI ਬਹੁਤ ਅੱਗੇ ਚਲਾ ਗਿਆ ਉਸਤਾਦ ਜੀ ਮੈਂ ਪੜ੍ਹਿਆ ਲਿਖਿਆ ਕਾਸ਼ ਹੁੰਦਾ ਤੇ ਅੱਜ ਮੈਂ ਉਸਤਾਦ ਜੀ ਹੁਣ ਇਲਮ ਹਾਸਲ ਕਰ ਲਓ ਘਰ ਟੀਚਰ ਰੱਖੋ ਉਹ ਤੇ ਮੈਂ ਕਰ ਲੈਣਾ ਉਹ ਤੇ ਮੇਰੇ ਅਗਲੇ ਪਲਾਨ ਨੇ ਪੂਰੇ ਟੂਟਰ ਰੱਖੋ ਆਰਾਮ ਨਾਲ। AI ਦੀ ਭਾਈ ਅਫਾਦੀਅਤ ਵੀ ਹੈ ਨੁਕਸਾਨ ਵੀ ਹੈ। ਉਸਤਾਦ ਜੀ ਉਹਨਾਂ ਦਾ ਕਹਿਣਾ ਵਾ ਕਿ ਅਸੀਂ ਇਨਸਾਨਾਂ ਦੀ ਆਸਾਨੀ ਲਈ ਬਣਾ ਰਹੇ ਹਾਂ ਤੇ ਇੱਥੇ ਮੈਨੂੰ ਗੱਲ ਯਾਰ ਜਿੱਦਾਂ ਇਹ ਸੋਸ਼ਲ ਮੋਬਾਈਲ ਸੋਸ਼ਲ ਨੈਟਵਰਕ ਮੀਡੀਆ ਟੈਕਨੋਲੋਜੀ ਦੇ ਨਾਲ ਫਾਇਦਾ ਤੇ ਨੁਕਸਾਨ ਵੀ ਹੋਇਆ ਨਾ AI ਦਾ ਵੀ ਸੇਮ ਹੀ ਹਿਸਾਬ ਹੈ। ਹਾਂਜੀ ਉਹਨਾਂ ਦਾ ਮੌਕਾ ਫਾ ਕਿ ਉਸਤਾਦ ਜੀ ਲੋਕ ਵਿਹਲੇ ਬਹਿਣ ਤੇ ਸੋਚਣ ਲਓ ਇਹ ਉਹਨਾਂ ਦਾ ਮੌਕਾ ਫਾ ਨਹੀਂ ਉਹਦੇ 'ਚ ਵੀ ਬੜੀ ਮਿਹਨਤ ਆ ਸਰ ਉਹਦੇ 'ਚ ਤੁਸੀਂ YouTube ਤੇ ਲੋਕਾਂ ਨੇ ਚੈਨਲ ਬਣਾਏ ਨੇ ਜਿਹੜੇ ਆਪਣੀ ਨਾ ਸ਼ਕਲ ਦਿਖਾਉਣਾ ਚਾਹ ਰਹੇ ਨੇ ਨਾ ਆਵਾਜ਼ ਸੁਣਾਉਣਾ ਚਾਹ ਰਹੇ ਨੇ ਲਾਈਕ ਤੁਸੀਂ ਕਹ ਲਓ ਕਿ ਐਸਾ ਬੰਦਾ ਜਿਹੜਾ ਨਰਵਸ ਆ ਉਹਨੂੰ ਉਹਦੇ ਕੌਨਫੀਡੈਂਸ ਹੈ ਨਹੀਂ ਕੈਮਰਾ ਇੱਕ ਫੀਮੇਲ ਆ ਸਾਡੀ ਐਸੀ ਕੋਈ ਧੀ ਭੈਣ ਜਿਹੜੀ ਕਿ ਮਤਲਬ ਘਰ ਬੈਠੀ ਕੁਝ ਕਰਨਾ ਚਾਹ ਰਹੀ ਬਾ ਪਰਦਾ ਲੇਕਿਨ ਉਹਨਾਂ ਆਪਣੀ ਆਵਾਜ਼ ਸੁਣਾਉਣਾ ਚਾਹ ਰਹੀ ਨਾ ਸ਼ਕਲ ਸਰ AI ਦੇ ਵਿੱਚ ਤੁਸੀਂ ਉਹ ਚੈਟ GPT ਚੈਟ GPT ਉਹ ਹੁਣ ਉਰਦੂ ਵੀ ਆ ਗਿਆ ਉਹਦੇ 'ਚ ਤੁਸੀਂ ਲਿਖਣਾ ਵਾ ਕਿ ਬਈ ਰੋਡ ਐਕਸੀਡੈਂਟ ਸਟੋਰੀ ਠੀਕ ਆ ਮੁਗਲ ਬਾਦਸ਼ਾਹ ਫਲਾਂ ਸਟੋਰੀ ਸ਼ਹਿਜ਼ਾਦਾ ਸਲੀਮ ਤੇ ਫਲਾਣੇ ਦੀ ਸਟੋਰੀ ਰੋਮੀਓ ਜੂਲੀਅਟ ਲਾਈਫ ਸਟੋਰੀ ਉਹਨੇ ਤੁਹਾਨੂੰ ਟਰ ਕਰਕੇ ਪੂਰੀ ਦੇ ਦੇਣੀ ਹੁਣ ਉਹ ਇੰਗਲਿਸ਼ ਉਹ ਤੋਂ ਤੁਸੀਂ ਕਾਪੀ ਕਰਨੀ ਹੈ ਇੱਕ ਵੈਬਸਾਈਟ ਤੇ ਜਾ ਕੇ ਉਹਦੇ 'ਚ ਪਾਉਣੀ ਹੈ ਉਹਨੇ ਉਹਦੀ ਉਰਦੂ ਕਰ ਦੇਣੀ ਰੋਮੀਓ ਔਰ ਜੂਲੀਅਟ ਯਾਨੀ ਕਰ ਦੇਣੀ ਹੁਣ ਤੁਸੀਂ ਉਹਨੂੰ ਆਵਾਜ਼ ਦੇਣੀ ਉੱਥੋਂ ਤੁਸੀਂ ਕਾਪੀ ਕਰਨੀ ਇੱਕ ਹੋਰ ਵੈਬਸਾਈਟ 'ਚ ਜਾਣਾ ਜਿਹਨੇ ਟੈਕਸਟ ਟੂ ਵੌਇਸ ਕਰਨੀ ਹੈ ਉਹਦੇ 'ਚ ਤੁਸੀਂ ਸਿੱਟਣੀ ਆ ਉਹ ਕੁੜੀ ਬੰਦਾ ਕਿਹਦੀ ਆਵਾਜ਼ ਚੂਜ਼ ਕਰਨੀ ਉਹਨੇ ਬੋਲਣ ਲੱਗ ਪੈਣਾ ਰੋਮੀਓ ਔਰ ਜੂਲੀਅਟ ਇੱਕ ਫਲਾਣਾ ਉਨਕੀ ਜ਼ਿੰਦਗੀ ਵਿੱਚ ਇਹ ਤਾਂ ਉਹ ਤੁਸੀਂ ਆਡੀਓ ਡਾਊਨਲੋਡ ਕੀਤੀ ਹੁਣ ਤੁਸੀਂ ਇੱਕ ਹੋਰ AI ਸਾਈਟ ਤੇ ਜਾਣਾ ਜਿੱਥੋਂ ਤੁਹਾਨੂੰ ਪਿਕਚਰਸ ਲੱਭਣੀਆਂ ਨੇ ਬਹੁਤ ਆਲਾ ਤੁਸੀਂ ਉੱਥੇ ਲਿਖਣਾ ਰੋਮੀਓ ਜੂਲੀਅਟ ਇਨ ਹਾਊਸ ठीक यानी उस स्टोरी दे विच आया कि एक बार जूलियट बैठी थी तो एक चाय पी रही थी होटल पे तो रोमियो आ गया हुण तुसी लिखना जूलियट इन टी स्टॉल या फलां जी किते भी उर्दू इंग्लिश अच्छी पूरा प्रॉम्प्ट ਉਹਨੂੰ ਕਹਿੰਦੇ ਨੇ ਉਹ 'ਚ ਲਿਖਣਾ ਉਹਨੇ ਤੁਹਾਨੂੰ 30-35 ਤਸਵੀਰਾਂ 10 12 15 ਤਸਵੀਰਾਂ ਦੇਣੀਆਂ ਕਿ ਰੂਮ ਜੂਲੀਅਟ ਜਿਹੜੀ ਹੈ ਚਾਹ ਪੀ ਰਹੀ ਹੈ मुख्तलिफ स्टाइल ਜੀ ਹੁਣ ਤੁਸੀਂ ਅੱਗੇ ਲਿਖਣਾ ਕਿ ਜੂਲੀਅਟ ਇੰਟਰ ਦਾ ਰੈਸਟੋਰੈਂਟ ਫਲਾਂਟੀ ਕੋਈ ਵੀ ਇਹਦੇ ਵਿੱਚ ਹੀ ਉਹਨੇ ਉਹ ਵੀ ਦੇ ਦੇਣਾ ਹੁਣ ਤੁਸੀਂ ਉਹ ਤਸਵੀਰਾਂ ਸਾਰੀਆਂ ਸਟੋਰੀ ਦੇ ਹਿਸਾਬ ਨਾਲ ਸੁਣ ਕੇ ਨਾ ਕਰ ਲਈਆਂ ਹੁਣ ਤੁਸੀਂ ਆ ਗਏ ਆਪਣੇ ਸੌਫਟਵੇਅਰ ਤੇ ਉੱਥੇ ਆਵਾਜ਼ ਚਲੀ ਇੱਕ ਬਾਰ ਦਾ ਜ਼ਿਕਰ ਹੈ ਇੱਕ ਜੰਗਲ ਮੇਂ ਇੱਕ ਸ਼ੇਰ ਤਾਂ ਹੁਣ ਜੰਗਲ ਤੇ ਉੱਥੇ ਸ਼ੇਰ ਬਣੇ ਆ ਜੋ ਵੀ ਮਰਜ਼ੀ ਪੂਰੀ ਬਣਾ ਕੇ ਤੁਸੀਂ ਅਪਲੋਡ ਕਰ ਦਿਓ ਇੰਟਰਸਟਿੰਗ ਸਟੋਰੀ ਇਹ ਲੋਕ ਕਰ ਰਹੇ ਨੇ ਹੁਣ ਅੱਗੋਂ ਵੀਡੀਓ ਬਣ ਗਈ ਆ ਚੈਟ GPT ਨੇ ਵੀਡੀਓ ਆਪਸ਼ਨ ਦੇ ਦਿੱਤਾ ਜਿਹੜਾ ਮੌਤ ਆ ਤੈਨੂੰ ਮੈਂ ਬਣਾਵਾਂ ਨਾ ਵੀਡੀਓ ਵੇਖ ਕੇ ਤੂੰ ਇਹ ਨਹੀਂ ਕਹਿ ਸਕਦਾ ਕਿ ਓਰੀਜਨਲ ਇਹ ਬੰਦਾ ਨਹੀਂ ਹੈਗਾ ਕਿਤੇ ਉਹਦੀ ਖੱਦੋ ਖਾਲ ਚ ਵਿੱਚ ਆਰਟੀਫੀਸ਼ੀਅਲ ਫੀਲ ਹੀ ਨਹੀਂ ਹੋਣੀ ਓਏ ਹੋਏ ਇਹ ਜਿਹੜੀ ਉਸਤਾਦ ਜੀ ਯਾਨੀ ਇਨਸਾਨ ਬਣਿਆ ਜੈਨੂਇਨ ਇਨਸਾਨ ਬਣ ਗਿਆ ऐसी नजर आ रही ਤੂੰ ਇਦਾਂ ਹੀ ਬੋਲ ਰਿਹਾ ਤੂੰ ਔਰ ਵੀਡੀਓ ਇੰਜ ਲੱਗੇਗਾ ਕਿ ਆਈਫੋਨ ਨਾਲ ਜਾਂ ਕਿਸੇ ਅੱਛੇ ਕੈਮਰੇ ਨਾਲ ਬਣੀ ਯਾਨੀ ਕਿਤੇ ਫੀਲ ਨਹੀਂ ਆਏਗੀ ਕਿ ਰਿਬੋਟਿਕ ਜਾਂ ਕੋਈ ਇਹਦੇ ਮਸ਼ੀਨੀ ਜਾਂ ਇਦਾਂ ਉਹ ਵੀ ਨਹੀਂ ਉਹ ਤੋਂ ਇਦਾਂ ਲਿਖਣਾ ਕਿ ਦਾਨਿਸ਼ फलां जगह से निकला फलां जगह जा रहा है दानिश फेस क्लोज मिड शॉट फलां शॉट कैमरे साहब तेरी गलबात आई नहीं अगों तरह तू वीडियो बना ਇਹਦਾ ਤੇ ਫੜਿਆ ਜਾਏਗਾ ਇਹ ਜੀ ਇਹ ਕਹਿੰਦੇ ਆਉਣ ਵਾਲੇ ਵਕਤ ਦੇ ਵਿੱਚ ਯਾਨੀ ਫਿਲਮਾਂ ਜਿਹੜੀਆਂ ਜਾ ਕੇ ਪੂਰੀ ਫਿਲਮ ਹੁਣ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਚੈਟ GPT ਉਹਦਾ ਵੀਡੀਓ ਜਿਹੜੀ ਬਣਦੀ ਉਹਦਾ ਨਾਮ ਪਤਾ ਨਹੀਂ ਕੀ ਹੈ ਉਸ ਉਹ ਵੀ GPT ਉਹਦਾ ਕੋਈ ਹੋਰ ਆ ਗਏ ਪੂਰੀ ਫਿਲਮ ਉਹਦੇ ਤੇ ਬਣ ਜਾਣੀ ਹੈ ਵਿਦ ਕਰੈਕਟਰ ਵਿਦ ਲੜਾਈ ਫਾਈਟ ਐਕਸ਼ਨ ਸਾਊਂਡ ਉਥੋਂ ਕਰੈਕਟਰ ਕੋਈ ਨਹੀਂ ਚਾਹੀਦਾ ਕੈਮਰਾ ਕੋਈ ਨਹੀਂ ਚਾਹੀਦਾ ਕੋਈ ਸ਼ੈ ਕੱਖ ਨਹੀਂ ਪਾਣਾ ਅਗਲੀ ਗੱਲ ਸੁਣ ਲਓ ਅਸੀਂ ਟੀ ਟਾਈਮ ਕਰਦੇ ਹਾਂ ਵਾਹ ਵਾਹ ਮੈਂ ਟੀ ਟਾਈਮ ਦੀ ਫੁਟੇਜ 3 ਕੈਮਰਿਆਂ ਦੀ
AI ਦੀ ਵੈਬਸਾਈਟ ਤੇ ਅਪਲੋਡ ਕਰ ਦੇਣਾ ਬਗੈਰ ਐਡਿਟ ਕੀਤੇ, ਉਹਨੂੰ ਮੈਂ ਕਹਿੰਦਾ ਐਡਿਟ ਕਰ ਦੇ, ਤੇਰੇ ਸਾਹਮਣੇ 3 ਲਹਿਰਾਂ ਆਈਆਂ, ਤੂੰ ਵੇਖ ਰਿਹਾ ਉਹ ਕੱਟੀ ਜਾ ਰਹੀ, ਇੰਜ ਕਰੀ ਜਾ ਰਹੀ, ਪੌਜ਼ ਖਤਮ ਕਰੀ ਜਾ ਰਹੀ, ਇਹ ਬੋਲ ਰਿਹਾ ਇਹਦਾ ਸ਼ਾਟ ਲਾ ਰਹੀ ਹੈ, ਇਹ ਬੋਲ ਰਿਹਾ ਇਹਦਾ ਪੂਰੀ ਐਡਿਟ ਕਰਕੇ ਉਹਨੇ ਤੈਨੂੰ ਕਹਿਣਾ ਹੁਣ ਤੂੰ ਕਹਿਣਾ ਥੱਲੇ ਬੈਕਗ੍ਰਾਉਂਡ ਲਾ, ਉਹਨੇ ਬੈਕਗ੍ਰਾਉਂਡ ਆਪੇ ਹੀ ਸੋਚਣੀ ਕਿ ਕਿਸ ਟੌਪਿਕ ਤੇ ਗੱਲ ਹੋ ਰਹੀ ਹੈ, ਕਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ, ਉਹਨੇ ਉਸ ਤਰ੍ਹਾਂ ਦੀ ਬੈਕਗ੍ਰਾਉਂਡ ਦੇ 3-4 ਆਪਸ਼ਨ ਦੇਣੇ, ਇਫੈਕਟ ਉਹਨੇ ਲਾਉਣੇ, ਤੂੰ ਇੰਜ ਕਰਕੇ ਮੋਬਾਈਲ ਮਾਰਿਆ ਉਹਨੇ ਉੱਥੇ ਆਪ ਹੀ ਇਫੈਕਟ ਲਾਉਣਾ, ਤੂੰ ਇੰਜ ਬੈਠਾ 80% ਤਾਂ ਤੈਨੂੰ ਐਡਿਟ ਕਰਕੇ ਦੇ ਦੇਣੀ, ਗੱਲ ਫੜ ਆਪਣੀ ਫਾਈਲ, ਉਸ ਤੋਂ ਬਾਅਦ 20% ਤੂੰ ਉਹਨੂੰ ਆਪ ਸਿੰਗਲ ਫਾਈਲ ਨੂੰ ਵਾਧਾ ਘਟਾ ਕਰਕੇ ਇਹਨੂੰ ਕੁੱਕ ਕਰ। ਇਹ ਭੈਣ ਲਓ ਜੀ ਕਿੱਥੇ ਤੁਸੀਂ ਕਿੱਥੇ ਅੱਜ ਦੇ ਦੌਰ 'ਚ ਮੈਨੂੰ ਲੋਕੀ ਕਹਿੰਦੇ ਨਾ ਮੈਨੇ YouTube ਚੈਨਲ ਬਣਾਇਆ ਹੈ, ਮੈਨੇ ਉਸਕਾ ਕੁਝ ਕਰਦੇ हैं। ਸਰ ਤੁਸੀਂ ਥੋੜਾ ਗੌਰ ਕਰੋ, ਤੁਸੀਂ AI ਵੱਲ ਤੁਸੀਂ ਗੌਰ ਕਰੋ, ਜਿਹੜੇ ਮੇਰੀਆਂ ਭੈਣਾਂ ਬੇਟੀਆਂ ਕਰਨਾ ਚਾਹ ਰਹੀਆਂ ਨੇ ਸਰ ਉਹ ਤੁਸੀਂ ਕਰੋ। ਹਾਂਜੀ ਮੈਂ ਉਹਨੂੰ ਕਿਹਾ ਸੀ ਆਪਣਾ ਜਿਹੜਾ ਉਹ ਤੈਮੂਰ, ਮੈਂ ਕਿਹਾ ਯਾਰ ਹੁਣ ਇਹ ਛੱਡ ਦੇ ਕਿ ਆਈਫੋਨ ਸੇ हैंड फ्री को कैसे बंद करना है, छੱਡ ਦੇ ਨੂੰ AI ਵਾਲੇ ਪਾਸੇ ਟੈਕਨੋਲੋਜੀ ਦੱਸ ਲੋਕਾਂ ਨੂੰ। ਉਹ ਕਹਿੰਦਾ ਮੈਂ ਸਾਜੀ, ਮੈਂ ਕਿਹਾ ਤੂੰ ਇਹ ਲਾਜ਼ਮੀ ਕਰਨਾ, ਖਾਸ ਤੌਰ ਤੇ ਉਹਨਾਂ ਨੂੰ ਸਮਝਾ, ਬੱਚੇ ਵਾਂਗੂ ਆਪਣਾ ਨੰਬਰ ਦੇ, ਉਹਨਾਂ ਨਾਲ ਰਾਬਤਾ ਕਰ ਕਿ ਵੀ ਐਂਦਾ ਤੁਸੀਂ ਬਣਾ ਸਕਦੇ ਹੋ। ਅੱਛਾ ਹੁਣ ਦੇਖ ਕੈਸੀ ਗੱਲ ਆ, ਉਹੀ ਵੈਬਸਾਈਟਾਂ ਤੂੰ ਯੂਜ਼ ਕਰ ਰਿਹਾ, ਉਹੀ ਵੈਬਸਾਈਟਾਂ ਮੈਂ ਯੂਜ਼ ਕਰ ਰਿਹਾ, ਸੇਮ ਲਾਈਕ ਤੇਰੀ ਸਟੋਰੀ ਫਿੱਕੀ ਆ, ਮੇਰੀ ਸਟੋਰੀ ਇੰਟਰਸਟਿੰਗ ਆ, ਇੱਥੇ AI ਨੇ ਕੁਝ ਨਹੀਂ ਕਰਨਾ, ਇੱਥੇ ਮੇਰੀ ਸੋਚ ਆ ਐਂਡ ਮੇਰੀ ਸੋਚ ਆ। ਸਮਝ ਆ ਰਹੀ ਗੱਲ ਦੀ ਕਿ ਮੈਂ ਕੀ ਚੂਜ਼ ਕਰ ਰਿਹਾ, ਮੈਂ ਤਸਵੀਰਾਂ ਕਿਹੜੀਆਂ ਚੂਜ਼ ਕਰ ਰਿਹਾ, ਮੈਂ ਬੈਕਗ੍ਰਾਉਂਡ ਕਿਹੜਾ ਲਾ ਰਿਹਾ, ਮੈਂ ਸੀਨ ਕਿਹੜੇ ਉਹਨੂੰ ਕਹਿ ਰਿਹਾ, ਉਹਨੂੰ ਕਹਿਣਾ ਹੀ ਆ ਤੂੰ ਆਪਣੇ ਆਪ, ਉਹਨੇ ਕੁਝ ਨਹੀਂ ਕਰਨਾ, ਕਮਾਂਡ ਦੇਣੀ। ਲੇਕਿਨ ਉਹ ਇੰਨੀ ਕੁ ਜ਼ਿਆਦਾ ਅੱਗੇ ਚਲਾ ਗਿਆ ਕਿ ਤੁਹਾਡਾ ਜਿਹੜਾ 1 ਮਹੀਨੇ ਦਾ ਕੰਮ ਨਾ ਉਹਨੇ ਤੁਹਾਨੂੰ ਅੱਧੇ ਘੰਟੇ 'ਚ ਕਰ ਗਏ। ਇਸ ਟਾਈਮ ਜ਼ਿਆਦਾ ਲੱਗ ਰਿਹਾ, ਲਾਈਕ ਤੁਸੀਂ ਅਗਰ ਕੁਝ ਕਰ ਰਹੇ ਹੋ ਨਾ ਤੇ ਉਹ ਤੁਹਾਨੂੰ ਕਹਿ ਰਹੇ 24 ਘੰਟੇ ਦੇ ਵਿੱਚ ਮੈਂ ਤੁਹਾਨੂੰ ਇਹ ਦੇ ਦਿਆਂਗਾ, 1 ਘੰਟੇ ਦੇ ਦਿਆਂਗਾ, ਲੇਕਿਨ ਆਹਿਸਤਾ ਆਹਿਸਤਾ ਦਾ ਸਾਰੇ ਇਹਦਾ ਨੁਕਸਾਨ ਵੀ ਬੜਾ ਹੈ। ਲੇਕਿਨ ਉਸਤਾਦ ਜੀ ਆਵਾਜ਼ਾਂ ਲੋਕੀ ਜਿਹੜੀ ਸੈਲੀਬ੍ਰਿਟੀ ਦੀ ਆਵਾਜ਼ ਮਤਲਬ ਉਹਦੇ 'ਚ ਕਰਕੇ ਤੇ ਓਬਾਮਾ ਸਾਹਿਬ ਦੀ ਤਸਵੀਰ, ਉਹਦੀ ਟਰੰਪ ਦੀ ਆਵਾਜ਼, ਉਹ ਹੁਣ ਜ਼ਾਹਰ ਹੀ ਬਾਤ ਆ 100 ਚੋਂ 20 ਬੰਦਿਆਂ ਨੂੰ ਇਸ ਟੈਕਨੋਲੋਜੀ ਦਾ ਪਤਾ, 80 ਘਰ ਖਵਾਤੀਨਾਂ ਬੈਠੇ ਬੱਚੇ ਬੈਠੇ ਵਿਚਾਰੇ ਬਜ਼ੁਰਗ ਜਿਨ੍ਹਾਂ ਨੂੰ ਪਤਾ ਨਹੀਂ ਟੈਕਨੋਲੋਜੀ ਨਾਲ, ਉਹਨਾਂ ਨੇ ਤਾਂ ਮੰਨ ਲੈਣਾ ਵੀ ਆ ਉਹੀ ਬੋਲ ਰਿਹਾ। ਸਹੀ ਗੱਲ, ਬਿਲਕੁਲ। ਆਡੀਓ ਲੀਕਸ ਵਾਲੇ ਮਸਲੇ ਨਹੀਂ ਆਹ ਡਿਫਿਕਲਟ ਗੱਲ ਆ ਕਿ ਜਿਵੇਂ ਤੁਸੀਂ ਐਡੀਟਿੰਗ ਦਾ ਦੱਸਿਆ ਨਾ, ਵੀ ਐਡੀਟਿੰਗ ਇਦਾਂ ਸਾਹਮਣੇ ਹੋਏਗੀ। ਇੱਕ ਐਵਾ ਨੋਨਾ ਨਾਮ ਦੀ ਔਰਤ ਹੋਈ ਏ, ਐਵਾ ਨੋਨਾ ਨਾਮ ਦੀ ਨਾ ਇੱਕ ਔਰਤ ਹੋਈ ਏ, ਤੇ ਉਹ ਰੂਸ ਦੀ ਹੁਕਮਰਾਨ ਸੀ ਜਿਨੇ ਇਕਤਦਾਰ ਮਿਲਣ ਤੋਂ ਬਾਅਦ ਕਦੀ ਜ਼ਿੰਦਗੀ 'ਚ ਮੂੰਹ ਹੀ ਨਹੀਂ ਧੋਤਾ। ਐਵਾ ਨੋਨੀ ਦੀ ਉਹ ਸੀ, ਐਵਾ ਨੋਨੀ ਦੀ ਭਤੀਜੀ ਸੀ। ਐਵਾ ਨੋਨੀ ਕੌਣ? ਐਵਾ ਨੋਨਾ ਜਿਹੜਾ ਤੂੰ ਕਹਿ ਰਹੀ ਹੈ, ਐਵਾ ਨੋਨਾ ਦੀ ਇਹ ਭਤੀਜੀ ਸੀ, ਐਵਾ ਨੋਨੀ। ਅੱਛਾ ਚੀਨੀ ਐਵਾ ਨੋਨੀ। ਅੱਛਾ ਜੀ, ਉਸ ਔਰਤ ਨੇ ਕੀ ਕੀਤਾ, ਉਹਨੂੰ ਇਕਤਦਾਰ ਮਿਲਿਆ ਤੇ ਇਕਤਦਾਰ ਮਿਲ ਗਿਆ, ਉਸ ਤੋਂ ਬਾਅਦ ਉਹਨੇ ਮੂੰਹ ਹੀ ਨਹੀਂ ਧੋਤਾ, 10 ਸਾਲ ਮੂੰਹ ਨਹੀਂ ਧੋਤਾ, ਤੇ ਉਹਦੇ ਕੋਲ ਇੰਨੀ ਗੰਦੀ ਸਮੈਲ ਆਉਂਦੀ ਸੀ, ਵਜ਼ੀਰ ਮਸ਼ੀਰ ਸਾਰੇ ਉਹਦੇ ਕੋਲ ਬਹਿਣ ਤੋਂ ਡਰਦੇ ਸੀ, ਤੇ ਉਹ ਇੱਥੋਂ ਤੱਕ ਕਿ ਮੂੰਹ ਤੇ ਮੱਖਣ ਲਾ ਕੇ ਬੈਂਦੀ ਸੀ, ਜਦੋਂ ਮੂੰਹ ਵੀ ਨਹੀਂ ਧੋਂਦੀ ਸੀ ਤੇ ਮੱਖਣ ਲਾ ਦਿੰਦੀ। ਇਹ ਤੂੰ ਸੱਚੀ ਮੁੱਚੀ ਗੱਲ ਕਰ ਰਿਹਾ ਕਿ ਨੋਨੀ ਦਾ ਚੇਤਾ ਕਰ ਰਿਹਾ? ਨਹੀਂ ਸੱਚੀ ਮੁੱਚੀ ਕਹਿ ਰਿਹਾ। ਐਵਾ ਨੋਨਾ ਇਹ ਹੈ ਸਰਚਰ ਹੈ, ਲੇਕਿਨ ਇਹਨਾਂ ਨੇ ਲੋਕਾਂ 'ਚ ਛੱਡੂ ਮਸ਼ਹੂਰ ਹੋ ਜਾਣਾ। ਮੈਂ ਕਿੱਥੇ AI ਨੂੰ ਲੈ ਕੇ ਗਿਆ ਸਾਲਿਆ, ਤੂੰ ਮੈਂ AI ਆ, ਤੂੰ ਕਹਿੰਦਾ ਆਈ ਏ। ਉਹਦੇ 'ਚ ਬੋ ਬੜੀ ਆਉਂਦੀ ਸੀ, ਕਹਿੰਦੇ ਬੋ ਇੰਨੀ ਆਉਂਦੀ ਬਸ ਕਰ ਯਾਰ, ਕਿੱਥੇ ਟਮਕੌਰੀ ਦੀ ਗੱਲਾਂ ਕਰੀ ਜਾਣਾ। ਉਹ ਬੜੇ ਲੋਕ ਨੇ ਆ, ਜਿਹੜਾ ਕਿਹਦਾ ਸਦਰ ਆ ਜਿਹੜਾ ਬਹੁਤ ਅਜੀਬ ਵੀ ਡਰਾਮੇ ਕਰਦਾ, ਨਾਰਥ ਕੋਰੀਆ ਉਹ ਜਿਹੜਾ ਕਿਮ ਜੋਂਗ, ਬਗਲੋਲ ਜਿਹਾ, ਉਹਦੀ ਤੂੰ ਹਰਕਤਾਂ ਸੁਣ ਲਵੇਂ ਤੂੰ ਪਾਗਲ ਹੋ ਜਾਵੇਂ। ਹਾਂ ਉਹ ਕਹਿੰਦਾ ਦਾਲ ਚੌਲ ਬਹੁਤ ਖਾਂਦਾ ਜੀ। ਨਹੀਂ ਪਾਇਲ ਉਹ ਵਾਸ਼ਰੂਮ ਜਾਂਦਾ ਵਾ ਤੇ ਸਾਰਾ ਸਮਾਨ ਕਹਿੰਦਾ ਸਿੱਟਣਾ ਨਹੀਂ, ਪੈਕ ਕਰ ਦਿਓ ਮੈਨੂੰ ਜੀ। ਉਹਦਾ ਵਾਸ਼ਰੂਮ ਹੀ ਲੈਦਾ, ਪਾਕਿਸਤਾਨ ਹੁੰਦਾ ਜੇ ਕਿਤੇ ਜਾਂਦਾ, ਇੱਥੇ ਤਾਂ ਵਾਸ਼ਰੂਮ 'ਚ ਨਹੀਂ ਜਾਂਦਾ। ਅੱਛਾ ਜੀ। ਉਹ ਵਹਿਮੀ ਬਹੁਤ ਆ ਸਰ ਜੀ, ਬਹੁਤ। ਹਾਂ ਨਹੀਂ ਪਾਇਲ ਇਹਨਾਂ ਨੇ ਮੇਰਾ ਕਿਉਂ ਨਾਮ ਯੂਜ਼ ਕੀਤਾ? ਉਹ ਭਰਾਵਾ ਹੋਰ ਵਾ ਐਵਨ ਉਹਨਾਂ ਸਦਰ ਸਾਹਿਬ ਨੇ। ਯਾਰ ਗੱਲ ਇਹ ਹੈ ਕਿ ਐਵਨ ਉਹਨਾਂ ਤੂੰ ਹੀ ਆ, ਐਵਨ ਉਹਨਾਂ ਲੋ ਉਹਦਾ ਪੂਰਾ ਇਹ ਨਾਮ ਨੋਨੀ ਆ, ਐਵਨ ਉਹਨੀ ਕਰ ਲੋ। ਹਾਂ ਨਹੀਂ ਪੂਰਾ ਨਾਮ ਸੀ ਐਨਾ ਐਵੋਨੋਨਾ, ਹਾਂ ਉਸ ਔਰਤ ਦਾ, ਐਨਾ ਐਵੋਨੋਨਾ। ਹਾਂਜੀ, ਉਹਨੇ ਭਾਜੀ ਇਹ ਰਿਕਾਰਡ ਕਾਇਮ ਕੀਤਾ ਕਿ ਮੈਂ ਇਕਤਦਾਰ ਜਾ ਕੇ ਮੂੰਹ ਹੀ ਨਹੀਂ ਧੋਣਾ, ਤੇ ਮੂੰਹ ਤੇ ਮੱਖਣ ਮਲ ਕੇ ਫਿਰਦੀ ਰਹਿੰਦੀ। ਮੱਖਣ ਦਾ ਕੀ ਤਲਕ? ਉਹ ਕਿਉਂਕਿ ਸਖਤ ਹੋ ਜਾਂਦੀ ਨਾ ਜਿਲਦ, ਤੇ ਮੱਖਣ ਜਿਹੜਾ ਨਰਮ ਰੱਖੇ ਬਸ। ਤੇ ਬੋ ਆ ਰਹੀ ਉਹਦੇ ਹਾਏ ਟਮੱਕੇ ਆ ਰਹੇ ਨੇ। ਇਹ ਵੀ 30 ਟਾਈਮ ਚੌਣ ਤੋਂ ਬਾਅਦ ਨਹੀਂ ਨਾਤਾ, ਇਹਨੇ ਵੀ ਜਜ਼ਮ ਆਉਣ ਤੋਂ ਬਾਅਦ ਨਹੀਂ ਬੇਟੇ। ਜਦੋਂ ਇਹਨੇ ਸੋਚਿਆ ਸੀ ਨਾ ਕਿ ਮੈਂ ਜਾਣਾ ਵਾ, ਉਦੋਂ ਤੇ ਨਹੀਂ ਨਾਤਾ। ਨਹੀਂ ਤੁਸੀਂ ਵੀ ਗਲਤ ਕਹਿੰਦੇ, ਦੁਨੀਆ ਤੋਂ ਆਉਣ ਤੋਂ ਬਾਅਦ ਤੋਂ ਤਾਂ ਹੁਣ ਤੱਕ ਨਹੀਂ। ਯਾਰ ਆਪਣੇ ਭਰਾ ਨੂੰ ਉਹਦੇ ਮੂੰਹ ਤੇ ਗਾਲਾਂ ਕੱਢ ਕੇ ਕਹਿੰਦਾ ਓਏ AI ਆ ਟੈਕਨੋਲੋਜੀ ਮੈਂ ਨਹੀਂ ਕੱਢ ਰਿਹਾ, AI ਕੱਢ ਰਿਹਾ। ਕਹਿੰਦੇ ਉਹਨੇ ਅੱਗੋਂ ਬਗਾਟੀ ਇੱਕ ਸਰੀਆ ਮਾਰਿਆ,
ਤੇ ਉਹਨੇ ਵੀ ਕਿਹਾ ਲੈ ਭਰਾਵਾ ਫਿਰ AI ਨੂੰ ਗੁੱਸਾ AI ਨੂੰ AI ਨੇ ਫਿਰ ਫੜ ਲਿਆ ਆਪਣੇ ਤੇ ਸਾਲ ਤੇਰਾ ਮੇਰਾ ਕੋਈ ਰੌਲਾ ਨਹੀਂ। ਆਪਣੇ ਸਾਲੇ ਨੂੰ ਕਹਿੰਦਾ ਲੱਖ ਰੁਪਇਆ ਭੇਜ ਦੇ ਮੇਰੇ ਅਕਾਊਂਟ 'ਚ, ਉਹਨੇ ਭੇਜ ਦਿੱਤਾ ਤੇ ਬਾਅਦ ਵਿੱਚ ਮੁੱਕਰ ਗਿਆ, ਕਹਿੰਦਾ ਉਹ AI ਆ। ਇਹਨਾਂ ਨਿੱਕਾ ਭਰਾ ਪੈਦਾ ਹੋਇਆ ਤੇ ਆਪਣੇ ਨੂੰ ਕਹਿੰਦਾ ਇਹ ਭਰਾ ਹੀ ਆ ਕਿ ਇਹ ਆਈ ਆ। ਲੇਕਿਨ ਇਹ ਕੈਸੀ ਤਹਿਕੀਕ ਹੈ। ਮੈਂ ਵੈਸੇ ਗੱਲ ਕਰਨਾ, ਲੇਕਿਨ ਐਡੀਟਿੰਗ ਵਾਲਾ ਉਸਤਾਦ ਜੀ ਚੱਕਰ ਹੀ ਹੋ ਰਹਾ ਉਹ ਯਾਰ ਇਹਦੇ ਕੁਝ ਵੀ ਨਹੀਂ, ਇਸ ਤੋਂ ਬਹੁਤ ਅੱਗੇ ਚਲੀਆਂ ਗਈਆਂ ਗੇਮਾਂ। ਟੈਕਨੋਲੋਜੀ ਬਹੁਤ ਦੂਰ ਸੈਂਸ ਕਰਦਾ, ਉਹ ਸੈਂਸ ਕਰਦਾ ਹੈ ਕਿ ਇਸ ਵੀਡੀਓ 'ਚ ਕੀ ਟੌਪਿਕ ਆ। ਤੂੰ ਲੜਾਈ ਵਾਲੀ ਵੀਡੀਓ ਪਾ ਦੇ, ਉਦਾਂ ਦਾ ਬੈਕਗ੍ਰਾਉਂਡ ਪਾਏਗਾ ਆਪੇ ਹੀ। ਅੱਛਾ ਉਸਤਾਦ ਜੀ ਐਡੀਟਿੰਗ ਤੋਂ ਮੈਂ ਹਿਸਾਬ ਲਾਇਆ AI ਪਹਿਲੇ ਸ਼ਰਾਜ਼ ਦੇ ਸਿਰ ਹੋਏਗਾ, ਇਹਦੇ ਸ਼ਰਾਜ਼ ਨੂੰ ਲੈਣਾ AI ਨੇ ਪਹਿਲੇ ਯਾਰ। 80% ਬਾਕੀ ਰੰਗ ਚਿੱਟਾ ਕਰਨ ਵਾਸਤੇ ਕੋਈ ਆਈਟਮ ਹੋਵੇ ਰੰਗ ਚਿੱਟਾ। ਉਹ ਹੋਰ ਤੂੰ ਕਰਨਾ ਨਹੀਂ ਉਹ ਮੈਂ ਉਧਰ ਨੂੰ ਕਰਾਉਣਾ। ਨਹੀਂ ਉਹਨੂੰ ਜ਼ਰੂਰਤ ਨਹੀਂ, ਉਹ ਖੁਸ਼ ਆ। ਮੈਨੂੰ ਕਹਿੰਦੇ ਸੀ वो खुदा की अता पे खुश है। ਬਹੁਤ ਖੁਸ਼ੀ ਸ਼ੁਕਰ ਹੈ। तू कराना ਮੇਰਾ ਉਹ ਕਰਾ ਦਿਓ ਫਿਰ। नहीं तेरा ठीक है, तेरे वालों ਦਾ ਮਸਲਾ, ਉਹਦੇ ਰੰਗ ਨੂੰ ਛੱਡ, ਆਪਣੇ ਵਾਲਾਂ ਦਾ ਕੁਝ ਕਰ। ਤੁਸੀਂ ਨਾ ਭਾਜੀ ਚੱਤਾ ਹੌਲਾ ਕਰਾਓ, ਅੱਲਾ ਖੈਰ ਕਰੇ। ਇਹਦੇ ਮੁਰਸ਼ਿਦ ਆਏ ਤੇ ਉਹਨਾਂ ਨੂੰ ਕਹਿੰਦਾ ਇੱਕ ਸ਼ੇਰ ਸੁਣਾਵਾ, ਉਹ ਕਹਿੰਦੇ ਹਾਂ ਸੁਣਾ। ਕਹਿੰਦਾ ਚਲੋ ਰਹਿਣ ਦੋ ਵਲਗਰ। ਲਤੀਫਾ ਨਹੀਂ ਸ਼ੇਰ ਵੀ ਇਹਨੇ ਬਣਾਇਆ। ਇਹਨੇ ਵੀ ਉਸਤਾਦ ਜੀ ਆਪਣਾ ਸ਼ੋਅ ਕੀਤਾ ਪੂਰਾ, AI ਨੂੰ ਕਹਿੰਦੇ ਡਬਿੰਗ ਕਰਦੇ, ਉਹਨੇ ਵਲਗਰ ਸਾਰੇ ਰੱਖ ਲਿਆ, ਬਾਕੀ ਕੱਟਤਾ। ਐਡੀਟਿੰਗ ਕਰਦੇ ਉਹਨੇ ਵਲਗਰ ਸਾਰੇ। ਇਹਨੇ ਵੀ ਕਿਆ ਕਰਦੇ, ਉਹਨੇ ਜਿਹੜੇ ਪੌਜ਼ ਵਾਲੇ ਸੀਨਸ ਨੇ ਉਹ ਸਾਰੇ ਰੱਖ ਕੇ ਜੋੜ ਦਿੱਤੇ, ਇਹਨਾਂ ਸਾਰਿਆਂ ਨੂੰ ਕੱਟਦਾ ਵਿੱਚ। ਮੂੰਹ ਨਹੀਂ ਧੋਤਾ ਉਹਨੇ ਫਿਰ ਕਦੀ ਵੀ। ਨਹੀਂ ਉਹਨੇ ਮੂੰਹ ਧੋਤਾ ਹੀ ਨਹੀਂ। ਯਾਨੀ ਇਹ ਇੱਕ ਬਹੁਤ ਸਾਰੇ ਲੋਕਾਂ ਦੇ, ਅੱਛਾ ਜਿਵੇਂ ਬਾਦਸ਼ਾਹ ਅਕਬਰ ਦੇ ਨਾਲ ਇੱਕ ਮਸਲਾ ਹੋ ਗਿਆ ਸੀ, ਉਹਦੇ ਜਿਸਮ ਤੇ ਐਸੀ ਇੱਕ ਬਿਮਾਰੀ ਤੇ ਫੋੜੇ ਹੀ ਫੋੜੇ ਨਿਕਲ ਆਏ ਸੀ, ਤੇ ਕੋਈ ਸਦਰ ਉਹਨੂੰ ਮਿਲਣ ਆਇਆ ਸੀ ਦੂਸਰੇ ਮੁਲਕ ਦੇ ਵਿੱਚੋਂ, ਤੇ ਉਹਨੇ ਕਿਹਾ ਕਿ ਮੈਂ ਮਤਲਬ ਹੁਣ ਬਾਦਸ਼ਾਹ ਮੈਂ ਤੇ ਮੈਂ ਨੰਗੇ ਪਿੰਡੇ ਤੇ ਜਾ ਨਹੀਂ ਸਕਦਾ। ਕਹਿੰਦੇ ਬਾਦਸ਼ਾਹ ਅਕਬਰ ਦਾ ਰਿਕਾਰਡ ਆ ਕਿ ਉਹਨੇ ਪੂਰਾ ਦਿਨ ਯਾਨੀ 18 ਘੰਟੇ ਉਹ ਲਿਬਾਸ ਆਪਣਾ ਸ਼ਾਹੀ ਲਿਬਾਸ ਪਾ ਕੇ ਉਹਨਾਂ ਫੋੜਿਆਂ ਵਾਲੇ ਜਿਸਮ ਦੇ ਉੱਤੇ ਤੇ ਉਹਦੇ ਸਾਹਮਣੇ ਬੈਠਾ ਰਿਹਾ, ਉਹਦੇ ਨਾਲ ਗੱਲਾਂ ਬਾਤਾਂ ਕਰਦਾ ਰਿਹਾ। ਇਹ ਰਿਕਾਰਡ ਕਾਇਮ, ਕੁਵਤ ਤੇ ਬਰਦਾਸ਼ਤ ਦੀ ਗੱਲ ਕੀਤੀ। ਯਾਰ ਕਿੱਥੇ ਉਸਤਾਦ ਜੀ AI ਦੀ ਗੱਲ ਕਰ, ਤੂੰ ਫੋੜਿਆਂ ਦੀ ਗੱਲ ਕਰ। ਇਹਦੇ ਆਪੇ ਤੇ ਜਿਸਮ ਤੇ ਫੋੜੇ ਸੀਗੇ, ਇਲਾਜ ਨਹੀਂ ਕਰਾਇਆ, ਲੋਕਾਂ ਨੂੰ ਕਹਿੰਦਾ ਤਾਨੇ ਲਾਓ। ਹੋਰ ਨਿਕਲ ਆਏ ਫੋੜੇ ਬੁੜੇ ਨੂੰ ਤੇ ਲੋਕਾਂ ਨੂੰ ਕਹਿੰਦਾ ਦੇਖਿਆ ਬਾਦਸ਼ਾਹ ਅਕਬਰ ਤੇ ਗਿਆ। ਉਸਤਾਦ ਜੀ ਇਹਨੇ ਵੀ ਆਪਣੇ ਵਿਆਹ ਦੀ ਵੀਡੀਓ AI ਨੂੰ ਦੇਤੀ, ਉਹਨੇ ਅੰਦਰੋਂ ਡਿਲੀਟ ਕਰ ਦਿੱਤੀ। ਹੁਣ ਕਿਆ ਪੁੱਪੀਆਂ ਮਾਸੇ ਨੇ ਮੇਰੇ ਕੋ ਵੇਖੀਆਂ ਨਹੀਂ। ਕਹਿੰਦਾ ਉਹਨੇ ਕਿਹਾ ਮੇਰੇ ਕੋਲ ਤੇਰੀਆਂ ਫੁੱਪੀਆਂ ਮਾਸੀਆਂ ਵੇਖੀਆਂ ਨਹੀਂ ਜਾ ਰਹੀਆਂ। ਉਹਨੇ ਸਿਰਫ ਸਟਾਰਟ ਤੇ ਲਿਖਿਆ ਸਟਾਰਟ, ਤੇ ਅੱਗੋਂ ਕੱਟ ਕਰਕੇ ਉਹਨੇ ਲਿਖਤਾ ਦੀ ਐਂਡ। ਵਿਆਹ ਦੀ ਮੂਵੀ AI ਨੂੰ ਕਹਿੰਦਾ ਐਡਿਟ ਕਰਦੇ, ਉਹਨੇ ਇਹਦੀ ਗੁੱਡੀ ਨੂੰ ਵੀ ਬੰਦਾ ਬਣਾ ਕੇ। ਤੇਰੇ ਨੇ ਕੱਲੀ ਪੁੱਪੀ ਦੀ ਸੈੱਟ ਕੀਤੀ, ਇਹ ਆਈ ਅੱਗੋਂ ਇੰਜ ਕਰਨ ਦੇ। ਨਹੀਂ ਇਹਨੇ ਵਿਆਹ ਦੀ ਮੂਵੀ ਦਿੱਤੀ ਹੈ ਆਪਣੇ ਨੂੰ, ਉਹਨੇ ਆਡੀਓ ਇਫੈਕਟ ਐਸੇ ਲਾਏ, ਇਹਨੇ ਕਿਹਾ ਯਾਰ ਇਹ ਹੁਣ ਜਿਹਨੂੰ ਵਹਾ ਰਿਹਾ ਤੇ ਉਹਨੂੰ ਵਾਲੀਅਮ ਬੰਦ ਕਰਕੇ ਵਹਾ ਰਿਹਾ। ਉਸਤਾਦ ਜੀ ਇਹਨੇ ਵੀ AI ਨੂੰ ਵੀਡੀਓ ਦਿੱਤੀ ਤੇ ਉਹ ਡਾਊਨਲੋਡ ਨਹੀਂ ਹੋਈ, ਹੁਣ ਸਾਰੀ ਦੁਨੀਆ ਵੇਖਣ ਦੀ। ਜਿਹੜੀ ਇਹਨੇ AI ਨੂੰ ਵੀਡੀਓ ਦਿੱਤੀ, ਉਹਨੇ ਫੁੱਲ ਐਡਿਟ ਕਰਕੇ ਆਪੇ ਹੀ ਅਪਲੋਡ ਕਰਤੀ। ਧੋਨੀ ਦੇ ਵਿਆਹ ਦੀ ਵੀਡੀਓ ਵੀ ਗਈ, ਉਹ ਸਾਰੇ ਪ੍ਰੋਣੇ ਦੇ ਹੱਥ ਚ ਮੋਟੇ ਪੜਾ ਦਿੱਤੇ। ਉਸਤਾਦ ਜੀ ਭਾਈ ਫਰੀਦ ਨੇ ਵੀ ਆਪਣੇ ਵਿਆਹ ਦੀ ਉਹ ਦਿੱਤੀ ਵੀਡੀਓ AI ਨੂੰ, ਉਹਨੇ ਸਾਰੀ ਬਾਜੀਆਂ ਵਾਲਿਆਂ ਦੀ ਬਣਾਤੀ। ਸਾਰੇ ਬਾਜੇ ਚੁੱਕੇ ਸਰ, ਚੰਗਾ ਰਿਹਾ। ਇਹਨੇ ਵੀ ਉਸਤਾਦ ਜੀ ਆਪਣੇ ਨਾ ਵਿਆਹ ਦੀ ਮੂਵੀ AI ਨੂੰ ਦਿੱਤੀ, ਜਿਹੜੀ ਰਿਵਰਸ ਨਹੀਂ ਹੁੰਦੀ, ਉਹਨੇ ਸਾਰੀ ਕਰਤੀ। ਮਾਲਾ ਪਾਉਣ ਦੀ ਬਜਾਏ ਸਾਰੇ ਲਾਉਣ ਡੇ ਬੈਕ ਚੱਲ ਬੈਕ ਚਲਤੀ। ਯਾਨੀ ਉਹਨੇ ਸ਼ੁਰੂ ਉੱਥੋਂ ਕੀਤੀ ਵੀ ਬਰਾਤ ਹੈ ਭਖੀ ਪਈ, ਉਸ ਤੋਂ ਬਾਅਦ ਵਾਪਸ ਆਇਆ ਤੇ ਖਾਲੀ ਗਲੀ 'ਚ ਆ ਗਿਆ ਇਕੱਲੀ। ਬੁਰਕੀਆਂ ਪਾਉਣ ਦੀ ਬਜਾਏ ਸਾਰੇ ਕੱਢਣ ਰਹੇ। ਬੁਰਕੀਆਂ ਪਾਉਂਦੀ ਸਾਰੇ ਉਹਦੇ ਪਿਓ ਕੋਲੋਂ ਮੇਲਾ ਫੜੀ ਜਾ ਰਹੇ ਨੇ। ਢੋਲਾ ਦਾ ਵੇਲਾ ਹੈ। ਪਹਿਲੇ ਬੰਦਾ ਕਹਿ ਰਿਹਾ ਕਬੂਲ ਆ, ਬਾਅਦ ਚ ਨਗਾ ਕਹਿ ਰਿਹਾ ਕਬੂਲ ਆ। ਲਾੜੇ ਦੇ ਮੂੰਹ ਚੋਂ ਕੱਢ ਕੇ ਮਿਠਾਈ ਡੱਬੇ 'ਚ ਰੱਖ। ਲਾੜੇ ਦੇ ਮੂੰਹ ਚੋਂ ਕੱਢ ਕੇ ਰਸਗੁੱਲਾ ਡੱਬੇ 'ਚ ਰੱਖ। ਭਾਈ ਲੋਕੀ ਮਹਿੰਦੀ ਲਾ ਕੇ ਨਾ ਇਕੱਠੀ ਕਰਨ ਨੇ ਅੱਜ ਕੱਲ੍ਹ। ਇਹਨੇ ਜਿਹੜਾ ਵੇਲਾ ਫੜਨ ਨਾਲ ਵੇਲਾ ਜੇਬੋਂ ਕੱਢ ਇੰਜ ਰੱਖਣ, ਜੇਬੋਂ ਕੱਢ ਕੇ ਦੇਈ ਜਾ ਰਹੇ। ਵਾਜਿਆਂ ਦੇ ਫਰੀਦ ਤੇਰੀ ਯਾਰ ਮਿਸਾਲ ਸਾਨੂੰ ਵਰਗ ਲਾਉਂਦੀ ਹੈ, ਲੇਕਿਨ ਤੂੰ ਇਹ ਵੀ ਤੂੰ ਚਾਹੁੰਦਾ ਵਾ ਕਿ ਵੀ ਗੱਲ ਨਾ ਕਰਨ, ਲੇਕਿਨ ਤੂੰ ਸਾਨੂੰ ਕਿਉਂ ਵੀ ਹੱਥ। ਯਾਰ ਮੈਂ ਕਿੱਥੇ ਚੱਲ ਜਾਵਾਂ। ਇਹਦੀ ਵੀ ਰਿਵਰਸ ਹੋ ਗਈ, ਸਾਰਾ ਢੋਲ ਉੱਤੇ ਨੂੰ ਵੱਜਣ ਡਿਆ ਸੀ। ਅੱਛਾ ਇਹਦੀ ਵੀ ਰਿਵਰਸ ਹੋ ਗਈ, ਉੱਤੋਂ ਸ਼ੁਰਲੀ ਇੱਕ ਆ ਰਹੀ ਥੱਲੇ ਆ ਕੇ ਲੱਗਾ। ਇਹਦੀ ਉਸਤਾਦ ਜੀ ਰਿਵਰਸ ਹੋ ਗਏ, ਬਾਜੇ ਵਾਲੇ ਪੁੱਠੇ ਪੈਰੀ ਬਾਜਾ ਵਜਾਉਣ ਦੇ ਪਿੱਛੇ ਜਾ ਕੇ। ਉਹ ਜਦੋਂ ਇਹ ਕਹਿੰਦੇ ਸੀ ਨਾ ਸ਼ੁਰੂ ਤੋਂ ਲਾ ਤੇ ਫਿਰ ਐਂਡ ਤੋਂ ਲੱਗ ਜਾਂਦੀ ਸੀ। ਆਹੋ ਇਹਦੀ ਭਾਈ ਬਰਾਤ ਗਈ ਤੇ ਰਿਵਰਸ ਹੋ ਗਈ ਮੂਵੀ, ਘੋੜੀ ਪਿੱਛੋਂ ਉੱਠਣ ਡਈ। ਉਸਤਾਦ ਜੀ ਇਹਦੀ ਵੀ ਰਿਵਰਸ ਹੋ ਗਈ ਤੇ ਨਾ ਹੀ ਮੇਕਅਪ ਲਾਉਣ ਡਿਆ ਸਾਰਾ। ਯਾਨੀ ਪੂਰੀ ਦੁਲਹੇ ਤੋਂ ਸ਼ੁਰੂ ਹੋ ਗਿਆ ਤੇ ਮਟੇਈ ਜਾ ਰਿਹਾ ਸਾਰਾ। ਇੰਨੀ ਰਿਵਰਸ ਹੋ ਗਈ ਇਹਦੀ ਮੂਵੀ, ਉਹ ਜਿੱਥੇ ਦਿਨ ਰੱਖਣਾ ਸੀ ਉੱਥੇ ਪਹੁੰਚ ਗਈ। ਇਹ ਇੰਨੀ ਰਿਵਰਸ ਹੋ ਗਈ ਉਸਤਾਦ ਜੀ, ਇਹਨੇ ਜਿਹੜਾ ਸੂਟ ਪਾਇਆ ਸੀ ਉਹਨਾਂ ਨੇ ਹੌਲੀ ਇਹਨੂੰ ਲਾ ਕੇ ਵਾਪਸ ਘਰ ਦੇ ਕਮਰੇ 'ਚ ਸਾਰਾ ਕੁਝ ਲਾ ਕੇ ਵਾਸ਼ਰੂਮ 'ਚ ਸਾਰੇ ਕੱਪੜੇ ਲਾਤੇ।
ਇੰਨੀ ਰਿਵਰਸ ਹੋ ਗਈ ਕਿ ਉਸਤਾਦ ਜਿਹੜੀ ਮਹਿੰਦੀ ਲਾਉਣ ਦੇ ਸੀ ਨਾ, ਉਹ ਇੰਨੀ ਰਿਵਰਸ ਹੋ ਗਈ ਕਿ ਹਲੇ ਮਹਿੰਦੀ ਤੋੜਨ ਦੇ ਸੀ ਉਦੋਂ ਸ਼ੁਰੂ ਹੋ ਗਈ। ਭਾਜੀ ਇੰਨੀ ਦੀ ਮੂਵੀ ਰਿਵਰਸ ਕਰਤੀ ਆ, ਆਪਣੀ ਮਾਲਾ ਪਾ ਕੇ ਖੇਲਣ ਡਿਆ ਗਲੀਆਂ 'ਚ ਬੈਠੇ। ਇੰਨੀ ਰਿਵਰਸ ਹੋ ਗਈ, ਦੋਸਤਾਂ ਨੂੰ ਰਿਵਰਸ ਹੋ ਕੇ ਦੱਸਣਾ ਮੇਰਾ ਵਿਆਹ ਹੋਣ ਡਿਆ। ਆਹੋ ਇਹਦੇ ਅੱਬੇ ਦੇ ਪੁੜੇ ਨਿਕਲੇ ਉਸਤਾਦ ਜੀ, ਤੇ ਉਹ ਟਿਮਕਣੇ ਵਾਲੀ ਗੇਮ ਖੇਡਣ ਡਿਆ ਮਾਰਕਰ ਨਾਲ। ਡੱਬੇ ਬਣਾ ਰਿਹਾ ਦਾਣਿਆਂ ਤੇ ਵਿੱਚ ਇੰਜ ਕਰਕੇ ਦਾਣੇ ਮਾਰ ਵੀ ਲਿਆ। ਇਹਦੇ ਅੱਗੇ ਤੇ ਦਾਣੇ ਨਿਕਲੇ ਤੇ ਉਹ ਛਾਪਰ ਦੇ ਨਹੀਂ ਪਟਾਕੇ ਮਿਲਦੇ, ਉਦਾਂ ਕਰਨ ਦੇ ਇਹਦੇ ਅੱਬੇ ਦੇ ਵੱਡੇ ਵੱਡੇ ਫੋੜੇ ਨਿਕਲੇ, ਉਹ ਲੁਕਾਉਣ ਵਾਸਤੇ ਜਿਹੜੀ ਮਠਾਈ ਦੇ ਡੱਬੇ ਤੇ ਫੋਲੇ ਲਾਈਦਾ ਉਹ ਲਾਏ ਹੋਏ ਉੱਪਰ। ਇਹਦੇ ਅੱਬੇ ਦੇ ਪੁੜੇ ਨਿਕਲੇ, ਉਹਨੇ ਕਹਿੰਦਾ ਨਾ ਮਾਰੇ ਨਾ ਕੁਰਕੀ, ਤੇ ਕੁਰ ਕੇ ਐਨ ਲਿਖਤਾ ਨਾ ਉਹਨੇ। ਸਾਜੀ ਇਹਦੇ ਤੈਨੂੰ ਕਿਹਾ ਲੋਕ ਖਾਣਾ ਖਾ ਰਹੇ ਹੁੰਦੇ ਯਾਰ, ਨਾ ਕਰ। ਆਖਰੀ ਦਾਣੇ ਨਿਕਲਿਆ ਇਕੱਲਾ ਕਰ ਲਓ ਬਸ। ਇਹਦੇ ਅੱਬੇ ਦੇ ਵੀ ਦਾਣੇ ਨਿਕਲ ਆਏ ਹਾਂ ਤੇ ਉੱਥੇ ਤਿੰਨ ਟਾਣੀ ਕੱਢਣ ਲੱਗ ਗਏ। ਆਹੋ ਯਾਰ ਇਹਦੇ ਬੇਟੇ ਇਹਨੇ ਦਾਣੇ ਨਿਕਲੇ, ਮੋਢੇ ਤੇ ਚੱਕ ਕੇ ਚੱਕੀ ਤੇ ਛੱਡ ਆਇਆ, ਚਲ ਪੀ ਦੇ ਇਹਨੂੰ। ਅੱਜ ਜਿਵੇਂ ਮੋਢੇ ਤੇ ਛੱਡ ਕੇ ਚੱਕੀ ਛੱਡ ਆਇਆ ਨਾ ਉਸਤਾਦ ਜੀ, ਇਸੇ ਤਰ੍ਹਾਂ ਸਿਸਲੀ ਦਾ ਇੱਕ ਇਲਾਕਾ ਸੀ। ਇੱਕ ਮਿੰਟ, ਮੈਨੂੰ ਇਦਾਂ ਨਹੀਂ ਵਾਲੀ ਅੱਛਾ, ਇਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਇਹਨੇ ਬੜਾ ਹਿਸਾਬ ਲਾਇਆ। ਅੱਬੇ ਦਾ ਲੱਕ ਨੰਗਾ ਕਰਕੇ ਨਾ ਦਾਣੇ ਗਿਣਦਾ ਰਹਿੰਦਾ। ਹੋਰ ਕੱਬੇ ਦੇ ਉੱਤੇ ਸਾਈ ਇਹਦੇ ਅੱਗੇ ਤੇ ਦਾਣੇ ਨਿਕਲ ਆਏ, ਉਹ ਸ਼ਾਮ ਨੂੰ ਕੰਮ ਤੋਂ ਆਇਆ ਤੇ ਕਹਿੰਦਾ ਉਹ ਟਿਮਕਣੇ ਵਾਲਾ ਭਾਈ ਆ ਗਿਆ। ਇਹਦੇ ਅੱਬੇ ਦਾ ਨਾਂ ਤਾਂ ਨਹੀਂ ਲੈਂਦੇ, ਇਹਦੇ ਅੱਬੇ ਦਾ ਨਾਂ ਲੈ ਕੇ ਕਹਿੰਦੇ ਯਾਰ ਉਹ ਕਬਾਲ ਦਾਣੇਦਾਰ ਕਿੱਧਰ ਗਿਆ। ਅੱਛਾ ਕਪਾਲ ਦਾਣੇ ਦਾ, ਕਿੰਨੇ ਕਬਾਲ ਦਾਣੇ ਦਾ। ਆਹੋ ਉਹ ਇਕਬਾਲ ਥਾਣੇਦਾਰ ਆ ਉਹ। ਆਹੋ ਕੀ ਕਹਿ ਰਹੇ ਤੁਸੀਂ ਸਿਲਸਿਲੀ? ਆਪਣੇ ਅੱਬੇ ਨੂੰ ਕਹਿੰਦਾ ਤੁਸੀਂ ਬੜੇ ਵੱਡੇ ਮੁਜਰਮ ਹੋ। ਕਹਿੰਦਾ ਕਿਦਾਂ? ਕਹਿੰਦਾ ਇੱਕ ਨੁਕਤਾ ਮੁਜਰਮ ਬਣਾਉਂਦਾ, ਤੇਰੇ ਤੇ ਕਿੰਨੇ ਹੀ। ਆਹੋ ਇਹਦੇ ਅੱਗੇ ਤੇ ਦਾਣੇ ਨਿਕਲ ਆਏ ਤੇ ਉਹਨੂੰ ਭੱਠੀ 'ਚ ਸੁੱਟ ਕੇ ਭੁੰਨਣੇ ਆ। ਇਹਦੇ ਅੱਬੇ ਦੇ ਦਾਣੇ ਨਿਕਲ ਆਏ ਤੇ ਵੱਡਾ ਸ਼ੀਸ਼ਾ ਨਹੀਂ ਹੁੰਦਾ ਜਿਹੜਾ ਉਹ ਦੌੜਦਾ, ਉਹਦੇ ਨਾਲ ਕੱਲਾ ਕੱਲਾ ਦਾਣਾ ਦੇਖ ਰਿਹਾ। ਇੱਕ ਬੰਦਾ ਕਹਿੰਦਾ ਕੀ ਦੇਖ ਰਿਹਾ? ਕਹਿੰਦਾ ਮੈਂ ਦੇਖ ਰਿਹਾ ਕਿਹੜੇ ਦਾਣੇ ਤੇ ਮੇਰਾ ਨਾਮ ਆ। ਦਾਣੇ ਦਾਣੇ ਤੇ ਕਿਸੇ ਤੇ ਨਹੀਂ ਆਪਣਾ ਲੱਭਿਆ ਤੇ ਅੱਬੇ ਤੇ ਵੀ ਮਟੇਨ ਦੇ ਉੱਪਰ। ਆਹੋ ਇਹਦੇ ਅੱਬੇ ਦੇ ਦਾਣੇ ਨਿਕਲ ਆਏ ਤੇ ਲੱਗਦੇ ਉਹਨੇ ਤੁੱਕੇ ਰਾਤੇ, ਤੁੱਕੇ ਰੱਖ ਕੇ ਐਂ ਕਰਦੇ ਆ। ਚੱਲੀ ਬਣਾ ਦੇ, ਕਾਲੀ ਤੁੱਕਾ ਨੱਕ ਤੇ ਰੱਖ ਕੇ ਲਪੇਟ ਕੇ ਵੀ ਚੱਲੀ ਬਣਾ ਦੇ ਯਾਰ। ਇਹਦੇ ਅੱਬੇ ਤੇ ਵੀ ਦਾਣੇ ਨਿਕਲੇ ਤੇ ਇਹਦੇ ਵੀ ਇੱਕ ਨਿਕਲ ਆਇਆ, ਤੇ ਉਹਦੇ ਉੱਤੇ ਬੂਦਾ ਲਫਾ ਪੈ ਕੇ ਕਹਿ ਰਿਹਾ ਦਾਣੇ ਪੇ ਦਾਣਾ। ਨਹੀਂ ਨਹੀਂ ਨਹੀਂ, ਉਹਦੇ ਤਕੂਦਾ ਲੱਭੇ ਪੈ ਕੇ ਤੇ ਇੰਜ ਕਰ ਰਿਹਾ ਵੀ ਇਹ ਵੀ ਡਿੱਗ ਕੇ ਉਧਰ ਹੀ ਚਲਾ ਜਾਊ। ਨਹੀਂ ਇਹਦੇ ਉਧਰ ਜਗ੍ਹਾ ਬਣੀ ਹੈ। ਇਹਦੇ ਪਹਿਲੇ ਦਾਣੇ ਨਿਕਲੇ, ਉਹ ਦਵਾਈ ਨਹੀਂ ਲੈ ਕੇ ਦੇ ਰਿਹਾ, ਸਕੂਲ ਦੇ ਡਾਕਟਰ ਨਾਲ ਮਟਾਉਣ ਡਿਆ ਨਿਕਲੇ। ਇਸੇ ਤਰ੍ਹਾਂ ਜੀ ਸਿਸਲੀ ਦਾ ਇੱਕ ਬੰਦਾ ਸੀ, ਉਹ ਇੱਕ ਇਟਲੀ ਦਾ, ਯਾਨੀ ਉਹ ਬੰਦਾ ਜਰਮਨ ਦਾ ਉਹਦਾ ਸੀ, ਜਰਨਲ ਸੀ। ਤੇ ਜਰਨਲ ਨੇ ਨਾ ਇੱਕ ਬੰਦੇ ਨੂੰ ਫੜਿਆ ਜਿਹਨੇ 10 ਪਾਉਂਡ ਸੋਨਾ ਚੋਰੀ ਕੀਤਾ। ਉਹਨੇ ਉਹਨੂੰ ਸਜ਼ਾ ਦਿੱਤੀ ਕਿ 10 ਪਾਉਂਡ ਸੋਨਾ ਜਿਹੜਾ ਪਿਘਲਾ ਕੇ ਇਹਨੂੰ ਸਾਰਾ ਪਿਆਇਆ ਤੇ। ਇੱਧਰ ਵੀ ਸੁਣ ਲਓ, ਇਹਨੇ ਅੱਬੇ ਦਾ ਇੱਕ ਦਾਣਾ ਮਾਰਤਾ। ਅੱਬੇ ਨੇ ਇਹਨੂੰ ਘਰੋਂ ਕੱਢਤਾ। ਬਾਹਰ ਆਇਆ, ਲੋਕਾਂ ਨੇ ਕਿਹਾ ਕੀ ਹੋਇਆ? ਕਹਿੰਦਾ ਇੱਕ ਦਾਣੇ ਦੀ ਵਜ੍ਹਾ ਤੋਂ ਘਰੋਂ ਕੱਢ। ਇਹਦੇ ਅੱਬੇ ਦੇ ਦਾਣੇ ਨਿਕਲ ਆਏ ਤੇ ਗੌਰ ਨਾਲ ਦੇਖ ਕੇ ਕਹਿੰਦਾ ਉਹ ਭੁੜਕਣ ਵੀ ਦੇ ਆ। ਬਾਹਰ ਇਹਦੇ ਅੱਬੇ ਦੇ ਦਾਣੇ ਨਿਕਲ ਆਏ ਤੇ ਬਾਹਰ ਆ ਕੇ ਖਾਪਾਤੀ ਹੈ ਗਾਣਾ ਸਾਡੇ ਤੇ ਬਣਿਆ, ਦਾਣੇ ਪੇ ਦਾਣਾ ਦਾਣਾ ਨਾ ਹੋਏ, ਦਾਣੇ ਪੇ ਦਾਣਾ ਦਾਣਾ ਨਾ। ਇਹਦੇ ਅੱਬੇ ਦੇ ਇੰਨੇ ਦਾਣੇ ਨਿਕਲੇ, ਉਹਨੂੰ ਕਹੀ ਜਾਂਦਾ ਦਾਣਾ ਬਿਆਣਾ ਹੈ ਯਾਰ ਇਹ। ਨਹੀਂ ਆ ਤੂੰ ਕੀ ਸਿੱਲੀ ਕੀ ਸਿਸਲੀ ਉਹ ਬੰਦੇ ਨੂੰ ਜਨਾਬ ਰਾਤ ਨੂੰ ਘਰੋਂ ਲਾਇਆ ਵੈਲਡਿੰਗ ਵਾਲੀ ਨਹੀਂ ਬੱਤੀ ਹੁੰਦੀ, ਅੱਬੇ ਦੇ ਸੌਣ ਦਾ ਵੇਟ ਕਰ ਰਿਹਾ, ਸੁੱਤਾ ਵਾ, ਉਹਦੀ ਕਮੀਜ਼ ਚੁੱਕੀ, ਉਹਦਾ ਢਿੱਡ ਸਾਰੇ ਦਾਣਿਆਂ ਦਾ ਸਾੜ ਦੇ ਅੰਦਰੋਂ ਉਹ ਜਿਹੜੀ ਨਜ਼ਰ ਆਉਣ ਲੱਗ ਗਈ। ਅੱਬਾ ਕਹਿੰਦਾ ਇਹ ਕੀ? ਕਹਿੰਦਾ ਜੀ ਤੁਸੀਂ ਇਹ ਚੈੱਕ ਕਰੋ, ਦਾਣੇ ਤੇ ਮੁੱਕ ਗਏ ਨੇ। ਇਹਦੇ ਅੱਬੇ ਦੇ ਦਾਣਿਆਂ ਨੂੰ ਰਾਮ ਆ ਗਿਆ, ਕਹਿੰਦਾ ਦਾਣੇ ਮੁੱਕ ਗਏ ਨੇ। ਤੇ ਉਹਨੂੰ ਕਹਿੰਦਾ ਡਰੰਬੀ 'ਚ ਵੀ। ਇਹਦੇ ਅੱਬੇ ਦੇ ਦਾਣੇ ਨਿਕਲੇ ਤੇ ਬਾਹਰ ਮਿਸਾਲ ਦਿੰਦੇ ਆ, ਕਹਿੰਦਾ ਜਿਨ੍ਹਾਂ ਦੇ ਪਿਓ ਦੇ ਦਾਣੇ ਉਹਨਾਂ ਦੇ ਕਮਲੇ ਵਿੱਚ ਆ। ਇਹਦੇ ਅੱਬੇ ਦੇ ਦਾਣੇ ਨਿਕਲੇ ਤੇ ਭੱਟੀ ਤੇ ਲੈ ਕੇ ਮਾਈ ਨੂੰ ਕਹਿੰਦਾ ਮੇਰਾ ਅੱਬਾ ਭੁੰਨ ਦੇ। ਨਹੀਂ ਮਹੱਲਿਆਂ ਨੇ ਕਹਿ ਰਹੇ ਯਾਰ ਇਹਨਾਂ ਨੂੰ, ਮਤਲਬ ਹੁੰਦਾ ਨਾ ਮਹੱਲੇ 'ਚ ਕਬੀਰ ਨੂੰ ਸਾਲਨ ਦੇਤਾ, ਇਹਨਾਂ ਦੇ ਘਰ ਕੋਈ ਦਿੰਦਾ ਹੀ ਨਹੀਂ ਸੀ। ਇਹਨਾਂ ਨੇ ਕਿਹਾ ਯਾਰ, ਉਹਨਾਂ ਨੇ ਪੁੱਛਿਆ ਕਿ ਯਾਰ ਸਾਨੂੰ ਕਿਉਂ ਨਹੀਂ ਦਿੰਦੇ? ਕਹਿੰਦਾ ਜੀ ਸਾਡੇ ਨਾਲ ਤੁਹਾਡੇ ਘਰ ਤੇ ਮਾਸ਼ਾਅੱਲਾ ਇੰਨੇ ਦਾਣੇ ਨੇ, ਤੁਹਾਨੂੰ ਤੇ ਲੋੜ ਹੀ। ਇਹਨਾਂ ਨੇ ਕਿਹਾ ਭਾਜੀ ਉਹ ਦਾਣੇ ਸਾਡੇ ਕੋਲ ਖਾਣ ਵਾਲੇ ਨਹੀਂ ਆ, ਸਾਡੇ ਅੱਬੇ ਦੇ ਜਿਸਮ ਤੇ ਨਿਕਲੇ। ਇਹਦੇ ਅੱਬੇ ਦੇ ਇੰਨੇ ਦਾਣੇ ਨਿਕਲੇ ਸੀ, ਜਦੋਂ ਚੌਕ 'ਚ ਜਾਂਦੇ ਸੀ ਸਾਰੇ ਯਾਦ ਉਸ ਦੇਖ ਕੇ ਕਹਿੰਦੇ ਇਹ ਦਾਣਾ ਸਹੇ। ਇਹਦੇ ਅੱਬੇ ਦੇ ਦਾਣੇ ਨਿਕਲੇ ਤੇ 7 ਸਨ। ਮੈਂ ਪੁੱਛਿਆ ਕਿ ਕਹਿੰਦਾ 6 ਗਾਣਾ ਨਿਕਲਿਆ। ਯਾਰ ਇਹਦੇ ਅੱਬੇ ਤੇ ਜਦੋਂ ਤੇ ਕੀੜੀ ਤੁਰੀ ਜਾਂਦੀ ਨਾ, ਤੂੰ 3.5 ਘੰਟੇ 'ਚ ਇੰਨਾ ਕੁ ਸਫ਼ਰ ਕਰਦੀ ਸੀ। ਉਹ ਕੀੜੀ ਨੂੰ ਲੱਗਦਾ ਸਟੇਜ ਪਾਰ ਕਰਨ ਲਈ ਹੋਣੀ। ਅੱਛਾ ਕਿਹੜੀ ਅੰਜਨ ਜੋੜਦੀ? ਆਹੋ ਵੀ ਮਤਲਬ ਸਿੱਧੀ ਹੋਵੇ ਤਾਂ ਉਹਨੇ ਕਿੱਡੀ ਦੂਰ ਚੱਲ ਜਾਣਾ। ਤੇ ਜਦੋਂ ਕੀੜੀ ਖਲੋਤੀ ਤੇ ਪਿੱਛੇ ਉੱਚੀ ਹੋਈ। ਵੀ ਕੀੜੀ ਜਾਂ ਇੰਜਾ ਤੇ ਜਾਂ ਇੰਜਾ।
ਉਹ ਨਜ਼ਮ ਬਣ ਗਈ ਇਹਨਾਂ ਤੇ 5 little ants jumping on the dead। ਉਹ ਭਾਈ ਨਿੱਕੇ ਨਿੱਕੇ ਭੂਣ ਮੋਟਰਸਾਈਕਲ ਲਿਆ ਕੇ ਉਹ ਕਰ ਰਹੇ ਤੇ ਜੰਮੂ ਇਹਦਾ ਆਪਾਂ ਵੀ ਰਾਤ ਨੂੰ ਸੌਣ ਕੇ ਦੇਖ ਰਿਹਾ ਢਿੱਡ ਚ ਰੇਸਾਂ ਵੇਖ ਰਿਹਾ। ਇਹਨੇ ਕਿਹਾ ਕੋਈ ਸੌਂਦੇ ਕਹਿੰਦਾ ਬਸ ਭੂਣ ਜਾਂਦਾ ਤੇ ਸੌਂਦਾ। ਉਸਤਾਦ ਜੀ ਭਮਕੜਾਂ ਦੀ ਆਪਸ ਵਿੱਚ ਲੜਾਈ ਹੋ ਗਈ, ਉਹ ਇੰਜ ਪਿੱਛੋਂ ਦਾਣੇ ਤੇ ਲੋਕ ਫੈਰ ਮਾਰ ਕੇ ਫਿਰ ਇਹਦੇ ਪਿੱਛੇ ਹੋ ਜਾਂਦੇ। ਤੁਹਾਡੇ ਪਿੱਛੇ ਲੱਗੇ। ਇਹਨੇ ਆਪਣੇ ਅੱਬੇ ਦੇ ਇੱਥੇ ਲਿਖਤਾ ਖਾਨਾਪੁਰ ਕਰੇ। ਖਾਨਾਪੁਰ ਕਰੇ। ਨਿਕਲੇ ਇਹਦੇ ਅੱਬੇ ਦੇ ਦਾਣੇ ਨਿਕਲੇ, ਇੱਕ ਬੰਦੇ ਨੇ ਇਹਦੇ ਅੱਬੇ ਨੂੰ ਨਾ ਇੱਕ ਕਿਸੇ ਦੇ ਕੁਲਾਂ ਤੇ ਹੱਥ ਪਾ ਲਿਆ। ਕਿਸੇ ਦੇ ਕੁਲਾਂ ਦੇ ਉੱਤੇ ਦਾਣੇ ਸੀ ਨਾ ਤੇ ਉਹਦੇ ਪਿੰਡੇ ਨੂੰ ਹੱਥ ਪਾ ਨਹੀਂ ਲਿਆ। ਦਾਨਿਸ਼ ਦੇ ਦਾਣੇ ਨਿਕਲੇ, ਉਹ ਭਾਈ ਨਜ਼ਰ ਹੀ ਨਹੀਂ ਆਏ। ਇਹ ਕਸਮਾਂ ਗਾਸਾ ਦਾਦਾ ਮੇਰੇ ਦਾਣੇ ਨਿਕਲੇ। ਯਾਨੀ ਦਾਣੇ ਨਿਕਲਣਾ ਔਰ ਇਹ ਕੈਸੀ ਗੱਲ ਹੈ ਕਿ ਉਹਨੇ ਇਹਦੇ ਅੱਬੇ ਦੇ ਲੱਕ ਤੇ ਹੱਥ ਫੇਰ ਉਹਨੇ ਤੇ ਇੰਜ ਹੁੰਦਾ ਸੀ। ਤੇ ਇੰਜ ਨਹੀਂ ਹੁੰਦਾ ਕਿ ਆ ਜੀ ਚਾਚਾ ਜੀ ਕੀ ਆ, ਇੰਜ ਹੁੰਦਾ ਸੀ। ਪੂਰਾ ਹੱਥ ਥੱਲੇ ਨਹੀਂ ਸੀ ਆਉਂਦਾ, ਇੱਕ ਅੱਧੀ ਉਂਗਲ ਰਾਹ 'ਚ ਰਹਿ ਜਾਂਦੀ। ਇਹ ਲਹੂ ਲੁਹਾਨ ਹੱਥ ਲੈ ਕੇ ਆਉਣਾ। ਮੈਂ ਕਿਹਾ ਕੀ ਕਹਿੰਦਾ, ਅੱਬੇ ਨੂੰ ਕੁਰਕਣਾ ਦਾਣਾ ਫਿਰ ਗਿਆ। ਆਹ ਅੱਛਾ, ਇਦਾਂ ਜਿੱਦਾਂ ਦਾਣਾ ਫਿਰਨ ਵਾਲੀ ਗੱਲ ਹੈ ਨਾ, ਇਸੇ ਤਰ੍ਹਾਂ ਉਹ ਬੰਦੇ ਨੂੰ 10 ਪਾਉਂਡ ਯਾਨੀ ਉਹਨਾਂ ਨੇ ਸੋਨਾ ਪਿਆਤਾ, 10 ਪਾਉਂਡ ਪਿਘਲਾ ਕੇ ਸੋਨਾ ਪਿਆਤਾ, ਕਹਿੰਦੇ ਇਹਨੂੰ ਸਜ਼ਾ ਹੈ। ਇਹ ਕੈਸੀ ਗੱਲ ਹੈ? ਅੰਦਰ ਜੂਲਰ ਬੈਠਾ ਹੋਣਾ ਕੋਈ। 10 ਤੋਲੇ ਸੋਨਾ ਪਗਲਾ ਕੇ ਉਹਨੂੰ 10 ਪਾਉਂਡ 10 ਪਾਉਂਡ ਹਾਂਜੀ। ਪਾਉਂਡ ਹਾਂਜੀ ਉਹ ਕੀ ਹੋ ਗਿਆ ਤੈਨੂੰ? ਪਾਉਂਡ ਕਿੰਨਾ ਹੁੰਦਾ ਪਾਉਂਡ ਇੱਕ? ਹਾਂਜੀ, ਤੇ ਉਹਨੇ ਚੋਰੀ 5 ਕਿਲੋ ਉਹਨੇ ਚੋਰੀ ਕੀਤਾ ਸੀ। ਸੋਨਾ। ਉਹਨੇ ਕਿਹਾ ਪਗਲਾ ਕੇ ਉਹਨੂੰ ਪਿਆ ਦੇ। ਪਿਆ ਦੇ ਉਹਨੂੰ, ਤੇ ਮਰ ਗਿਆ। ਉਸਤਾਦ ਜੀ ਮਰਨਾ ਹੀ ਆਂਦੇ। ਓਏ ਉਹਨੇ ਤੇ ਤੋਲੇ ਤੇ ਮਰ ਜਾਣਾ ਸੀ। ਉਹ ਇਦਾਂ ਦੀਆਂ ਸਜ਼ਾਵਾਂ ਦਿੰਦੇ ਆ ਉੱਥੇ ਦੇ ਜੱਜ। ਮਤਲਬ ਇੱਕ ਬੰਦੇ ਨੇ ਅਗਰ ਕੋਈ ਚੀਜ਼ ਸਿੱਟੀ ਹੈ ਨਾ ਖਾ ਕੇ ਗੰਦੀ, ਉਹਨੇ ਕਹਿਣਾ ਪੂਰਾ ਝਾੜੂ ਨਾਲ ਪੂਰਾ ਸਾਫ਼ ਕਰੇ ਦੀ ਸਜ਼ਾ। ਉਹ ਭਾਵੇਂ ਦਿਲ ਕਰੇ ਬਿਲੀਅਨ ਆ ਮੈਂ ਨਾ, ਉਹਨੇ ਕਹਿਣਾ ਸਾਫ਼ ਕਰ ਸਕਦਾ। ਬਿਲਕੁਲ ਇਸ ਤਰ੍ਹਾਂ। ਉਹ ਫਿਰ ਉਹ ਵੀ ਸੀ ਇੱਕ ਪਤਾ ਨਹੀਂ ਕਿਹੜੀ ਬੁੱਢੀ ਨੂੰ ਉਹਨਾਂ ਨੇ ਸਜ਼ਾ ਬੰਦੇ ਨੂੰ ਦਿੱਤੀ ਕਿ ਵੀ ਕਮਰੇ ਦੇ ਅੰਦਰ ਤੂੰ ਟੀਵੀ ਵੇਖਣਾ ਸਿਰਫ ਇੰਨੇ ਸਾਲ। ਹਾਂਜੀ ਹਾਂਜੀ ਉਹ ਵੀ ਸੀ ਕੋਈ, ਉਹਨੇ ਵੀ ਕੋਈ ਹਰਕਤ ਕੀਤੀ ਸੀ। ਹਾਂ। ਉਹ ਮਤਲਬ ਉਹਦੇ ਸ਼ੋਰ ਦੀ ਵਜ੍ਹਾ ਤੋਂ ਸ਼ਾਇਦ ਕੋਈ ਆਂਢੀ ਗੁਆਂਢੀ ਡਿਸਟਰਬ ਹੁੰਦੇ ਸੀ। ਉੱਚੀ ਆਵਾਜ਼ ਫਿਲਮ ਲਾਈ ਸੀ, ਉਹਨੂੰ ਸਜ਼ਾ ਦਿੱਤੀ ਕਿ ਇਹਨੂੰ 1 ਸਾਲ ਜਾਂ ਪਤਾ ਨਹੀਂ ਕਿੰਨੀ ਦੇਰ ਸਿਰਫ 24 ਘੰਟੇ ਇਹਨੂੰ ਫਿਲਮ ਵਿਖਾਓ, ਇਹਨੂੰ ਪਤਾ ਲੱਗੇ ਕੀ ਇਜ਼ਤ ਹੁੰਦੀ। ਓਏ ਇਹਨੂੰ ਵੀ ਸੋਨਾ ਪਿਲਾਇਆ ਭਾਈ। ਸੋਨਾ ਪੀ ਕੇ ਤਾਂ ਮਹੀਨਾ ਪੈਂਪਰ ਲਾ ਕੇ ਫਿਰਦਾ ਰਿਹਾ। ਉਹ ਜਿਸ ਬੰਦੇ ਨੂੰ ਸੋਨੇ ਦੀ ਸਜ਼ਾ ਹੋਈ ਨਾ, ਉਹਨੂੰ ਕਹਿ ਰਿਹਾ ਭਾਜੀ ਬਾਥਰੂਮ ਦੱਸ ਕੇ ਜਾਇਓ। ਡਾਕਟਰਾਂ ਕੋ ਇੱਥੇ ਨਾਲੀ ਲਵਾ ਕੇ ਤੇ ਚੋਰੀ ਕਰ ਲਈ ਕਿ ਮੈਨੂੰ ਸੋਨਾ ਪਿਓ। ਉਹਨੂੰ ਸੋਨਾ ਪਿਆਇਆ ਤੇ ਉਸਤਾਦ ਜੀ ਤੇ ਢਿੱਡ ਤੇ ਮੁੱਕੇ ਮਾਰਨ ਡੇ, ਉਲਟੀ ਕਰਦੇ। ਉਹ ਸੋਨਾ ਪਿਆਰੇ ਤਰ੍ਹਾਂ ਕੋ ਆ ਘੁੱਟ ਮੈਨੂੰ ਲਵਾ ਦੋ ਆ ਨਾ ਆ ਨਾ ਮੈਨੂੰ ਦੇ ਦੋ ਇਹਨਾਂ। ਨਹੀਂ, ਇਹਨੂੰ ਸੋਨਾ ਪਿਆਰਾ ਤੇ ਉਹਨਾਂ ਕਹਿੰਦਾ ਸਪੀਲ ਕਰਾਇਆ ਅੰਦਰ। ਸੋ ਸਜ਼ਾ ਦਿੱਤੀ ਹੋਈ, ਉੱਥੇ ਨੋਨੀ ਵੀ ਖਲੋਤਾ ਸੀ, ਕਹਿੰਦੇ ਉਹਨੂੰ ਸੋਨਾ ਪਿਆਓ, ਇਹਨੂੰ ਕੋਝਾ ਪਿਆਓ। ਨਹੀਂ ਉਹਨਾਂ ਨੇ ਇਹਨੂੰ ਪਤਾ ਲੱਗਾ ਮੈਨੂੰ ਸੋਨਾ ਪਿਆਉਣਾ, ਇਹਨੇ ਵੱਡਾ ਛਾਪ ਡਬਲ ਕਰਕੇ ਨਾ ਉਹ ਐਂ ਸਾਰਾ ਅੰਦਰ ਸਿੱਟ ਕੇ ਨਾ ਤੇ ਉਹਦੇ ਜਿਹੜੇ ਨਹੀਂ ਹੋਣਦੇ ਉਹ ਇੱਥੇ ਡੰਡਾ ਹੀ ਫਸਾ ਉਹਨਾਂ ਨੇ ਚੱਲ ਵੀ ਐ ਕੀਤਾ ਉਹ ਸਾਰਾ ਛਾਪਰ ਚ। ਉਹ ਜਦੋਂ ਚਲੇ ਗਏ ਇਹਨੇ ਪੂਰਾ ਛਾਪਰ ਬਾਹਰ ਖਿੱਚ ਲਿਆ। ਉਹਦੀਆਂ ਚੈਨਾ ਪਾਈ ਤਾੜ ਉੱਤੇ ਸੁੱਟਿਆ ਸ਼ਾਪ ਇੱਥੇ ਸੁੱਟਿਆ ਡਬਲ ਕਰਕੇ। ਤੜੀਆਂ ਦੰਦਾ ਚੁੱਕਦਾ ਹੀ। ਬੰਦਾ ਮਰਨ ਦਾ ਨਾ ਜਿਵੇਂ ਇੱਕ ਅਫਸੋਸ ਹੁੰਦਾ ਨਾ, ਇਸੇ ਤਰ੍ਹਾਂ ਉਸਤਾਦ ਜੀ ਦੱਸਿਆ ਜਾਂਦਾ ਕਿ ਜਿਹੜੀ ਚਾਹ ਵਾ ਨਾ, ਚਾਹ ਜਿਹੜੀ ਅਸੀਂ ਪੀਨੇ ਆ, ਇਹ ਕੋਈ ਮਸ਼ਰੂਬ ਨਹੀਂ ਸੀ ਹੈਗਾ। ਯਾਨੀ ਜਿਹੜੀ ਅਸੀਂ ਪੀਣ ਲਈ ਹੁਣ ਰੂਟੀਨ ਬਣਾ ਲਈ ਕਿ ਦਿਨ ਚ 10-10 ਚਾਹਾਂ। ਜੀ ਸਰ ਜੀ। ਇਹ ਇੱਕ ਦਵਾਈ ਇਸਤੇਮਾਲ ਹੁੰਦੀ ਸੀ ਚੀਨ ਦੇ ਵਿੱਚ। ਲਓ ਦਵਾਈ ਦੇ ਤੌਰ ਤੇ ਇਸਤੇਮਾਲ ਹੁੰਦੀ ਸੀ। ਇਹਦੀਆਂ ਪੱਤੀਆਂ ਜਿਹੜੀਆਂ ਨਾ। ਉਹ ਭਾਈ ਬੱਸ ਕਰਦੇ ਨਹੀਂ, ਸਹੀ ਕਹਿ ਰਿਹਾ, ਸਹੀ। ਮੈਨੂੰ ਏਦਾਂ ਲੱਗਣ ਡਿਆ ਖਲਾਜ ਟੀ ਟਾਈਮ ਕਰਨੇ ਅਸੀਂ। ਨਹੀਂ ਸਹੀ ਗੱਲ ਹੈ। ਅਕਸਰ ਲੋਕ ਪਤਾ ਕਹਿੰਦੇ ਆ ਕਿ ਅਸੀਂ ਗੋਰਿਆਂ ਨੂੰ ਉੱਤੇ ਲਾਇਆ, ਗੋਰਿਆਂ ਦਾ ਬਦਲਾ ਲਿਆ, ਸਾਨੂੰ ਚਾਹ ਤੇ ਲਾਤਾ। ਹਾਂਜੀ ਸਹੀ ਗੱਲ। ਇਹ ਇਧਰੋਂ ਗਿਆ ਨਾ ਅਫਗਾਨਿਸਤਾਨ ਜੀ, ਇਧਰੋਂ ਗਿਆ। ਤੇ ਦੂਸਰੀ ਗੱਲ ਹੈ ਇੱਕ ਹੋਰ ਇੱਕ ਬੜੀ ਮਸ਼ਹੂਰ ਜ਼ਮਾਨਾ ਗੋਲੀ ਹੈ ਇੱਕ, ਉਹ ਵੀ ਜਿਸ ਕੰਮ ਲਈ ਯੂਜ਼ ਹੁੰਦੀ ਉਸ ਕੰਮ ਲਈ ਨਹੀਂ ਸੀ ਬਣੀ। ਹਾਂਜੀ ਹਾਂਜੀ। ਉਹਦੇ ਰਿਐਕਸ਼ਨ ਦੀ ਵਜ੍ਹਾ ਤੋਂ ਉਹਦੇ ਕੋਲ ਕੰਮ ਹੋਇਆ ਜਿਹੜਾ ਜੋ ਉਸੇ ਕੰਮ ਲਈ ਵਜ੍ਹਾ ਤੋਂ ਵਿਕੀ ਜਾ ਰਹੀ। ਉਹ ਇੰਡੀਅਨ ਬੰਦਾ ਸੀ, ਠੀਕ ਹੈ ਜੀ, ਉਹਦੇ ਨਾਂ ਤੋਂ ਆ। ਔਰ ਉਹ ਡਾਕਟਰ ਕੀ ਪਤਾ ਨਹੀਂ ਕੀ ਸੀ, ਉਹ ਕਿਸੇ ਹੋਰ ਮਕਸਦ ਵਾਸਤੇ ਸੀ। ਉਹ ਨਹੀਂ ਸਹੀ ਬਣੀ, ਉਹਦਾ ਉਹ ਉਲਟ ਹੋ ਗਿਆ ਫਾਰਮੂਲਾ, ਜਾਂ ਰਿਐਕਸ਼ਨ ਕਰ ਗਈ ਉਹਦੀ ਜਿਹੜੀ ਉਹ ਫਾਰਮੂਲਾ। ਉਹ ਹੁਣ ਹੋਰ ਕੰਮ ਤੇ ਯੂਜ਼ ਹੋ ਰਹੀ, ਕਿਸੇ ਹੋਰ ਮਰਜ਼ ਵਾਸਤੇ ਯੂਜ਼ ਹੋ ਰਹੀ। ਹਾਂਜੀ ਨਹੀਂ ਚਾਹ ਬੰਦੇ ਨੂੰ ਐਕਟਿਵ ਕਰਦੀ ਆ, ਦਿਮਾਗ ਖੋਲਦੀ ਆ ਉਸਤਾਦ ਜੀ। ਨਸ਼ਾ ਪਤਾ ਕਿਦਾਂ? ਨਹੀਂ, ਦਵਾਈ ਹੈ ਇਹ ਪਤਾ ਕਿਉਂ? ਇਹ ਕੋਈ ਵੀ ਦੁਨੀਆ ਦੀ ਚੀਜ਼ ਤੂੰ ਲਾ ਲਾ, ਤੈਨੂੰ ਖੋਲ ਦੇਗੀ। ਤੂੰ ਸਵੇਰੇ ਉੱਠ ਕੇ ਦਹੀਂ ਸ਼ੁਰੂ ਕਰ ਦੇ। ਐਸੇ ਬੰਦੇ ਨੇ ਜਿਹੜੇ ਸਵੇਰੇ ਉੱਠ ਕੇ ਲੱਸੀ ਨਾ ਪੀਣ, ਉਹਨਾਂ ਦੀਆਂ ਅੱਖਾਂ ਨਹੀਂ ਖੁੱਲਦੀਆਂ। ਐਸੇ ਬੰਦੇ ਨੇ ਲੱਸੀ ਪੀ ਲੈਣ, ਲੱਸੀ ਨਾ ਪੀਣ, ਉਹਨਾਂ ਦੀਆਂ ਅੱਖਾਂ ਨਹੀਂ ਖੁੱਲਦੀਆਂ। ਐਸੇ ਬੰਦੇ ਨੇ ਲੱਸੀ ਪੀ ਲੈਣ ਤੇ ਉਹਨਾਂ ਦੀਆਂ ਅੱਖਾਂ ਨਹੀਂ ਖੁੱਲਦੀਆਂ। ਜਿੰਨੇ ਜਿੱਥੇ ਲਾ ਲਿਆ ਬੋਡੀ ਉਧਰ ਚਲੀ ਗਈ। ਇਹ ਜ਼ਰੂਰੀ ਨਹੀਂ ਮੈਂ ਚਾਹ ਸੁਬਾਹ ਪੀਣਾ ਵਾ ਤੇਰੇ ਅੱਖਾਂ ਨਹੀਂ ਨਾ ਖੁੱਲਦੀਆਂ। 15 ਦਿਨ ਨਾ ਪੀ, 20 ਦਿਨ ਬਾਅਦ ਨਾਰਮਲ ਹੋ ਜਾਏਗਾ। ਹਰ ਚੀਜ਼ ਦੀ ਤੋੜ ਹੁੰਦੀ। ਹਾਂਜੀ, ਉਹ ਤੁਸੀਂ ਆਪ ਬਣਾਇਆ ਹੁੰਦਾ, ਚਾਹ ਦਾ ਨਹੀਂ ਕਸੂਰ।
ਹਾਂਜੀ, ਔਰ ਚੀਨ ਦੇ ਵਿੱਚ ਇਹ ਸਿਰਫ ਹਾਂ ਚਾਈਨਾ ਦੇ ਵਿੱਚ ਸਿਰਫ ਇੱਕ ਦਵਾ ਦੇ ਤੌਰ ਤੇ ਇਸਤੇਮਾਲ ਹੁੰਦੀ ਸੀ। ਇਹ ਦਵਾ ਤੋਂ ਬਾਅਦ ਅਸੀਂ ਉਹਨੂੰ ਇਹਦਾ ਬਕਾਇਦਾ ਐਡਿਕਸ਼ਨ ਕਰ ਲਈ ਐਸੀ ਚੀਜ਼ ਦਾ। ਹਾਂਜੀ, ਜਿਵੇਂ ਐਡਿਕਸ਼ਨ ਕਰ ਲਈ ਨਾ, ਇਸੇ ਤਰ੍ਹਾਂ ਉਸਤਾਦ ਜੀ ਜਾਪਾਨ ਦੇ ਵਿੱਚ ਇੱਕ ਦਰਖਤ ਸੀ, ਉਹ ਹੈ ਵਾ ਹੱਲੇ ਵੀ, ਕਿ ਉਹ ਦਰਖਤ ਜਿਹੜਾ ਰਾਤ ਨੂੰ ਜਦੋਂ ਸੂਰਜ ਗਰੂਬ ਹੋ ਜਾਂਦਾ ਤੇ ਧੂਆਂ ਛੱਡਦਾ। ਹੈ ਉਹਨੇ ਸ਼ੀਸ਼ਾ ਲਾ ਲੈਂਦਾ ਰਾਤ ਨੂੰ। ਗੈਸ ਹੋ ਗਈ। ਸਾਰੇ ਜਨਰਲ ਗੱਲ ਆ, ਜਦੋਂ ਗਰੂਬ ਹੋ ਜਾਂਦਾ ਨਾ ਸੂਰਜ, ਤੇ ਉਹ ਦਰਖਤ ਜਿਹੜਾ ਨਾ ਰਾਤ ਨੂੰ ਉਹਦੇ ਪੱਤਿਆਂ 'ਚੋਂ ਧੂਆਂ ਨਿਕਲਣਾ ਸ਼ੁਰੂ ਹੋ ਜਾਂਦਾ। ਆਹ ਤੇ ਕੋਈ ਕੁਦਰਤ ਹੋਏਗੀ, ਜਿਵੇਂ ਕਾਰਬਨ ਡਾਈਆਕਸਾਈਡ ਇਹੀ ਹੈ ਬਿਲਕੁਲ ਕਾਰਬਨ ਡਾਈਆਕਸਾਈਡ ਪਾਏ ਨਾ ਜਿੱਦਾਂ ਕਾਰਬਨ ਡਾਈਆਕਸਾਈਡ ਹਾਂ ਵੈਰੀ ਗੁੱਡ ਕਹਿ ਕੇ ਉਹ ਉਸਤਾਦ ਜੀ ਦਰਖਤ ਦਾ ਤੇਲ ਬਦਲਣ ਠੀਕ ਸੁਬਹ ਸੁਬਹ ਆਕਸੀਜਨ ਛੱਡਦੇ ਨੇ ਦਰਖਤ ਸਰ, ਆਕਸੀਜਨ ਜੀ। ਸੁਬਹ ਸ਼ਾਮ ਨੂੰ ਰਾਤ ਨੂੰ ਕਹਿੰਦੇ ਦਰਖਤਾਂ ਦੇ ਕੋਲ ਨਾ ਵਾਕ ਕਰੋ ਨਾ ਬੈਠੋ। ਉਹ ਜੋ ਖਾਰਜ ਹੁੰਦਾ ਨਾ ਉਹਨਾਂ ਚੋਂ ਜਿਹੜਾ, ਉਹ ਇਨਸਾਨੀ ਸਿਹਤ ਲਈ ਨੁਕਸਾਨ। ਯੈਸ ਨਹੀਂ ਉਹ ਤੇ ਕਹਿੰਦਾ ਧੂਆਂ ਮਾਰਦੇ ਵੀ ਕਿਤੇ ਉਹਦਾ ਰਿੰਗ ਪਿਸਟਨ ਪੈਣ ਵਾਲਾ। ਦਰਖਤ ਦਾ ਆਹੋ ਵੀ ਦੇਖ ਤਾਂ ਸਹੀ ਕਹਿੰਦਾ ਮੋਟਰਵੇ ਤੋਂ ਉਤਰਿਆ ਜਿੱਦਾਂ ਯਕਦਮ। ਵੀ ਦਰਖਤ ਦੇ ਥੱਲੇ ਕੋਈ ਨਾਰ ਘੁਮਾ ਗਿਆ ਵੀ ਧੂਆਂ ਨਿਕਲੀ ਆਉਂਦੇ। ਯਾਰ ਮੈਂ ਥੋੜੀ ਕਹਿਣ ਦੇ ਮਿੱਠੇ, ਉਹ ਤੇਰੀ ਤਹਿਕੀਕ ਚੱਦਰ ਹੀ ਤੇਰੀ ਤਹਿਕੀਕ ਵਾਲੀ ਹੈਗੀ। ਆਹ ਵੀ ਯਾਰ ਫਰੀਦ ਕੋ ਸਾਨੂੰ ਦੱਸ ਵੀ ਸੋਹਣਾ ਕੀਮਾ ਕਿੱਦਾਂ ਭੁੰਨੀਦਾ ਵਾ, ਕਾਲੀ ਮਿਰਚ ਵਾਲਾ ਕੀਮਾ ਕਿੱਦਾਂ ਭੁੰਨਣਾ। ਰੋਜ਼ੇ ਲੰਘਣ ਤੂੰ ਸਾਨੂੰ ਸਿਲੀ ਦੱਸੀ ਜਾਂਦਾ ਵਾ। ਆਉਂਦੀ ਹੈ ਹਵਾ। ਦਰਖਤ ਦੇ ਥੱਲੇ ਆਸੂ ਗਿਆ ਸਿੱਟਣ ਦੇ ਨਾ, ਸਾਰੇ ਥੱਲੇ ਜੰਗ ਲੱਗ ਗਈ। ਆਹੋ ਨਹੀਂ ਕਿਸੇ ਨੇ ਕੁਝ ਨਹੀਂ ਕੀਤਾ ਹੈਗਾ। ਦਰਖਤ ਆਪਣੇ ਆਪ ਹੀ ਉਹ ਧੂਆਂ ਛੱਡਣ ਲੱਗ ਪੈਂਦਾ ਰਾਤ ਨੂੰ। ਓਏ ਅੱਛਾ ਯਾਰ ਠੀਕ ਹੈ, ਛੱਡਣ ਲੱਗ ਪੈਂਦਾ ਤੇ ਕਿਹੜਾ ਸਾਡੇ ਘਰ ਵਾਲ ਛੱਡਦਾ, ਸਾਨੂੰ ਕਦੀ ਟੈਨਸ਼ਨ। ਉਹਦਾ ਦਰਖਤ ਨੂੰ ਚਿਮਨੀ ਪਵਾ। ਬੜੇ ਦੁਨੀਆ ਦੇ ਸਰ ਬੜੇ ਕੁਦਰਤ ਹੈ। ਉਸ ਦਰਖਤ ਦੇ ਲਾਗੇ ਕੋਈ ਜਾਵੇ ਨਾ ਤੇ ਦਰਖਤ ਆਪ ਕਹਿੰਦਾ ਕਾਕਾ ਪਰਾਂ ਹੋ ਜਾ, ਇੱਥੋਂ ਗਰਮ ਆ। ਯਾਰ ਦਰਖਤ ਨੂੰ ਬਾਂਸਰੀ ਪਵਾ, ਸੈੱਟ ਹੋ ਗਿਆ, ਧੂਆਂ ਨਹੀਂ ਮਾਰੇਗਾ ਫਿਰ। ਹੈ ਕੋਈ ਇੱਕ ਬੰਦਾ ਕਿਦਾਂ ਦਰਖਤ ਦੇ ਲਾਗੇ ਲੰਘਿਆ, ਉਹਨੇ ਕਿਹਾ ਦਰਖਤ ਭਾਜੀ ਕੀ ਗੱਲ ਅੱਜ ਧੂਆਂ ਨਹੀਂ ਛੱਡ ਰਿਹਾ? ਕਹਿੰਦਾ ਯਾਰ ਸਿਗਰਟ ਮੁੱਕ ਲੈਣ ਗਿਆ। ਇੱਕ ਦਿਨ ਕੋਲੋਂ ਦੇ ਇੱਕ ਬੰਦਾ ਨੇ ਕਿਹਾ, ਕਹਿੰਦਾ ਭਾਜੀ ਸਮੈਲ ਆ ਰਹੀ, ਕਹਿੰਦਾ ਅੱਜ ਪੱਕਾ ਲਾਇਆ। ਦਰਖਤ ਦੀ ਟਹਿਣੀ ਅੱਗੇ ਦੁਕਾਨਦਾਰ ਨੂੰ ਜਾ ਕੇ ਵੇਬ ਹੈਗਾ ਟਹਿਣੀ ਨਹੀਂ ਭਾਈ, ਦਰਖਤ ਇੰਨਾ ਧੂਆਂ ਛੱਡਣਾ, ਇੱਕ ਬੰਦਾ ਲਾਗੂ ਨਾ ਦੂਸਰੇ ਨੂੰ ਕਹਿਣ ਡਿਆ ਭਾਈ ਇਹਦਾ ਤੇਲ ਬਦਲਵਾ ਯਾਰ, ਇੰਨਾ ਧੂਆਂ ਛੱਡਣ ਡਿਆ। ਕੱਚਾ ਧੂਆਂ ਹੱਥ ਟੁੱਟ ਗਿਆ। ਦਰਖਤ ਧੂਆਂ ਛੱਡਣ ਦੇ ਫਰੀਦ ਕੌਰ ਨਾਲ ਦੇਖਣ ਦੇ ਕਿ ਇਹਦੇ ਪਿੱਛੇ ਸਿੰਗਰ ਕਿੱਥੇ ਹੈ। ਨਹੀਂ ਉਹ ਪਤਾ ਕੀ ਗੱਲ ਆ, ਇਹ ਹੁਣ ਗੱਲ ਹੋ ਜਾਂਦੀ ਨਾ, ਲੇਕਿਨ ਉਹਦੀ ਇੱਕ ਮਿਕਦਾਰ ਹੁੰਦੀ ਆ। ਉਹ ਇਸ ਤਰ੍ਹਾਂ ਨਹੀਂ ਹੋਣਾ ਕਿ ਵੀ ਧੂਏ 'ਚ ਨਜ਼ਰ ਹੀ ਕੁਛ ਨਾ ਆਵੇ ਇੰਨਾ ਛੱਡਦਾ ਨਾ। ਲਾਈਕ ਉਹਦੀ ਇੱਕ ਲੌਜੀਕ ਹੋਏਗੀ ਕਿ ਵੀ ਹਲਕਾ ਜਿਹਾ ਜਾਂ ਕਿਸੇ ਇੱਕ ਟਾਈਮ ਜਾਂ ਕੁਛ, ਬਸ ਇਹ ਹੀ ਆ। ਹੁਣ ਅਸੀਂ ਪੰਜਾਬੀ ਜਿੱਦਾਂ ਕਹਿੰਦੇ ਧੂਆਂ ਛੱਡਦਾ, ਸਾਡੇ ਦਿਨ 'ਚ ਫੌਰਨ ਇੱਕ ਉਹ ਬੱਦਲ ਟਾਈਪ ਦਾ ਆ ਜਾਂਦਾ ਵੀ ਨਜ਼ਰ ਹੀ ਕੁਛ ਨਹੀਂ ਆਉਂਦਾ ਹੋਣਾ ਸਾਨੂੰ। ਸੋਹਣਾ ਸਾਨੂੰ ਇਹ ਦੱਸ ਵੀ ਸੌਲ ਫਿਸ਼ ਜਿਹੜੀ ਆ ਅੱਛੀ ਕਿੱਦਾਂ ਪੱਕਦੀ ਆ, ਸਾਨੂੰ ਕੋਈ ਏਦਾਂ ਦੀ ਤਕਨੀਕ ਦੱਸ ਵੀ ਸਾਡਾ ਸਿਲਸਿਲੀ ਦਾ ਦਰਖਤ ਦਾ ਕੀ ਤਲਕ ਦੱਸ ਵੀ ਅਸੀਂ ਕੋਤਾ ਬਣਾਉਣਾ ਥੱਲੇ। ਕਾਜੀ ਸਾਡਾ ਇਹਦਾ ਕੀ ਤਲਕ ਕੁਛ ਸਾਨੂੰ ਤਕਨੀਕ ਓਏ ਪਾਗਲਾ, ਦਿਮਾਗ ਨਹੀਂ ਬੰਨੀਦਾ ਦਰਖਤਾਂ ਨਾਲ। ਦਰਖਤ ਧੂਆਂ ਛੱਡਣ ਡਿਆ ਤੇ ਇੱਕ ਬੰਦਾ ਕਹਿੰਦਾ ਲੋਡ ਜ਼ਿਆਦਾ। ਯਾਰ ਮੈਨੂੰ ਦੱਸੋ, ਸੌਲ ਮੱਛੀ ਅਗਰ ਮੈਂ ਮੰਗਾਵਾਂ 3-4 ਕਿਲੋ 5 ਕਿਲੋ, ਉਹਨੂੰ ਕਟਵਾ ਲਵਾਂ, ਉਹ ਤੁਹਾਡੇ ਚੋਂ ਉਹ ਬਾਰਬੀਕਿਊ ਵਾਲੇ ਭੁੰਨ ਦੇਣਗੇ? ਖਾ ਲਾਂਗੇ ਸਾਜੀ ਕੋਈ ਮਸਾਲਾ ਲਾ ਕੇ ਬਾਰਬੀਕਿਊ ਵਾਲੇ ਵਿਦਆਊਟ ਘਿਓ ਤੋਂ ਹਲਕਾ, ਲੇਕਿਨ ਉੱਤੇ ਖਲੋਗੇ। ਹਾਂ ਲੇਕਿਨ ਉਹਨੂੰ ਉਹ ਦੂਜਾ ਜ਼ੈਤੂਨ ਦੇ ਨਾਲ ਕਰਨਾ, ਜ਼ੈਤੂਨ ਲਾਉਣਾ ਉੱਤੇ ਹਲਕਾ ਦੂਜਾ ਘੇ ਨਹੀਂ ਲਾਉਣਾ। ਭਾਈ ਨਾ ਕੱਲ ਸਮਾਨ ਲਿਆਨੇ ਉਹਦਾ ਨਹੀਂ ਉਹ ਐਵੇਂ ਵੇੜ 5 ਕਿਲੋ ਸੌਲ ਬੇਟੇ ਤੇਰੇ ਲਈ ਤੇ ਸੌਲ ਬਣ ਜਾਣਾ। ਨਹੀਂ ਤੁਸੀਂ ਸਾਰੀ ਜ਼ਿੰਦਗੀ ਸਿਰੇ ਖਾਦੇ ਆ, ਸੌਲ ਖਾਂਦੇ ਹੁਣ ਸਾਨੂੰ। ਮੇਰਾ ਸਿਰਾ ਨਾ ਖਾ। ਆਹੋ ਮੈਂ ਗੱਲ ਕਰਦਾ ਵਾਂ, ਕੱਲ ਨੂੰ ਉਹ ਬਾਰਬੀਕਿਊ ਵਾਲਾ ਸਿਸਟਮ ਲਿਆਨੇ ਇੱਥੇ, ਠੀਕ ਹੈ। ਉਹਦੇ ਤੇ ਉਹਦੇ ਕੋ ਕਰਾ ਲੈਨੇ ਆ, ਉਹ ਰੈਸਪੀ ਜਿਹੜੀ ਆ ਦੋਸਤ ਕੋ ਕਰਵਾ ਕੇ VIP ਮਸਾਲਾ। ਕਿਹੜਾ ਦੋਸਤ? ਮੇਰੇ ਉੱਥੇ ਬੜੇ ਦੋਸਤ ਨੇ ਵੈਸੇ ਮੰਡੀ ਕੁਆਟਰ। ਇਹਨੇ ਤੁਹਾਡੇ ਕੋਲ ਸਾਰਾ ਸਮਾਨ ਮੰਗਾ ਕੇ ਪਤਾ ਕਿ ਉਸਤਾਦ ਜੀ ਕਰੋ ਫੋਨ ਹੋਣਾ, ਬੂਤ ਬਹੁਤ ਖਰਾਬ ਹੈ, ਮੈਂ ਜਾਵਾਂ ਫਿਰ ਉਹ ਸਾਰਾ ਸਮਾਨ ਪਿਆ ਰਹਿ ਜਾਣਾ। ਤੇ ਇਹਨੇ ਇਹ ਵੀ ਕਹਿਣਾ ਵਾ ਕਿ ਸਾਜੀ ਸਾਰੀ ਖਰਾਬ ਹੋ ਗਈ, ਮੈਂ ਲੈ ਜਾ। ਹਾਂ ਉਸਤਾਦ ਜੀ ਜੈਨੂਇਨ ਕਹਿ ਰਿਹਾ, ਉਹਦੇ ਉਹ ਰੈਸਪੀ ਕੀ ਬੜੀ ਉਹਨਾਂ ਕੋ ਕੀ ਆ ਐਕਸਪੀਰੀਅੰਸ ਕੀ ਤਜਰਬਾ ਕੀ ਉਹਨਾਂ ਦਾ? ਤਜਰਬਾ ਇਹ ਹਰ ਈਦ ਤੇ ਅਸੀਂ VIP ਵੱਡੇ ਲੈਵਲ ਦਾ ਬਾਰਬੀਕਿਊ ਕਰੀਦਾ, ਅੱਧੇ ਕੱਟੇ ਦਾ। 1.5 ਕਿਲੋ ਗੋਸ਼ਤ ਦਾ, ਅੱਧੇ ਕੱਟੇ ਦਾ ਮਤਲਬ ਪਿਛਲੀ ਸਾਈਡ ਪੂਰੀ ਦਾ, ਫਰੰਟ ਉਹਦਾ ਘਰ ਰੱਖੀਦਾ। ਅੱਧੇ ਕੱਟੇ ਪੱਟੇ ਦਾ। ਸਾਡੇ ਸੌਲ ਲੱਭਦੇ ਕਿਤੋਂ ਜੈਨੂਇਨ? ਨਵਲਟੀ ਪੁੱਲ ਦੇ ਥੱਲੋਂ ਬੇਬਾਦ ਜਿਹੜਾ ਮਰਜ਼ੀ ਰੰਗ ਲੈ ਲਓ। ਜੀ ਨਵਲਟੀ ਪੁੱਲ ਦੇ ਥੱਲੋਂ ਜਿਹੜਾ ਮਰਜ਼ੀ ਰੰਗ ਲੈ ਲਓ, ਜੈਨੂਇਨ ਕਹਿ ਰਿਹਾ। ਉਸਤਾਦ ਜੀ ਨੂੰ ਸਾਰਾ ਪਤਾ ਵਾ, ਉਹ ਕੱਲ ਹੀ ਮੁਲਕ ਵਤਨ ਕਰਕੇ ਆਏ। ਮੈਂ ਉਹੀ ਕਹਿ ਰਿਹਾ ਵਾਂ, ਨਵਲਟੀ ਪੁੱਲ ਦੇ ਥੱਲੋਂ ਜਿਹੜੀ ਮਰਜ਼ੀ ਮੱਛੀ ਲੈ ਕੇ ਜਿਹੜਾ ਮਰਜ਼ੀ ਰੰਗ ਲੈ ਲਓ, ਨਿਸ਼ਾਤ ਵਾਲਿਆਂ ਦੀ ਮੱਖੀ ਹੈ ਉਹ ਮੱਛੀ। ਇੰਨੀ ਸੀਰੀਅਸ ਦੱਸ ਯਾਰ, ਇੱਕ ਮਿੰਟ ਮੈਨੂੰ ਨਾ ਇੱਕ ਦੋ ਮੈਂ ਗੱਲਾਂ, ਮੈਂ ਅੱਜ ਚੌਥਾ ਪੰਜਵਾਂ ਸ਼ੋਅ ਹੋ ਗਿਆ, ਮੈਂ ਕਰਨੀਆਂ ਮੈਂ ਭੁੱਲ ਜਾਣਾ। ਚੁੱਪ। ਜਰਮਨੀ ਦੇ ਵਿੱਚ ਜਿੰਨੇ ਮੇਰੇ ਭਰਾ ਨੇ ਦੋਸਤ ਨੇ, ਮੈਨੂੰ ਫੌਰਨ ਈਮੇਲ ਕਰ ਦਿਓ ਐਸ ਈਮੇਲ ਤੇ, ਜਿਹੜੇ ਜਰਮਨੀ 'ਚ ਨੇ, ਸਪੈਸ਼ਲ ਜਰਮਨੀ 'ਚ, ਠੀਕ ਆ ਜੀ। ਉਹ ਨੈਗੇਟਿਵ ਵਾਂਗੂ ਜ਼ਰੂਰਤ ਆ ਮੈਨੂੰ।
ਤੇ ਦੂਜਾ ਉਹ ਜਿਹੜਾ ਮੈਂ ਆਦਮ ਜੀ ਵਾਲਾ ਕਿਹਾ ਸੀ, ਉਹਦੇ 'ਚ ਮੈਨੂੰ 2-4 ਦੋਸਤਾਂ ਨੇ ਮੈਸੇਜ ਕੀਤੇ ਨੇ, ਉਹ ਮੈਂ ਕਰਦਾ ਗੱਲ। ਤੇ ਤੀਜਾ ਹੋਰ ਮੈਂ ਕੀ ਕਹਿਣਾ ਸੀ, ਹਾਂ ਤੀਜਾ ਯਾਰ ਕੋਈ ਐਸਾ ਬੰਦਾ ਹੈਗਾ ਜਿਹਦਾ ਕਾਸਮੈਟਿਕ ਨਾਲ ਬਹੁਤ ਹਾਈ ਲੈਵਲ ਦੇ ਨਾਲ ਤਲਕ ਹੋਵੇ, ਯਾਨੀ ਆ ਗਲੀਆਂ ਮਹੱਲੇ ਵਾਲੀ ਨਹੀਂ ਕਿ ਆ 35 ਰੁਪਏ ਵਾਲੀ ਬੇਸ ਲੈ ਲਓ, 250 ਵਾਲੀ ਲੈ ਲਓ, 1600 ਵਾਲੀ ਲੈ ਲਓ, ਲੈਵਲ ਜਿਹਦੇ ਨਾਲ ਸਕਿਨ ਨਾ ਖਰਾਬ ਹੋਵੇ ਸਾਡੀ, ਭਾਵੇਂ ਅਸੀਂ 10 ਸਾਲ ਯੂਜ਼ ਕਰਦੇ ਰਹੀਏ, ਐਸਾ ਬ੍ਰਾਂਡ ਹੋਵੇ ਔਰ ਸਾਡੇ ਕਲਰਾਂ ਦੇ ਹਿਸਾਬ ਦੇ ਨਾਲ ਸਾਨੂੰ ਉਹ ਦੱਸੇ ਕਿ ਜੀ ਤੁਸੀਂ ਦਾਨਿਸ਼ ਭਾਈ ਇੰਨੇ ਨੰਬਰ ਇਸ ਕੰਪਨੀ ਦੀ ਬੇਸ ਯੂਜ਼ ਕਰ ਲੈਣ, ਹਲਕੀ ਜੀ ਬੇਸ, ਕਿਉਂਕਿ ਅਸੀਂ ਬੇਸ ਨਹੀਂ ਲਾਉਂਦੇ, ਸਾਡੇ ਫੇਸ ਕਾਲੇ ਹੁੰਦੇ ਨੇ। ਕੋਈ ਵੀ ਚੈਨਲ ਮਾੜੇ ਤੋਂ ਮਾੜਾ ਵੀ ਫੇਸ ਤੇ ਬੇਸ ਹਲਕਾ ਜਿਹਾ ਕਰਨ ਤੋਂ ਬਗੈਰ ਨਹੀਂ ਪੈਂਦੇ, ਕਿਉਂਕਿ ਜਦੋਂ ਬੇਸ ਲੱਗੀ ਹੁੰਦੀ ਨਾ ਸਰ, ਉਦੋਂ ਲਾਈਟ ਨਾਲ ਤੁਹਾਡਾ ਫੇਸ ਡਬਲ ਹੋ ਜਾਂਦਾ। ਅਸੀਂ ਉਹ ਕੋਈ ਵੀ ਨਹੀਂ ਲਾਉਂਦੇ ਤੇ ਇਸ ਤੋਂ ਸਾਡਾ ਲੱਗਦਾ ਯਾਰ ਇਹਨਾਂ ਦੇ ਰੰਗ ਕਾਲੇ ਨੇ, ਕਿੱਦਾਂ ਦੇ ਨੇ ਫਲਾਣੇ। ਉਹਦੀ ਵਜ੍ਹਾ ਹੈ ਅਸੀਂ ਮੂੰਹ ਵੀ ਨਹੀਂ ਧੋਂਦੇ, ਇੱਕ ਵਾਰੀ ਧੋਨੇ ਸਵੇਰੇ, ਮੁੜ ਕੇ 3 ਟੀਟਮ ਉਸੇ ਮੂੰਹ ਧੋਪੇ ਮੂੰਹ 'ਚ ਕਰ ਦਿੰਦੇ। ਸਹੀ ਨਹੀਂ ਸਹੀ ਗੱਲ ਹੈ ਨਾ। ਤੇ ਉਹ ਸਾਨੂੰ ਵੈਸੇ ਇੱਕ ਸਵਾਲ ਇੱਕ ਬ੍ਰਾਂਡ ਅੱਛਾ ਦੱਸਣਾ, ਦੂਸਰਾ ਕੋਈ ਐਸਾ ਐਕਸਪਰਟ ਜਿਹੜਾ ਜਿਹਨੂੰ ਸਕਿਨਸ ਦਾ ਪਤਾ ਹੋਵੇ ਕਿ ਫਰੀਦ ਨੂੰ ਇਹ ਨੰਬਰ ਅੱਛੀ ਰਹੇਗੀ, ਮੈਨੂੰ ਇਹ ਮੇਰਾ ਹਾਲ 1-2 ਸਾਨੂੰ ਇਹ ਜਿਹੜੇ ਕਲਰ ਨੇ ਫੈਸਲ ਹੋ ਗਿਆ ਜਾਂ ਨਾਲ, ਤੇ ਦਾਨਿਸ਼ ਦਾ ਥੋੜਾ ਡਾਰਕ ਆ, ਇਹਦੇ ਲਈ ਕੋਈ ਹੋਰ ਨੰਬਰ, ਯਾਨੀ ਤੁਸੀਂ ਦੱਸਣਾ ਮੈਨੂੰ ਲਾਜ਼ਮੀ, ਐਕਸਪਰਟ ਲੇਕਿਨ ਬ੍ਰਾਂਡ ਹੋਵੇ ਔਰ ਉਹਦਾ ਕੋਈ ਨੁਕਸਾਨ ਨਾ ਹੋਵੇ। ਅੱਛਾ ਇੱਕ ਹੋਰ ਗੱਲ ਉਸਤਾਦ ਜੀ, ਆ ਜਿਹੜੇ ਲੋਕ ਮਤਲਬ ਕੀ ਕਰਦੇ ਨੇ YouTube ਤੇ ਸ਼ੋਜ਼ ਕਰਦੇ, ਕੋਈ ਭੱਲਿਆਂ ਵਾਲਾ ਬਣ ਗਿਆ, ਕੋਈ ਠੇਕੇਦਾਰ ਬਣ ਗਿਆ, ਕੋਈ ਸਿਚੁਏਸ਼ਨਲ ਜਿਹੜੇ ਕਰਦੇ ਨੇ, ਕੁਛ ਵੀ ਮੈਨੂੰ ਬਹੁਤ ਲੋਕ ਕਹਿੰਦੇ ਨੇ, ਮੈਨੂੰ ਕੱਲ ਇੱਕ ਮੈਸੇਜ, ਅਸੀਂ ਜੇ ਕਰੀਏ ਤੇ ਅਸੀਂ ਤੇ ਕਿੱਦਾਂ ਨਾ ਕਰਾਂਗੇ। ਮੈਨੂੰ ਉਹ ਬੰਦੇ ਨੇ ਮੈਸੇਜ ਉਹਨੇ ਕਿਹਾ, ਜਾਨੀ ਭਾਈ ਤੁਸੀਂ ਉਹ ਤੁਹਾਡਾ ਉਹ ਜਿਹੜਾ ਸਜਾਦ ਜੀ ਦੀ ਟੀਮ ਵਾਲਾ, ਤੁਹਾਡੇ ਏਡੇ ਅੱਛੇ ਵਿਊਜ਼ ਆਉਂਦੇ ਸੀ, ਠੀਕ ਹੈ ਨਾ, ਮਤਲਬ ਤੁਹਾਡੇ ਬਹੁਤ ਅੱਛੇ ਵਿਊਜ਼ ਆਉਂਦੇ ਸੀ, ਤੁਸੀਂ ਉਹ ਕਿਉਂ ਨਹੀਂ ਕਰ। ਸਰ ਮੈਂ ਨਾ ਪਤਾ ਕੀ ਗੱਲ ਆ, ਉਹ ਇੰਨਾ ਅਸੀਂ ਕਦੋਂ ਸ਼ੁਰੂ ਕੀਤਾ ਸੀ ਤੁਹਾਨੂੰ ਪਤਾ? ਫੈਸਲ ਦੇ ਨਾਲ ਸਭ ਤੋਂ ਪਹਿਲਾਂ ਆਪਣੇ ਦਫ਼ਤਰ ਥੱਲੇ ਆ ਕੇ ਉੱਤੇ ਜਾ ਕੇ ਕਿੰਨੋ, ਲੇਕਿਨ ਗੱਲ ਸਾਹ ਜੀ ਉਹ ਸਾਰੇ ਕਰਦੇ ਫਿਰਦੇ ਨੇ, ਉਹਦੇ 'ਚ ਕਰਾਂਗੇ ਉਹ 1-2 ਕੰਮ ਨੇ ਉਹ ਕਰ ਲੈਣੇ, ਲੇਕਿਨ ਕਰਾਂਗੇ ਆਪਾਂ ਇੱਕ ਵਲੌਗ ਟਾਈਪ, ਯਾਨੀ ਲਾਈਕ ਆਪਾਂ ਇੱਥੋਂ ਨਿਕਲੇ, ਉਹੀ ਗੱਲ ਜਿਹੜੀ ਮੈਂ ਕਹੀ ਸੀ ਕਿ ਆਪਾਂ 5-7 ਦਿਨ ਲਈ ਕਿਤੇ ਨਿਕਲੇ ਆ ਤੇ ਟੀ ਟਾਈਮ ਵੀ ਹੋਈ ਜਾ ਰਿਹਾ, ਉਹਦੇ ਵਿੱਚੋਂ ਹੀ ਕਰੀ ਜਾ ਰਹੇ, ਔਰ ਅਸੀਂ ਫਿਰ ਮੁਖਤਲਿਫ ਸਿਚੁਏਸ਼ਨਾਂ ਦੇ ਕਰੀ ਵੀ ਜਾ ਰਹੇ, ਉਹ ਕਰਾਂਗੇ ਇਨਸ਼ਾਅੱਲਾ। ਉਹ ਕਿਹੜਾ ਔਖਾ ਕੰਮ ਆ, ਤੂੰ ਸਾਈਕਲਾਂ ਵਾਲਾ ਬਣ ਜਾ ਤੇ ਮੈਂ ਮੋਟਰਸਾਈਕਲ ਲੈ ਕੇ ਆ ਗਿਆ, ਤੇ ਉੱਥੇ ਫਿਲਮ ਦੀ ਤੁਹਾਡੇ ਵਰਗੀਆਂ ਨੈਸ਼ ਗੱਲਾਂ ਕਿਹਨੇ ਕਰਨੀਆਂ, ਜਾਂ ਮਿੱਠੇ ਵਰਗੀਆਂ, ਜਾਂ ਆਹ ਵੇ ਕਰੈਕਟਰ। ਉਸਤਾਦ ਜੀ ਇਦੋਂ ਬਾਅਦ ਟੂਰ ਮਾਰੀਏ ਫਿਰ ਨੇਪਾਲ ਦਾ, ਲੇਕਿਨ ਉਹ ਉਸਤਾਦ ਜੀ ਉਹ ਰਹਿਣ, ਮੈਨੂੰ ਪਤਾ ਉਹਦੇ ਵਿਊਜ਼ ਬਹੁਤ ਹੁੰਦੇ ਨੇ, ਪਹਿਲੇ ਔਲਾਦ ਉਹਦੀ ਆਡੀਅנס ਬਹੁਤ ਆ, ਜੀ ਉਹਦੀ ਆਡੀਅנס ਬਹੁਤ ਆ, ਉਹਦੇ ਵਿਊਜ਼ ਬਹੁਤ ਹੁੰਦੇ ਨੇ, ਲੋਕ ਬਹੁਤ ਪਸੰਦ ਕਰਦੇ ਨੇ। ਅਸੀਂ ਅਗਰ ਇੱਕ ਸ਼ੋਅ ਕਰੀਏ ਨਾ ਬਾਹਰ, ਸਾਡੇ 4 ਗੁਣਾ ਜ਼ਿਆਦਾ ਵਿਊਜ਼ ਆਉਂਦੇ ਨੇ। ਗੌਰ ਕੀਤਾ ਤੁਸੀਂ ਕਦੀ? ਅਸੀਂ ਬਾਹਰ ਕੀਤਾ ਜਾਈਏ ਵਲੌਗ ਕਰੀਏ ਤੇ ਸਾਡੇ 4 ਗੁਣਾ, ਇਹਦੇ ਨਾਲੋਂ 4 ਗੁਣਾ ਜ਼ਿਆਦਾ ਹੁੰਦੇ ਨੇ। ਸਮਝ ਆ ਰਹੀ ਨਾ ਗੱਲ ਦੀ? ਇਸੇ ਤਰ੍ਹਾਂ ਜਿਵੇਂ ਵਿਊਜ਼ ਦੀ ਗੱਲ ਹੋਣ ਡਈ ਨਾ ਉਸਤਾਦ ਜੀ, ਸੁਡਾਨ ਦੇ ਵਿੱਚ ਇੱਕ ਇਲਾਕਾ ਵਾ, ਨਹੀਂ ਤੇ ਸੁਣ ਲਓ ਨਾ, ਹੋ ਸਕਦਾ ਉੱਥੇ ਦਾ ਕੋਈ ਯੂਟਿਊਬਰ ਹੋਵੇ, ਉਹਨੇ ਕੋਈ ਕੀਤਾ ਹੋਵੇ, ਉਹਦੇ ਹਿਸਾਬ ਦੀ ਗੱਲ ਸੁਣ ਲਓ। ਹਾਂਜੀ ਸੁਡਾਨ ਦਾ ਇੱਕ ਇਲਾਕਾ ਵਾ ਫਿਜ਼ੇਵੜੀ, ਫਿਜ਼ੀਵੜੀ ਉਹਦਾ ਨਾਮ ਆ ਇਲਾਕੇ ਦਾ। ਉੱਥੇ ਦੇ ਕੁਛ ਉੱਥੇ ਕੀੜੇ ਪਾਏ ਜਾਂਦੇ ਨੇ ਕਿ ਉਹ ਕਹਿੰਦੇ ਨੇ ਕਿ ਕੀੜੇ ਸਾਰੇ ਬੋਲਦੇ ਨੇ ਔਰ ਇੱਕੋ ਆਵਾਜ਼ ਦੇ ਵਿੱਚ ਬੋਲਦੇ ਨੇ, ਏਦਾਂ ਲੱਗਦਾ ਜਿਵੇਂ ਕੋਈ ਗਾਣਾ ਗਾ ਰਿਹਾ। ਚਲੋ ਕੀੜੇ ਹਾਂਜੀ ਜੀ, ਇਲਾਕਾ ਵੀ ਉਹ ਦੱਸਦਾ ਵਾ ਕਿ YouTube ਵਾਲੀ ਮਾਈ ਨੂੰ ਵੀ ਕਹੀਏ ਨਾ ਕਿ ਦੱਸ ਕਹਿੰਦੇ ਮੱਛਰ ਨਹੀਂ ਫਾਟਾ। ਉਸਤਾਦ ਜੀ ਤੁਸੀਂ ਸਹੀ ਦੱਸੋ, ਲਾਵਾ YouTube ਨਾਲ ਕੀ ਚੱਲੇਗਾ, ਪਹਿਲੇ 1 ਮਿੰਟ ਦੱਸਣਾ ਸਰ। ਛੱਡੂ ਰਿਸਰਚਰ ਨਹੀਂ ਉਹਦਾ ਸਰ ਜਨਰਲ ਗੱਲ ਕਰ ਰਿਹਾ ਵਾਂ। ਉੱਥੇ ਕੁਝ ਐਸੇ ਦਰਖਤ ਵੀ ਪਾਏ ਜਾਂਦੇ ਜਿਹੜੇ ਜਿਨ੍ਹਾਂ ਚੋਂ ਧੂਆਂ ਛੱਡਦੇ ਧੂਆਂ ਛੱਡਦੇ ਹੋ। ਇਹਨਾਂ ਦੇ ਨਾਮ ਨਾ ਵੀ ਲਾਓ, ਫਰੀਦ ਛੱਡੋ ਚੀਮਾ, ਫਰੀ ਛੱਡਦਾ ਫਰੀਦ ਛੱਡੋ ਚਲੋਟਾ। ਅੱਛਾ ਸਹੀ ਸੀਗਾ। ਫਜ਼ੇਵੜੀ ਇਲਾਕੇ ਦੇ ਉਹ ਸੁਡਾਨ ਦੇ ਵਿੱਚ ਉਹ ਕੀੜੇ ਕੁਝ ਪਾਏ ਜਾਂਦੇ, ਰੇਤਲੀ ਉਹ ਮੈਂ ਸੁਣ ਲਿਆ ਕੀੜੇ ਪਾਏ ਜਾਂਦੇ, ਉਹ ਇਕੱਠੇ ਬੋਲਦੇ ਨੇ ਕੋਰਸ ਦੇ ਵਿੱਚ, ਉਹੀ ਗੱਲ ਪਾ ਲਈ ਆਪਣੀ, ਕੋਰਸ ਸੀਗੇ ਨੇ, ਸਿੱਧਾ ਕਹਿ ਵੀ ਸਾਜਿਓ ਕੀੜੇ ਕੋਰਸ ਸੀਗੇ ਨੇ, ਵੀ ਜਦੋਂ ਕੁਝ ਕਹਿੰਦੇ ਨੇ ਤੇ ਇੰਜ ਲੱਗਦਾ ਕੋਈ ਬੰਦਾ ਗਾ ਰਿਹਾ। ਕੀ ਮਸਲਾ? ਉਹ ਸਮਝ ਗਿਆ, ਇਹ ਗੱਲ ਨਹੀਂ, ਕੋਰਸ ਨਹੀਂ ਕਹਿੰਦੇ, ਜਦੋਂ ਇਕੱਠਾ ਬੰਦਾ ਗਾਉਂਦਾ ਹੋਵੇ ਉਹਨੂੰ ਕੋਰਸ ਨਹੀਂ ਕਹਿੰਦੇ। ਭਰਾ ਦੀ ਮਹਿੰਦੀ ਤੇ ਬੁਲਾ ਲੈ ਕੀੜੇ ਹੋਏ। ਕੀੜੇ ਨੂੰ ਫੋਨ ਕਰਕੇ ਕਹਿੰਦਾ 22 ਤਰੀਕ ਦਾ ਕੀ ਲਓਗੇ, ਤੇ ਕੀੜਿਆਂ ਨੂੰ ਰਵਾਸ ਪਾਈਆ ਚੀਨੀ ਦੇਣ ਡਿਆ। ਤੇ ਕੀੜਾ ਅੱਗੇ ਉਹ ਨਹੀਂ, ਇੱਕ ਦਾ ਸਾਡੇ ਨਾਲ ਨਾ ਗੱਲ ਹੁਣ ਗੱਲ ਕਰ, ਮੈਨੂੰ ਇਹ ਦੱਸ ਵੀ ਉਹ ਅੱਛਾ ਉਹ ਜਦੋਂ ਬੋਲਦੇ ਨੇ ਤੇ ਫਿਰ ਉਹ ਕੀ ਹੁੰਦਾ ਵਾ, ਇੰਜ ਲੱਗਦਾ ਗਾਉਂਦੇ ਨੇ, ਉਹ ਏਦਾਂ ਲੱਗਦਾ ਜਿਵੇਂ ਕੋਈ ਗਾ ਰਿਹਾ ਵਾ ਕੋਰਸ ਇਕੱਠੇ। ਅੱਛਾ ਤੁਸੀਂ ਅਕਸਰ ਵੇਖਿਆ ਘਰਾਂ ਦੇ ਵਿੱਚ ਟਰ 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 ਉਹ ਟਿੱਡੀ, ਉਹ ਬਹੁਤ ਖਤਰਨਾਕ ਹੁੰਦੀ ਹੁੰਦੀ। ਹਾਂਜੀ ਉਹ ਟਿੱਡੀ ਹੁੰਦੀ ਹੈ ਨਾ, ਲਾਈਕ ਐਸ ਦਿਸ, ਲੇਕਿਨ ਇਹਦੀ ਤੇ ਆਵਾਜ਼ ਟੁੱਟਵੀਂ ਜੀ ਹੈ ਨਾ, ਟੁੱਟਵੇਂ ਨਹੀਂ ਹੁੰਦੀ। ਹਾਂ ਟੁੱਟਵੀਂ ਅੱਛਾ, ਉਹਦੀ ਇੱਕੋ ਲਹਿ ਦੇ ਵਿੱਚ ਕਰਦੇ ਉਹ ਨੇ। ਇੱਕੋ ਚਲੋ ਇਹ ਵੀ ਇਹਨੂੰ ਪਤਾ ਹੈ, ਇਹ ਵੀ ਇਹਨੂੰ ਪਤਾ ਹੈ। ਛੱਡ ਦੇ ਤੂੰ, ਛੱਡ ਦੇ, ਚੈੱਕ ਕਰ। ਉਹਨੇ
ਬਰਾਦਰੀ ਦੇ ਕੀੜੇ ਨਾਲ ਆਪਣੀਆਂ ਅਗਲੀਆਂ ਦੋ ਲੱਤਾਂ ਵੀ ਕਰਨੀ। ਇੱਕ ਕੀੜੇ ਨੇ ਵੈਲਨ ਪੜਿਆ ਸੀ ਐ ਜਾਂ ਫਿਰ ਇਸ ਵਾਰੀ ਵਿਆਹ ਤੇ ਕੀੜੇ ਬੁੱਕ ਕਰ ਲਾ। ਅੱਲਾ ਦੇ ਬੰਦੇ ਕਿਤੇ ਸਾਰੇ ਕੰਮ ਪਾ ਦੇ ਕੀੜੇ। ਯਾਰ ਸਾਰੇ ਗਾਮਾਂ ਪਾ ਦੇ ਕੀੜੇ। ਕੀੜੇ ਨੂੰ ਵੇਖ ਵੇਖ ਕੇ ਕਹਿੰਦੇ ਕਲਾਕਾਰ ਲੋਕ ਭਾਈ। ਕੀੜੇ ਨੂੰ ਫੋਨ ਕਰਕੇ ਕਹਿੰਦੇ ਹਾਂਜੀ ਫਿਰ ਉਹਦੇ ਪ੍ਰੋਗਰਾਮ ਦੇ ਉਹ ਕੀੜਾ ਕੋ ਕਹਿੰਦਾ ਮੈਂ ਮੇਨ ਨਾਲ ਗੱਲ ਕਰਾਉਣਾ। ਭਾਈ ਇੱਕ ਆਪਣੇ ਭਰਾਵਾਂ ਨੂੰ ਮਿਹਣੇ ਮਾਰਦੇ ਆ, ਕਹਿੰਦਾ ਵੇਖੋ ਕੀੜੇ ਕਿੱਥੇ ਪਹੁੰਚ ਗਏ, ਤੁਸੀਂ ਹਾਲੇ ਤੱਕ ਸੁੱਤੇ ਹੁੰਦੇ। ਭਾਈ ਕੀੜਾ ਆਇਆ ਤੇ ਘਰ ਉਹਨੇ ਜਿਹੜੇ ਵਾਰ ਰੱਖੇ ਤੇ ਐ ਅੰਗੂਠੀਆਂ ਪਾਈਆਂ ਸੋਹਣਾ ਤਲੂਕਾ ਵੀ ਆਉਂਦੇ ਨੇ ਕਰਕੇ। ਕੀੜੇ ਨੂੰ ਕਹਿ ਰਿਹਾ ਹੈ ਕੀੜੇ ਖਾਂ ਜੀ। ਜੇ ਕੋਈ ਇਨਫੋਰਮੇਸ਼ਨ ਦੇਣੀ ਕੋਈ ਸਾਡੇ ਹਿਸਾਬ ਦੀ ਕੋਈ ਲੈ ਯਾਰ ਮੈਂ ਜੈਨੂਇਨ ਇਨਫੋਰਮੇਸ਼ਨ ਉਹ ਨਹੀਂ ਹੈਗੀ ਕਿ ਜਿਹੜੀ ਫਿੱਕੀ ਇਨਫੋਰਮੇਸ਼ਨ ਆ। ਇਹ ਉਹ ਇਨਫੋਰਮੇਸ਼ਨ ਅਥੈਂਟਿਕ ਆ, ਤੁਹਾਨੂੰ ਸਬੂਤ ਪ੍ਰੂਫ ਸਾਰਾ ਕੁਝ ਮਿਲੇਗਾ। ਕੀੜੇ ਨੂੰ ਕਹਿਣ ਡਿਆ ਭੈਰਵੀ ਰਾਗ ਸੁਣਾ। ਅੱਲਾ ਦੇ ਬੰਦੇ ਰੋਜ਼ੇ ਆ ਕੋਈ ਚਿੜਾ ਪਕੌੜਾ ਦੱਸ ਕਿੱਦਾਂ ਬਣਦਾ ਵਾ, ਸਾਨੂੰ ਇਹ ਦੱਸ ਵੀ ਉਹ ਚਨਾ ਚਾਟ ਕਿੱਦਾਂ ਮੈਂ ਤੈਨੂੰ ਦੱਸਿਆ ਸੌਲ ਵਾਲੀ ਗੱਲ। ਆਹੋ ਉਸਤਾਦ ਜੀ 4 ਤੋਂ 5 ਕਿਲੋ ਸੌਲ, 5 ਕਿਲੋ ਬਹੁਤ ਹੈ। ਐ ਵੇਖ 10 ਮਜ਼ਾ ਆ ਬੰਦੇ ਰਿਹਾ। ਵਾਸਤੇ ਹਾਂ ਇੱਕ ਬੰਦਾ ਅੱਧਾ ਕਿਲੋ ਖਾ ਲੇਗਾ ਨਾ। ਨਹੀਂ ਗਰਮ ਨਹੀਂ ਹੁੰਦੀ, ਇਹ ਐਵੇਂ ਗੱਲਾਂ ਹੀ ਨੇ। ਜ਼ਿੰਦਗੀ 'ਚ ਕਦੀ ਇਹ ਗੱਲ ਨਹੀਂ ਸੋਚਣੀ ਮੱਛੀ ਖਾਣ ਲੱਗਿਆ। ਯੈਸ ਨਾਲ ਕੋ ਗਜ਼ਲ ਗੀਤ ਦਾ ਨਹੀਂ, ਮੱਛੀ ਜਿਹੜੀ ਫਾਇਦੇਮੰਦ ਹੀ ਹੁੰਦੀ। ਬਿਹਤਰ ਐਕਸ ਜ਼ਿਆਦਾ ਕੋਈ ਵੀ ਚੀਜ਼ ਖਾਓ ਉਹ ਤੁਹਾਨੂੰ ਰਿਐਕਟ ਕਰ ਦੇਗੀ। ਦੁਨੀਆ ਦੀ ਜਿੱਡੀ ਮਰਜ਼ੀ ਸਿਹਤਮੰਦ ਚੀਜ਼ ਓਵਰ ਖਾ ਲਓ ਤੇ ਤੁਹਾਨੂੰ ਉਹ ਖਰਾਬੀ ਕਰੇਗੀ। ਬਿਲਕੁਲ ਇਸ ਤਰ੍ਹਾਂ ਹੀ ਸਾਜੀ ਇੱਕ ਬੰਦਾ ਭਲਵਾਨ ਬਣਨ ਦੀ ਕੋਸ਼ਿਸ਼ 'ਚ ਸੀਗਾ ਤੇ ਜਿਮ ਜਾਂਦਾ ਸੀ ਤੇ ਉਹ ਕੇਲੇ ਖਾਣੇ ਸ਼ੁਰੂ ਕਰਤੇ ਨੇ ਤੇ ਉਹ ਇੰਨੇ ਕੇਲੇ ਖਾ ਗਿਆ ਕਿ ਡਾਕਟਰਾਂ ਨੇ ਆਪਰੇਸ਼ਨ ਨਾਲ ਕੱਢੇ ਉਹਦਾ ਗੁੱਦਾ ਇੱਥੋਂ। ਹਾਂਜੀ ਹੋ ਜਾਂਦਾ ਜ਼ਿਆਦਾ ਯਾਰ ਡੈਥ ਨਹੀਂ ਹੋਈ ਆ ਪਤਾ ਨਹੀਂ ਕਿਹੜੇ ਫੈਸਲਾਬਾਦ ਦੇ ਮਹੱਲੇ 'ਚ। ਮੇਰਾ ਦੋਸਤ ਦੱਸ ਰਿਹਾ ਸੀ ਕੋਈ ਪਤਾ ਨਹੀਂ ਉਹ ਰੈੱਡ ਬੁੱਲ ਪੀਂਦਾ ਸੀ ਮੁੰਡਾ ਰੋਜ਼। ਰੈੱਡ ਬੁੱਲ ਬੜੀ ਖਤਰਨਾਕ ਆ। ਹਾਂਜੀ ਮੈਨੂੰ ਇਹ ਨਹੀਂ ਵੀ ਰੋਜ਼ ਹੀ ਤੁਸੀਂ ਪੀ ਜਾਓ એનર્ਜੀ ਡਰਿੰਕ ਔਰ ਬਹੁਤ ਹੈਵੀ એનર્ਜੀ। ਉਹਦੀ ਆਦਤ ਬਣ ਗਈ, ਉਹਨੇ ਰੋਜ਼ ਕਹਿਣਾ ਲੈ ਇੱਕ ਰੈੱਡ। ਉਹਦਾ ਪਿੱਤਾ ਪਾਟ ਗਿਆ, ਫਟ ਗਿਆ। ਸਟਿੰਗ ਵੀ ਉਹੀ ਚੀਜ਼ ਆ ਤਕਰੀਬਨ। ਕੋਈ ਵੀ ਤੁਸੀਂ ਡੇਲੀ ਹਾਂ ਉਹ 1 ਇੰਚ ਲੰਬਾ ਹੁੰਦਾ ਕੀੜਾ। ਚੱਲ ਠੀਕ ਹੈ ਉਹ ਕਿਤੇ ਬੁੱਕ ਕਰਾਉਣੇ ਅਸੀਂ ਉਹੀ ਫੇਰ ਉਹ ਕੀੜੇ। ਫਿਰ ਚਾਈਨਾ ਦੇ ਨੇ ਕੀੜੇ, ਹੁੰਦਾ ਹੀ ਨਹੀਂ ਸਰ। ਉੱਥੇ ਦੇ ਕੀੜੇ ਹੁੰਦੇ 1.5 ਇੰਚ 2 ਇੰਚ। ਸਰ 1 ਇੰਚ ਦਾ ਕੀੜਾ ਵਾ ਔਰ ਕੀੜੇ ਉਹ ਉਹ ਖਾਂਦੇ ਵੀ ਆ। ਉਹ ਸਾਜੀ ਜੀਂਦੇ ਉਹ ਕਰੈਕਟਰ ਨਹੀਂ ਸੀ ਸਾਨੂੰ ਵੀਡੀਓ ਆਈ ਜਿਹੜਾ ਦੁਬਈ ਆਇਆ ਸੀ। ਉਹ ਕਹਿੰਦਾ ਮੈਂ ਸ਼ਰਤ ਲਾ ਕੇ ਖਾ ਗਿਆ ਸੀ। ਹਾਂ ਓਏ ਉਹ ਬੜਾ ਨਾਈਸ ਸੀ, ਉਹਦੀਆਂ ਗੱਲਾਂ ਬਹੁਤ ਨਾਈਸ। ਤੁਸੀਂ ਦੇਖਿਆ ਚੈਨਲ ਦੇ ਵਿੱਚ ਇੱਕ ਪੌਦਾ ਵਾ, ਪੌਦਾ ਮੂੰਹ ਖੋਲਦਾ ਵਾ ਤੇ ਪਰਿੰਦਾ ਫੜ ਲੈਂਦਾ ਇੰਜ ਕਰਕੇ। ਪਰਿੰਦੇ ਨੂੰ ਫੜ ਲੈਂਦਾ ਪੌਦਾ। ਉਹ ਵੀਡੀਓ ਹੈਗੀ, ਉਹ ਵੀ ਐਨੀਮੇਸ਼ਨ ਹੈ ਚਾਰ ਜਬ। ਮੈਂ ਜਿਹੜੀ ਗੱਲ ਨਹੀਂ ਹੋ ਸਕਦਾ। ਜੈਨੂਇਨ ਪੌਦੇ ਬੜੇ ਬੜੇ ਜ਼ਾਲਮ ਨੇ। ਹਾਂਜੀ ਹਾਂ ਇੰਜ ਕਰਕੇ ਲਵੇੜ ਕੇ ਬੜੇ ਬੜੇ ਸੈਂਸੇਬਲ ਪੌਦੇ ਨੇ ਭਾਵੇਂ ਜਿਹੜੇ ਮਤਲਬ ਹੁਣ ਜਾਨਦਾਰ ਤੇ ਸਾਰੇ ਹੀ ਹੁੰਦੇ ਨੇ ਲੇਕਿਨ ਉਹਦੇ ਚ ਕੋਈ ਖਾਸ ਵੀ ਉਹਦੀ ਸੈਂਸ ਪਾਈ ਜਾਂਦੀ। ਕੋਈ ਮਤਲਬ ਇਸ ਤਰ੍ਹਾਂ ਦੇ ਵੀ ਨੇ, ਉਹਨਾਂ ਨੂੰ ਛੂ ਲਓ ਤੁਸੀਂ ਤੇ ਉਹ ਮੁਰਦੇ ਆ ਜਾਂਦੇ। ਜੀ ਸਾਰੋਂ ਉਹਨਾਂ ਸੈਂਸ ਉਹਨਾਂ ਦੀ ਕਈਆਂ ਦੀ ਜ਼ਿਆਦਾ। ਜਿਵੇਂ ਬੰਦੇ ਜਾਨਵਰ ਯਾਨੀ ਜਿਹੜੇ ਸਾਡੇ ਵਰਗੇ ਵੀ ਜਾਨਵਰ ਆ ਜੀ ਆ ਜਾਨਵਰਾਂ ਦੇ ਵਿੱਚੋਂ ਇਹ ਕਿੱਡਾ ਸਿਆਣਾ ਯਾਰ ਗਿੱਜ ਕਿੱਡੀ ਛੇਤੀ ਜਾਂਦਾ। ਤੇ ਆਹ ਤੇ ਯਾਰ ਖੋਤਾ ਹੀ ਇੱਕ ਮਿਸਾਲ ਹੁੰਦਾ ਨਾ। ਤੇ ਅਸੀਂ ਇਨਸਾਨਾਂ 'ਚ ਵੀ ਯਾਰ ਮੋਟੇ ਦਿਮਾਗ ਦਾ ਬਰੀਕ ਦਿਮਾਗ ਦਾ ਆ ਤੇ ਯਾਰ ਇਹਨੂੰ ਗੱਲ ਕਰਨਾ ਹੁੰਦਾ। ਸਾਰੇ ਉਹ ਵੀ ਤੇ ਜਾਨਦਾਰ ਨੇ ਨਾ ਤੇ ਉਹਨਾਂ 'ਚ ਵੀ ਹੋਏਗਾ ਕਿ ਕਿਸੇ ਦੀ ਸੈਂਸ ਜ਼ਿਆਦਾ ਹੋਏਗੀ ਕਿਸੇ ਦੀ ਘੱਟ ਹੋਏਗੀ। ਇੱਕ ਭਾਵੇਂ ਪੌਦਾ ਦਰਖਤ ਹੈਗਾ ਵਾ ਉਹਦੇ ਨਾਲ ਤੁਸੀਂ ਲੈਟਰ ਲਾ ਦਿਓ ਕੋ ਅੱਗ ਲਾ ਉਹ ਤੇ ਸਾਰੇ ਥੱਲੇ ਪਾਣੇ ਦੁਕਾਨ ਪਾ ਲਓ ਤੇ ਜਿਹੜਾ ਆਵੇ ਉਹਨੂੰ ਕਹੋ ਭਾਜੀ ਲੈਟਰ ਹੋਣ ਲੱਗਾ। ਔਰ ਉਹ ਜ਼ਮੀਨ ਦੋਸਤ ਚਲੇ ਜਾਂਦੇ ਨੇ ਕੀੜੇ। ਹਾਂ ਠੀਕ ਹੈ ਜੀ। ਕੀੜੇ ਤੇ ਭਾਈ ਤੇ ਅਗਲੇ ਦੇ ਮੁਲਕ ਚੋਂ ਨਿਕਲਦੇ ਨਾਲ ਜੇ ਵਜਾਉਂਦੇ ਹੀ। ਆਹੋ ਟਕ 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 ਪੂਰੀ ਟੀਮ ਹੁੰਦੀ 12 ਕੀੜਿਆਂ ਦੀ ਹਨਾ। ਨੇ ਕੀੜੇ ਨੂੰ ਜਾ ਕੇ ਕਿਹਾ ਸਾਡੇ ਫੰਕਸ਼ਨ ਤੇ ਆ। ਕੀੜਾ ਕਹਿੰਦਾ ਜੇ ਮੈਂ ਡੈਰੀ ਵੇਖ ਲਾਂ। ਬਾਈ ਉਹ ਵੇਲੀ ਹੈ ਜੀ, ਬਾਕੀ ਸਾਰੀਆਂ ਬੁੱਕਾਂ। ਇੱਕ ਬਜ਼ੁਰਗ ਕੀੜਾ ਬਾਹਰ ਨਿਕਲਦਾ ਕਹਿਣ ਡਿਆ ਪਹਿਲੇ ਚੰਗਾ ਕਹਿੰਦੇ ਸੀ। ਹਾਂ ਯਾਰ ਇਹ ਸੱਚ ਬਣਾ। ਚਲੋ ਫਰੀਦ ਖਾਨ ਰਿਸਰਚ ਸਾਨੂੰ ਉਹ ਦੱਸ। ਉਹਨਾਂ ਕੋਲ ਡਾਂਸਰ ਵੀ ਨੇ ਕੀੜੇ, ਯਾਨੀ ਡਾਂਸਰ ਕੀੜੇ ਕੋ 10 ਕਰਕੇ ਜਾ ਕੇ ਆਹਾ ਨਹੀਂ ਝੁੰਬਰ ਵਾਲੇ ਕੀੜੇ ਝੂਮਰਾਂ ਦੇ ਕੀੜੇ ਨਹੀਂ ਨਹੀਂ ਉਹਨਾਂ ਕੋਲ ਟਿੱਡੀਆਂ ਹੋਣਗੀਆਂ ਤੇ ਪਤਾ। ਟਿੱਡੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ। ਹਾਂ ਟਿੱਡੀਆਂ ਫਰਾਕਾਂ ਪਾ ਕੇ ਤੇ ਹਾਂਜੀ ਤੂੰ ਸਾਨੂੰ ਇਹ ਤੇਰੇ ਫਰਾਕ ਮੇ। ਹਾਂ ਅੱਛਾ ਚੁਕੰਦਰ ਔਰ ਅਨਾਰ ਦਾ ਜਿਹੜਾ ਕੰਬੀਨੇਸ਼ਨ ਬਣਾ ਕੇ ਜੂਸ ਬਣਦਾ ਵਾ ਓਏ ਉਹ ਇਹ ਕੀ ਹੁੰਦਾ? ਇਹਦੇ ਵਾਲਦ ਸਾਹਿਬ ਤੁਸੀਂ ਇੰਨਾ ਹਾਂਡੀ 'ਚ ਪਾਣੀ ਪਾਉਂਦੇ ਕਿ ਸੇਫਟੀ ਜੈਕਟਾਂ ਪਾ ਕੇ ਰੋਟੀ ਖਾਣੀ ਪੈਂਦੀ ਹੈ। ਉਹ ਹੀ ਹਾਂਡੀ ਚ ਡੋਈ ਨਹੀਂ ਹੁੰਦੀ। ਸੇਫਟੀ ਜੈਕਟ ਪਾ। ਸਹੀ ਗੱਲ ਹੈ। ਇਹ ਜਿਹੜੇ ਜੋਗਰ ਪਾਏ ਜਿਹੜੇ ਭਾਈ ਰੋਟੀ ਖਾਣੀ ਭਾਈ ਮੈਂ ਕਹਿੰਦਾ ਤੇਰੇ ਬਾਅਦ ਤੁਸੀਂ ਆਂਡੀ ਚ ਇੰਨਾ ਪਾਣੀ ਪਾਉਂਦੇ ਸੇਫਟੀ ਜੈਕਟ ਪਾ ਕੇ ਰੋਟੀ ਖਾਣੀ। ਕਿਤੇ ਜੇ ਕੋਈ ਡੁੱਬ ਗਿਆ ਲੈ ਗੱਲ ਚੋਰੀ ਹੋ ਗਈ। ਜਾਣੀ ਵੱਡੇ ਢੱਟ ਤੇ ਅੱਛਾ ਉਹ ਕਹਿੰਦੇ ਆ ਇਹ ਹਾਫ ਬੋਇਲ ਅੰਡੇ। ਅੱਛਾ ਤਹਿਕੀਕ ਉਸਤਾਦ ਜੀ ਤੁਸੀਂ ਮਟਨ ਦਾ ਰੋਸ਼ ਪੀਣਾ ਵਾ। ਰੋਸ਼ ਓਏ ਰੋਸ਼ ਸ਼ੋਰਵਾ ਹਾਏ ਹਾਏ ਰੋਸ਼ ਕਰ ਪੁੱਤਰ ਰੋਸ਼ ਕਿਤੇ ਨਹੀਂ ਪਕਣਾ। ਚੱਥਾ ਹੀ ਫੜ ਲਵਾਂਗਾ ਕਿਤੇ। ਮਟਨ ਦਾ ਰੋਸ਼ ਪੀਆ ਕਰੋ ਉਸਤਾਦ ਜੀ, ਇਸ ਕਿਸਮ ਦੀ ਤੁਹਾਡੀ ਨਸਾਂ ਖੋਲਦੀਆਂ ਕੋਈ
ਤੂੰ ਇੱਕ ਦਿਨ ਦੇ ਵਿੱਚ 20 ਗਜ਼ਲਾਂ ਲਿਖ ਜਾਵੇਂਗਾ ਫਰੀਦ, ਕਵਿਤਾएं। ਹਾਂ ਆਹ ਤਹਿਕੀਕੀ ਕੀ ਜਿਹੜਾ 20 ਕੀੜੇ ਗਾਉਂਦੇ ਨੱਚਣ, ਇਹ ਤਹਿਕੀਕ ਕੱਖ ਵੀ ਨਹੀਂ ਹੈਗੀ। ਯਾਰ ਕੀੜਿਆਂ ਦੀ ਛੱਡਦੇ, ਅਮਰੀਕਾ 'ਚ ਇੱਕ ਜੰਗਲ ਹੈਗਾ ਉਸਤਾਦ ਜੀ, ਉੱਥੋਂ ਦੇ ਵਿੱਚ ਦਰਖਤ ਜਿਹੜੇ ਨੇ ਉਹਨਾਂ 'ਚੋਂ ਸੀਟੀਆਂ ਦੀਆਂ ਆਵਾਜ਼ਾਂ ਆਉਂਦੀਆਂ। ਚੱਲ ਵੜਦੀ ਅੰਦਰ ਜਿਹੜਾ ਬੈਂਡ ਚੱਲਣ ਡਿਆ ਪੂਰਾ, ਯਾਰ ਸਿਰਫ ਇੱਕ ਦਫਾ ਇਹ ਫੈਮਿਲੀ ਨਾਲ ਗਿਆ, ਉਦੋਂ ਇਹਨੇ ਸੁਣ ਲਈਆਂ, ਹੁਣ ਇਹਨੇ ਉਹ ਗੱਲ ਨਹੀਂ ਲੱਕੜ ਹਾਰੇ ਦੇ ਬੱਚੇ, ਦਰਖਤਾਂ ਤੋਂ ਬਾਹਰ ਵੀ ਆ ਜਾ। ਜਦੋਂ ਗੱਲ ਤਹਿਕੀਕ ਨਾ ਕਰਾਂਗੇ, ਹੁਣ ਰੌਲਾ ਪਤਾ ਕੀ, ਤੁਹਾਨੂੰ ਸਾਨੂੰ ਲੱਗਦਾ ਕਿ ਇਹ ਗੱਲ ਅਜੀਬ ਆ, ਲੇਕਿਨ ਉਹ ਦਰਖਤ ਦੇ ਵਿੱਚ ਨਾ ਉਹ ਜਿਹੜੇ ਪੱਤੇ ਨੇ ਨਾ, ਉਹ ਫੋਲਡ ਹੋ ਕੇ ਨਾ ਤੇ ਇੱਕ ਬੰਸਰੀ ਟਾਈਪ ਬਣ ਜਾਂਦੇ ਨੇ, ਠੀਕ ਆ, ਉਹ ਹਵਾ ਵੱਜਦੀ ਚੱਲ ਬੰਸਰੀ ਬੰਸਰੀ ਆਰੇ ਯਾਰ ਉਹ ਬੰਸਰੀ। ਜਾਂ ਮਾਫ ਕੀਤਾ। ਜਾ ਕੰਮ ਕਰ, ਚੱਲ ਇੱਕ ਤੋਂ ਕਰੀ। ਕਹਿੰਦਾ ਦਰਖਤ ਸੀਟੀਆਂ ਮਾਰਦੇ, ਯਾਨੀ ਕਿ ਤੇਰੇ ਕਹਿਣ ਦਾ ਮਤਲਬ ਆ ਗਰਾਊਂਡ ਦੇ ਵਿੱਚ ਦਰਖਤ ਮੈਂ ਸ਼ੁਰੂ ਕਰਾ ਦੇ। ਹੈਂ? ਮਰ ਜਾ ਫਰੀਦ ਐਡਾ ਤੂੰ ਸਰ ਨਹੀਂ ਕਿੱਕਰ ਸਾਬਰੀ ਹੈ ਜਾ। ਉਸਤਾਦ ਜੀ ਮੰਨੋ ਨਾ ਮੰਨੋ, ਇਹ ਪਿਛਲੇ ਜਨਮ ਚ ਨਾ ਟਾਰਜ਼ਨ ਸੀਗਾ। ਮੈਂ ਟਾਰਜ਼ਨ ਨਹੀਂ ਸੀ ਬੇਟਾ, ਲੱਕੜ ਹਾਰੇ ਦਾ ਬੱਚਾ। ਇਹ ਟਾਰਜ਼ਨ ਹੁੰਦਾ ਨਾ ਪਿਛਲੇ ਜਨਮ ਚ, ਇਹਨੇ ਆਂਸੀ ਕਰਿਆ ਕਰਨਾ, ਇਹਨੇ ਅਲਾਪ ਕਰਿਆ ਕਰਨਾ, ਤੇ ਦਰਖਤ ਪੈ ਗਏ ਜੀ। ਉਹਦੀ ਜਿਹੜੇ ਪੱਤੇ ਨੇ ਨਾ, ਉਹ ਪੱਤੇ ਫੋਲਡ ਹੋ ਕੇ ਨਾ, ਜਿਵੇਂ ਇਹ ਪੱਤਾ ਨਾ ਜੀ, ਇਹ ਪੱਤਾ ਇਹਨੇ ਫੋਲਡ ਹੋ ਕੇ ਉਹ ਇਦਾਂ ਹੋ ਜਾਂਦਾ, ਇਹ ਟੈਪ, ਠੀਕ ਹੈ ਜੀ। ਹੁਣ ਉਹ ਪੱਤੇ ਜਿਹੜੇ ਇਦਾਂ ਹੋ ਜਾਂਦੇ ਨੇ, ਤੇ ਜਦੋਂ ਹਵਾ ਵੱਜਦੀ ਨਾ, ਤੇਜ਼ ਹਵਾ, ਉਹਦੇ ਵਿੱਚੋਂ ਸੀਟੀ ਬਣ ਕੇ ਬੇਟਾ ਜੀ ਮੈਂ ਤੁਹਾਨੂੰ ਇਹਦੀ ਦੱਸ ਦਿੰਦਾ, ਬਾਂਸੁਰੀ ਜਿਹੜੀ ਹੈ ਨਾ, ਇਹਦੀ ਇਜਾਦ ਹੀ ਇੱਥੋਂ ਹੋਈ। ਹਾਂ, ਬਾਂਸੁਰੀ ਦੀ ਇਜਾਦ ਇਹ ਹੈ ਕਿ ਇਹ ਉਹੀ ਇੱਕ ਉਹਦਾ ਨਾ ਸੀ, ਉਹ ਬਾਂਸ ਟੈਪ ਚੀਜ਼, ਉਹਨੂੰ ਤਰੇੜ ਆ ਗਈ ਉਤੋਂ, ਤਰੇੜ ਆ ਗਈ। ਜਦੋਂ ਉਹਦੇ ਚ ਇਧਰੋਂ ਹਵਾ ਜਾਂਦੀ ਸੀ ਨਾ, ਉਹ ਤਰੇੜ ਥਾਨੀ ਇੱਕ ਸੁਰ ਜਾਂਦਾ ਸੀ, ਬੜਾ ਮਿੱਠਾ ਜਿਹਾ ਬਾਂਸਰੀ ਵਾਲਾ, ਠੀਕ ਹੈ ਨਾ। ਉੱਥੋਂ ਇਹ ਮੈਂ ਸੁਣਿਆ ਕਿ ਆਈਡੀਆ ਸ਼ੁਰੂ ਹੋਇਆ। ਨਹੀਂ ਸੁਣਿਆ ਨਹੀਂ, ਇਹ ਬਜ਼ੁਰਗਾਂ ਦੱਸਿਆ ਵਾ, ਜਿਹੜੀ ਗੱਲ ਜੈਨੂਅਨ ਮੰਨ ਲੈਣੀ ਚਾਹੀਦੀ ਹੈ। ਹੁਣ ਮੈਨੂੰ ਆਇਨਸਟਾਈਨ ਦੇ ਬਾਰੇ ਜੇਕਰ ਪਤਾ ਹੋਵੇ ਤੇ ਮੈਂ ਉਹਦਾ ਰਿਸ਼ਤੇਦਾਰ ਹਾਂ। ਨਹੀਂ, ਆਇਨਸਟਾਈਨ ਦਾ ਮੈਨੂੰ ਅਗਰ ਗਜਰੇਲਾ ਬਣਾਉਣਾ ਹੋਵੇ ਤੇ ਮੈਂ ਕੁੱਕ ਦਾ ਮੁੰਡਾ ਹਾਂ। ਕਦੀ ਵੀ ਨਹੀਂ ਤੁਹਾਨੂੰ ਇਹੋ ਜਿਹੀਆਂ ਗੱਲਾਂ, ਤੁਹਾਨੂੰ ਹਮੇਸ਼ਾ ਪਤਾ ਹੋਏਗਾ ਪੂੜਾ ਪਹਿਲੋਂ ਸਭ ਤੋਂ ਕਿੰਨੇ ਪਾਇਆ ਸੀ ਢੋਲਕ ਨੂੰ। ਜੀ ਕਿਉਂਕਿ ਮੇਰਾ ਸ਼ੌਕ ਆ, ਮੇਰੇ ਤਹਿਕੀਕ ਉਹ ਸ਼ੌਕ ਨਹੀਂ ਹੈਗਾ, ਮਜਬੂਰੀ ਆ। ਵੱਡੇ ਜਿਹੜੇ ਉਹਨਾਂ ਕੱਢ ਦੇਣਾ ਘਰੋਂ, ਉਹ ਰਫੀ ਸਾਹਿਬ ਸਾਹਮਣੇ ਬੈਠੇ ਨੇ, ਉਹਨਾਂ ਨੂੰ ਬੈਠੇ ਰਹਿਣ ਦੇ, ਤੁਸੀਂ ਮੇਰੇ ਨਾਲ ਗੱਲ ਕਰੋ। ਪਹਿਲੇ ਤੇ ਮੈਂ ਤਾਂ ਸਾਬਤ ਕਰਾਂਗਾ। ਉਹਨਾਂ ਨੇ ਕੰਡ ਨਹੀਂ ਕਰਨੀ ਬੇਟਾ, ਤੂੰ ਕੰਡ ਕੀਤੀ ਉਹਨਾਂ ਨੇ ਬੇਦ ਵੀ। ਮੈਂ ਕਿਹਾ ਮੈਂ ਉਹਦੇ ਨਾਲ ਖੰਡ ਵੀ ਕਰ ਦਾਂਗਾ, ਚੀਨੀ ਵੀ ਕਰ ਦਾਂਗਾ। ਠੀਕ ਹੈ ਨਾ, ਇੱਕ ਬੰਦੇ ਨੂੰ ਸ਼ੌਕ ਆ, ਇੱਕ ਬੰਦਾ ਜੱਟ ਆ, ਨਾਈਆਂ ਦਾ ਕੰਮ ਕਰਦਾ ਕਿ ਨਹੀਂ ਭਰਾ ਤੇਰਾ, ਹਾਂਜੀ, ਉਹਨੂੰ ਹੁਣ ਪਤਾ ਹੋਵੇ ਵੀ ਉਸ ਤਰ੍ਹਾਂ ਕਿੱਥੋਂ ਯਾਦ ਹੋਇਆ ਸੀ, ਇਹਦਾ ਮਤਲਬ ਕਿ ਉਹ ਨਾਈ ਆ। ਸਾਰੇ ਇਹ ਵੀ ਇੱਕ ਸ਼ੋਭਾ ਹੀ ਹੈ। ਸਰ ਮਰਾਸਪੁਣਾ ਬੇਸਿਕਲੀ ਸ਼ੋਭਾ ਹੀ ਹੈ। ਸਰ ਮੰਨ ਲਿਆ ਤਦੀ ਤੇ ਮੇਰੀ ਹਰ ਤਹਿਕੀਕ ਦੇ ਵਿੱਚ ਕਿਤੇ ਨਾ ਕਿਤੇ ਕੀੜੇ ਆ ਰਹੇ ਨੇ ਵਜਾਉਣ ਵਾਲੇ, ਕਿਤੇ ਬਾਂਸਰੀ ਆ ਰਹੀ ਆ, ਕਿਤੇ ਦਰਖਤ ਐਸਾ ਆ ਰਿਹਾ ਜਿਹਦੇ ਚੋਂ ਧੂਆਂ ਨਿਕਲ ਰਿਹਾ ਹੈ, ਕਦੀ ਸੀਟੀਆਂ, ਤਦੀ ਤੇ ਮੰਨ ਰਿਹਾ ਕਿ ਸਹੀ ਕਹਿ ਰਿਹਾ। ਕੀੜੇ ਗਾਣ ਵਾਲੇ ਜਿਹੜੇ ਸੁਣ ਕੇ ਤੇ ਨਾਲ ਹੀ ਐ ਕਿੰਨੇ ਉਹਨਾਂ ਦੇ ਨਾਲ ਢੋਲ ਵਾਲੇ ਵੀ ਸੀ। ਢੋਲ ਵਾਲੇ ਛੱਡ ਦਿਓ, ਤੁਸੀਂ ਆਪਣੇ ਅੰਦਰ ਨੂੰ ਫੋਲੋ, ਆਪਣੇ ਅੰਦਰ ਝਾਂਕ ਕੇ ਵੇਖੋ, ਤੁਹਾਨੂੰ ਪਤਾ ਲੱਗੇਗਾ ਕਿ ਅੰਦਰ ਕੋਈ ਨਾ ਕੋਈ ਟਾੜੀ ਮਾੜੀ ਤਾੜੀ। ਉਸਤਾਦ ਜੀ ਤੁਹਾਡੀ ਲੜਾਈ ਦੀ ਮੈਨੂੰ ਸਮਝ ਨਹੀਂ ਆਉਂਦੀ, ਤੁਸੀਂ ਉਹਨੂੰ ਸਾਬਤ ਕਰਨ ਤੁਰੇ, ਉਹ ਤੁਹਾਨੂੰ ਵਿੱਚ ਫਸ ਮੈਂ ਜਾਣਾ ਵਾ, ਤੁਸੀਂ ਉਹਨੂੰ ਕਹਿੰਦੇ ਢਾੜੀ, ਉਹ ਤੁਹਾਨੂੰ ਕਹੀ ਜਾਂਦਾ ਢਾੜੀ। ਮੈਂ ਕਈ ਵਾਰੀ ਸਬੂਤ, ਦੇਖੋ ਸ਼ੇਖ ਹਾਂ ਨਾ ਮੈਂ, ਮੈਨੂੰ ਜੁੱਤੀਆਂ ਦਾ ਪੁੱਛ ਲਓ ਕਿੱਦਾਂ ਬਣਦੀ, ਕੱਪੜੇ ਦਾ ਪੁੱਛ ਲਓ ਤਾਣਾ ਬਣਾ ਕੀ ਹੁੰਦਾ, ਧਾਗਾ ਕੀ ਹੁੰਦਾ, ਮੈਂ ਦੱਸਦਾ, ਠੀਕ ਹੈ। ਇਹ ਹੁਣ ਕਹਿੰਦਾ ਮੈਂ ਚੀਮੇ ਵਾਲੀ ਇੱਕ ਗੱਲ ਦੱਸ ਦੇਵੇ, ਇਹ ਰਕਬਾ ਹੀ ਦੱਸ ਦੇਵੇ ਫਸਲ ਦਾ ਵੀ ਕਿੱਦਾਂ ਕੀ ਬੀਜੀ ਦਾ, ਚੀਮਿਆਂ ਦਾ ਕੀ ਸਾਨੂੰ, ਇਹ ਇਹੀ ਦੱਸ ਦੇਵੇ, ਕੋਈ ਉਹਨਾਂ ਦੀ ਗੱਲ ਦੱਸ ਦੇਵੇ ਨਹੀਂ, ਹਰ ਗੱਲ ਕੀੜੇ ਵਜਾ ਰਹੇ, ਉਹ ਵਜਾ ਰਿਹਾ, ਫਲੂਟ ਫਲਾਣਾ ਤੇ ਚੀਮਾ। ਮੈਂ ਕਿਹਾ ਜਾਂ ਚੀਮਾ ਨਹੀਂ ਤੇ ਖਾਨ ਸਾਹਿਬ ਵੀ ਨਹੀਂ। ਤੇ ਫਿਰ ਕੀ ਕਿੰਨੀ ਵਾਰੀ ਮੈਂ ਇਹ ਗੱਲ ਦੱਸੀ, ਬੜੀ ਵਾਰੀ ਮੈਂ ਕਿਹਾ ਹਟ ਜਾਓ ਇਹਨਾਂ ਗੱਲਾਂ ਨੂੰ, ਮੈਂ ਤੁਹਾਡਾ ਅੰਦਰ ਨਹੀਂ ਫੋਲਿਆ ਹੈਗਾ। ਜੇ ਕੱਪੜੇ ਦਾ ਤੁਹਾਨੂੰ ਵੀ ਸ਼ੋਭੇ ਤੋਂ ਪਤਾ ਲੱਗਦਾ, ਬੜੇ ਸਜਾਦ ਅਲੀ ਖਾਂ। ਅੱਛਾ ਠੀਕ ਹੈ ਯਾਰ, ਮੈਂ ਅੱਕ ਗਿਆ ਉਹਨਾਂ ਵਿਚਾਰਿਆਂ ਦਾ ਕੀ ਹਾਲ। ਚਲੋ ਜੀ, ਇਸੇ ਤੋਂ ਛੱਡ ਦੇ ਇਸ ਗੱਲ ਨੂੰ। ਸਿਰਫ ਕੱਪੜੇ ਦੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਇੱਕ ਮੱਛਲੀ ਹੈਗੀ ਹੈ ਜੀ, ਜਿਹੜੀ ਅਮਰੀਕਾ ਦੇ ਬਹਿਰੁਲ ਕਾਹਿਲ ਤੇ ਆ, ਤੇ ਉਸ ਮੱਛਲੀ ਦੇ ਵਿੱਚੋਂ ਰੋਸ਼ਨੀ ਨਿਕਲਦੀ। ਕੱਲ ਇਹਨੇ ਵੀ ਕੋਈ ਇਹ ਰੋਜ਼ ਮੱਛੀ ਕਿਤੇ ਸਿਗਰਟ ਆ ਗਈ ਇੱਧਰ, ਹਾਂ ਚੱਲਦਾ ਸਿਗਰਟ। LED है। ये खलीज मैक्सिको और अमेरिका के बहरल काहिल के साहिल के साथ साथ पाई जाती है। ਇਸ ਸਾਲੇ ਨੇ ਆਪਣੀ ਇੱਕ ਵੈਬਸਾਈਟ ਬਣਾਈ ਆ, ਰਾਤ ਨੂੰ ਉੱਥੇ ਅਪਲੋਡ ਕਰਦਾ ਵਾ, ਇਹਨੂੰ ਤਾਂ ਸਕਰੀਨਸ਼ਾਟ ਖਿੱਚ ਲਿਓ। ਸਰ ਉਹਨਾਂ ਨੂੰ ਮਿਡਸ਼ਿਪ ਕਿਹਾ ਜਾਂਦਾ ਵਾ, ਗੂਗਲ ਤੇ ਵੀ ਸਰਚ ਕਰ ਓਏ ਮਿਡਸ਼ਿਪ ਆਪਾ, ਮਿਡਸ਼ਿਪ ਉਹ ਮੱਛਲੀ ਦਾ ਨਾਮ ਆ, ਤੇ ਉਹਦੇ ਨਾਲ ਡੱਡੂ ਵੀ ਨੇ ਜਿਹੜੇ ਲੈਟਾਂ ਛੱਡਦੇ ਨੇ। ਉਹ ਲੱਖ ਦੀ ਵੇਖਿਆ ਉਹੀ ਗੱਲ ਆ ਗਈ ਨਾ ਕਿ ਮੇਨ ਮੱਛਲੀ ਹੈ, ਪਿੱਛੇ ਡੱਡੂ ਵੀ ਨੇ। ਉਹੀ ਔਰ ਰੋਸ਼ਨੀਆਂ ਛੱਡਦੇ ਨੇ, ਰੋਸ਼ਨੀਆਂ ਹੁੰਦੀਆਂ ਨੇ, ਤੁਹਾਨੂੰ ਪਤਾ ਰਾਤ ਨੂੰ ਜਗਮਗ ਨਾ ਹੋਇਆ ਘਰ ਦੇ ਬਾਹਰ ਤੇ ਮਜ਼ਾ ਨਹੀਂ ਆਉਂਦਾ। ਬਾਜੀ ਆਪਣੇ ਭਰਾ ਦੇ ਵਿਆਹ ਤੇ ਮੱਛੀਆਂ ਧੱਗ ਚ ਪਰੋ ਕੇ ਤੇ ਉਤੋਂ ਛੱਤ ਲਮਕਾਉਣ ਦੇ।
ਲੜੀਆਂ ਨਹੀਂ ਜਦੋਂ ਮੈਂ ਪਹਿਲੀ ਵਾਰੀ ਤੁਹਾਡੇ ਜਦੋਂ ਦੌਲਤ ਖਾਨੇ ਤੇ ਗਿਆ ਸੀ ਨਾ, ਯਾਦ ਆ ਤੁਹਾਨੂੰ, ਮੇਰੇ ਮੱਥੇ ਦੇ ਵਿੱਚ ਸਰਮੰਡਲ ਵੱਜਾ ਸੀ। ਜੀ ਸਰ ਬਿਲਕੁਲ, ਮੈਨੂੰ ਠੀਕ ਹੈ। ਸ਼ੌਕ ਆ। ਮੈਂ ਉਦੋਂ ਕਹਿ ਦਿੱਤਾ ਸੀ ਕਿ ਸਜਾ ਸਲਾਮਤ ਅਲੀ ਖਾਨ ਸਾਹਿਬ ਵੱਡੇ ਲੋਕ ਖਾਨ ਸਾਹਿਬ ਇੱਥੇ ਸੈਯਦ ਨੇ ਬਹੁਤ ਸਾਰੇ, ਜਿਨ੍ਹਾਂ ਨੂੰ ਸ਼ੌਕ, ਉਹਨਾਂ ਨੇ ਘਰ ਵਾਜੇ ਤਬਲੇ ਰੱਖੇ ਨੇ। ਬਹੁਤ ਸਾਰੇ ਪੀਰ ਨੇ, ਹਾਂਜੀ ਪੀਰ ਸੈਯਦ ਹੈ, ਜਿਨ੍ਹਾਂ ਦੇ ਮਤਲਬ ਤੁਸੀਂ ਜਾਂਦੇ ਹੋ ਆਸਤਾਨੇ ਤੇ, ਔਰ ਹੱਥੀਂ ਵਾਜਾ ਬਹੁਤ ਸੋਹਣਾ। ਪੀਰ ਮੇਹਰ ਅਲੀ ਸ਼ਾਹ ਸਾਹਿਬ ਹਾਂ ਉਸਤਾਦ ਜੀ, ਇਸ ਕਿਸਮ ਦਾ ਹਾਰਮੋਨੀਅਮ ਵਜਾਉਂਦੇ ਆ। ਪੀਰ ਨਸੀਰੁੱਦੀਨ ਨਸੀਰ ਸ਼ਾਹ ਸਾਹਿਬ ਪਲੇਅਰ ਸੀ ਕਰਦੇ ਹਾਰਮੋਨੀਅਮ। ਬਹੁਤ ਬੜੇ ਸੌਰੀ ਨਸੀਰੁੱਦੀਨ ਸ਼ਾਹ। ਨਸੀਰੁੱਦੀਨ ਸ਼ਾਹ, ਬਹੁਤ ਸ਼ਾਹ ਸੌਰੀ ਬਹੁਤ ਮੈਂ ਮੇਹਰ ਅਲੀ ਬੜੇ। ਸਾਹਿਬ कहता ਹਾਂ। ਲੇਕਿਨ ਉਹ ਸਾਰੇ ਤਰ੍ਹਾਂ ਨਾਲ ਲਗਾਓ ਰੱਖਦਾ ਸੁਰਨਾ, सर जी प्यार करते ने सुरना। वो इतने उम्दा आदमी है, इतना हाँ, अच्छा, ये सारों ही तो कह बड़े रहे हैं। इंसान हुए हैं कि उनकी शायरी वो भी सुभान अल्लाह और वो सुर को समझने वाले। जी सर, हाँ, लेकिन उनकी उन्होंने कभी कहना। इतना नहीं कीता हैगा भी ਤੁਹਾਡੀ ਗਲੀ 'ਚ ਤੇ ਫਕੀਰ ਆਵੇ ਤੇ ਸਾਰੇ ਉਹਦੇ ਉਹਨਾਂ ਨੂੰ ਜਾ ਸਾਰਾ- ਫਕੀਰ ਆ ਜਾ, ਉਹਨੂੰ ਕਹਿਣੇ ਹੁੰਦੇ ਇਹ ਉਹਨਾਂ ਨੂੰ ਦੇਖੋ ਸਾਰਾ ਕੁੱਲ ਪਤਾ ਖਾ- ਹੀ, ਭੈਰਵੀਂ ਦਰਬਾਰੀ ਏਮਨ ਮਾਲਕੋਂ ਉਹਨਾਂ ਨੂੰ ਸਾਰਾ ਪਤਾ ਸਾਰਾ ਹੈ। ਪਤਾ। ਉਹਨਾਂ ਨੂੰ ਠੇਕੇ ਦਾ ਵੀ ਪਤਾ ਹੈ, ਉਹਨਾਂ ਨੂੰ ਰਿਦਮ ਦਾ ਵੀ ਪਤਾ ਹੈ। ਛੱਡ ਦੇ ਨਾ ਧੱਕੇ ਦੇ ਨਾਲ, ਤੂੰ ਅਸਲ 'ਚ ਵਿੱਚ ਪਤਾ ਤੇਰਾ ਅਸਲ ਪ੍ਰੋਬਲਮ ਇਹ ਹੈ ਕਿ ਤੇਰੀ ਮਜਬੂਰੀ ਆ ਕਿ ਮੈਨੂੰ ਇਹ ਗੱਲਾਂ ਕਰਨੀਆਂ ਕਿ ਤੇਰੇ ਤੋਂ ਨਜ਼ਰ ਹਟੀ ਰਵੇ। ਹਾਂਜੀ ਤੇ ਮੈਂ ਵੈਸੇ ਹੀ ਚੁੱਪ ਕਰ ਜਾਣਾ, ਤੂੰ ਛੱਡ ਦੇ ਇਸ ਗੱਲ ਦਿੱਲੀ ਨੂੰ। ਮੈਰੀ ਤੇਰਾ ਢਾੜੀ ਚੁਬਿਆ ਰਵੇ। ਆਹੋ ਸਾਡੀ ਖੈਰ ਅੱਛਾ, ਕਹਿੰਦਾ ਤੇਰਾ ਢਾੜੀ ਚੁੱਪਿਆ ਰਵੇ। ਮਿਡਸ਼ਿਪ ਨਾਮ ਦੇ ਜਿਹੜੇ ਇਹ ਮੈਂ ਜਾਣਦਾ ਦੱਸਿਆ ਮੱਛਲੀਆਂ ਤੇ ਇਹ ਆ ਹੁਣ ਦੇਖ ਨਾ ਮਿਡ, ਇਹ ਹੁਣ ਹੁੰਦਾ ਵਾ ਬੇਸ ਵਾਲਾ ਸਬਕਤ, ਮਿਡ ਸਬਕਤ। ਇਹ ਅੱਲਾ ਦੀ ਕਸਮ ਮੈਂ ਸਹੀ ਕਹਿ ਰਿਹਾ। ਅੱਛਾ ਚਲੋ ਇੱਕ ਮਿੰਟ ਤੂੰ ਕੌਣ ਆ? ਤੂੰ ਹੈ ਨਾ ਹਾਂਜੀ। ਮਿਡ ਦਾ ਤੈਨੂੰ ਪਤਾ ਜਿਹੜੀ ਆ ਪਹਿਲੀ ਸਬਕਤ ਜਿਹੜੀ ਮਿਡ ਸਬਕਤ ਕਿਹੜੀ ਪਤਾ? ਹਾਂਜੀ ਮਿਡ ਸਬਕਤ ਆ ਕਿਹੜੀ? ਦੇਖੋ ਸਾ ਤੋਂ ਸਾ ਤੇ ਆ ਮਿਡ। ਹਾਂ ਦਰਮਿਆਨ ਨੂੰ। ਓਏ ਮੈਂ ਤੇਰੇ ਚਪੇੜ ਮਾਰਨੀ, ਉਹਨਾਂ ਨੂੰ ਪਤਾ ਕਿਹੜੀ ਮਿਡ ਕਹਿ ਰਹੇ। ਫਿਰ ਆਪ ਦੱਸ ਬੇਟੇ, ਯਾਰ। 3 ਸਬਕਤਾਂ ਹੁੰਦੀਆਂ ਨੇ ਵਾਜੇ ਦੇ ਵਿੱਚ। ਨਹੀਂ ਵਾਜੇ ਨੂੰ ਛੱਡ ਦੇ, ਤੂੰ ਕੀਬੋਰਡ 'ਚ 7-7 ਵੀ ਹੁੰਦੀਆਂ ਨੇ। ਹਾਂਜੀ ਉਹ ਸਰ ਜਿਹੜੀ ਵਾਜੇ ਦੀ ਗੱਲ ਕੀਤੀ ਨਾ ਤੁਸੀਂ, ਮਿਡ ਸਬਕਤ ਉਹ ਹੁੰਦੀ ਆ ਜਿਹੜੀ ਥੱਲੜੀ। ਅੱਛਾ ਗੱਲ ਮੈਂ ਕੀਤੀ, ਉਹ ਯਾਰ ਤੈਨੂੰ ਨਹੀਂ ਪਤਾ ਹੈਗਾ, ਉਹਨੂੰ ਕਿੱਦਾਂ ਪਤਾ ਲੱਗ ਗਿਆ ਗੱਲ ਦਿੱਤੀ ਕਿੰਨੇ ਮਿੰਟ ਦੀ? ਯਾਰ? ਮਿਡਸ਼ਿਪ ਇਹ ਹੁਣ ਤੂੰ ਨੀਡ ਦੀ ਵੀ ਗੱਲ ਕਰੇ। मछली को मिडशिप मैन कहा जाता है, ठीक है जी। ਮਿਡਸ਼ਿਪ ਮੈਨ ਉਹਨਾਂ ਨਾਲ ਚਾਬੀਆਂ ਚੂਬੀਆਂ ਦੀ ਗੱਲ ਕਰਿਆ ਕਰੋ, ਮਿੱਡਾ ਮੋਢਾ ਦਾ। ਹਾਂ ਉਹ ਹੋਰ ਦੱਸ, ਸੌਰੀ ਠੀਕ। ਤੇਰੀ ਤਕੀਕ ਤਾਂ ਹਾਲ ਤੱਕ ਸਾਨੂੰ ਕੋਈ ਚੱਸ ਨਹੀਂ ਆਈ ਦੋਸਤਾ। ਨਹੀਂ ਬੜੀ ਅੱਛੀ ਆ। ਦਰਖਤ ਜਿਹੜੇ ਉਹ ਪੂਰੇ ਗਾਣਾ ਗਾਉਂਦੇ ਨੇ, ਨਹੀਂ ਜੀ, ਕੀੜੇ ਧੂਆਂ ਛੱਡਦੇ ਨੇ। ਹੈ ਆਹੋ ਕੀ ਹੈ? ਕੀੜੇ ਗਾਣੇ ਕਹਿੰਦੇ ਦਰਖਤ ਧੂਆਂ ਦਰਖਤ ਧੂਆਂ ਛੱਡਦੇ ਨੇ। ਇੱਕ ਦਰਖਤ ਦੀ ਉਹ ਸੀਟੀ ਨਿਕਲਦੀ ਆ। ਉਸਤਾਦ ਜੀ ਦੇ ਵੱਡੇ ਇੱਕ ਰਿਸ਼ਤੇਦਾਰ ਦੀ ਨਾ ਬਾਂਹ ਕੱਟੀ ਗਈ, ਉਹਨਾਂ ਨੇ ਨਾ ਉਹ ਸਟੀਲ ਦੀ ਕਰਵਾ ਕੇ ਨਾ ਉਹਦੇ ਵਿੱਚ ਸਰਾਖ ਕਰਾ ਲਏ। ਤੇ ਇੰਜ ਵਿਚਾਰ ਇਹ ਵੀ ਕਹਿ। ਫਰੀਦ ਸਾਹਿਬ ਸਾਨੂੰ ਇਹ ਦੱਸ ਵੀ ਯਾਰ ਭਿੰਡੀ ਗੋਸ਼ਤ ਸੁਰੀਲਾ ਕਦੋਂ ਖਵਾਏਗਾ ਓਏ ਸਾਨੂੰ? ਕਿਹੜੀ ਭੁੱਖ ਲੱਗੀ ਤੈਨੂੰ, ਅੰਦਰ ਚੌਲ ਪਿਓ ਖਾਇਆ ਜੇ ਬੋਦੀ ਗੱਲ। ਤੈਨੂੰ ਮੈਂ ਕੱਲ ਪਿੰਡੀ ਗੋਸ਼ਤ ਖਵਾਇਆ। ਜਦੋਂ ਦੀ ਇਫਤਾਰੀ ਚੜੀ, ਤੁਸੀਂ ਇੱਕ ਖਾਣਾ ਮੈਨੂੰ ਮਾੜਾ ਦੱਸ ਦੇ। ਨਹੀਂ ਉਸਤਾਦ ਜੀ, ਜਦੋਂ ਦੇ ਰੋਜ਼ੇ ਸੌਰੀ ਚੜੇ। ਜਿਹੜੇ ਅੱਜ ਲੈਗ ਆਏ ਸੀ ਨਾ, ਮਾਸ਼ਾਅੱਲਾ ਸੁਭਾਨ ਅੱਲਾਹ ਉਸਤਾਦ ਜੀ। ਦੱਸੋ ਜੀ ਯਾਰ। ਇਹਨੇ ਰੋਟੀ ਅੱਜ ਰੋਟੀ ਤੂੰ ਖਾਧੀ ਮੇਰੇ ਘਰ ਦੀ ਵੀ, ਕੈਸਾ ਛੋਟਾ ਗੋਸ਼ਤ ਬਣਿਆ। ਫਰੀਦ ਹੁਣ ਧੱਕੇ ਸ਼ਾਹੀ ਤੇ ਜੋ ਮਰਜ਼ੀ ਕਰਾ ਲੈ, ਲੇਕਿਨ ਉਹ ਚੱਸ ਨਹੀਂ ਆਈ। ਅੱਜ ਡੇਲੀ ਜਿਹੜਾ ਮੈਂ ਲੈ ਕੇ ਆਉਣਾ ਵਾ, ਇੰਨਾ ਸਫਰ ਕਰਕੇ ਵੀ ਯਾਰ ਇੱਕ ਮੈਨੂੰ ਤੁਸੀਂ ਦੱਸਣਾ ਵਾ, ਕਿਹੜਾ ਆਇਲ ਹੁੰਦਾ ਵਾ ਜਿਹਨੂੰ ਸੇਮ ਹਾਂਡੀ 'ਚ ਉਹਦੇ 'ਚ ਹਾਂਡੀ ਪਕਾਓ, ਲੇਕਿਨ ਉਹ ਕੋਲੇਸਟ੍ਰੋਲ ਤੋਂ ਬਿਲਕੁਲ ਪਾਕ ਹੁੰਦਾ, ਜ਼ੀਰੋ। ਜ਼ੈਤੂਨ ਨੂੰ ਪਕਾਈਏ ਤੇ ਉਹਦਾ ਖਜ਼ਾਇਆ ਹੋ ਜਾਂਦਾ। ਇਹ ਮੈਨੂੰ ਕਿਹਨੇ ਦੱਸੀ ਸੀ ਗੱਲ? ਮੈਨੂੰ ਇਹ ਗੱਲ ਦੱਸੀ ਸੀ ਜਿਹੜਾ ਅਰਬੀ ਸਾਡਾ ਯਾਰ ਹੈ ਇੱਕ ਉੱਥੇ, ਕੀ ਨਾਂ ਹੈ, ਨਿਜ਼ਾਮ, ਲੋਕਲ ਆ ਉੱਥੇ ਦਾ। ਉਹਨੇ ਕਿਹਾ ਸੀ ਅਸੀਂ ਜ਼ੈਤੂਨ ਨੂੰ ਪਕਾਉਂਦੇ ਨਹੀਂ। ये गलत है ਜ਼ੈਤੂਨ की ਤਾਰੀਫ ਸਰ। ਉਹਨੇ ਕਿਹਾ ਅਸੀਂ ਪਕਾਉਂਦੇ ਨਹੀਂ। ਜਦੋਂ ਜ਼ੈਤੂਨ ਪੱਕ ਜਾਂਦਾ ਨਾ ਪੂਰਾ ਤੜਕੇ ਟੈਪ, ਜ਼ੈਤੂਨ ਦਾ ਮਕਸਦ ਉਹਦਾ ਸਾਫ ਖਤਮ, ਉਹਦੀ ਪਾਵਰ ਖਤਮ ਹੋ ਜਾਂਦੀ ਜੋ ਤੁਸੀਂ ਉਹਦੇ ਚੋਂ ਲੈਣਾ ਹੁੰਦਾ। ਜ਼ੈਤੂਨ ਹਮੇਸ਼ਾ ਉਹ ਕੀ ਕਰਨਗੇ, ਸਲਾਦ ਦੇ ਉੱਤੇ ਪਾ ਕੇ ਹਾਏ ਹਾਏ ਜ਼ੈਤੂਨ ਉਹ ਤਰੀਕਾ ਖਾਣ ਦਾ। ਸਰ ਜ਼ੈਤੂਨ ਦਾ ਤੇਲ ਨਹੀਂ ਖਾਣਾ ਚਾਹੀਦਾ। ਜ਼ੈਤੂਨ ਦਾ ਤੇਲ ਦੀ ਗੱਲ ਕਰ ਰਹੇ ਆ, ਤੇਲ ਦੀ ਗੱਲ ਕਰ ਰਹੇ ਆ ਕਿ ਜ਼ੈਤੂਨ ਦਾ ਤੇਲ ਹਾਂਡੀ 'ਚ ਉਦਾਂ ਨਹੀਂ ਤੁਸੀਂ ਪਕਾਓਗੇ, ਪੱਕ ਜਾਏਗਾ ਸਾਰਾ ਕੁਝ, ਲੇਕਿਨ ਉਹਦਾ ਫਾਇਦਾ ਸਾਰਾ ਖਤਮ ਹੋ ਜਾਏਗਾ। ਜਿਵੇਂ ਕਈ ਕਹਿੰਦੇ ਨੇ ਸਬਜ਼ੀਆਂ ਕੱਚੀਆਂ ਖਾਓ, ਜਦੋਂ ਬਹੁਤ ਤੁਸੀਂ ਪਕਾ ਲੈਂਦੇ ਹੋ ਸਬਜ਼ੀਆਂ ਦਾ ਅੰਦਰੋਂ ਮਰ ਜਾਂਦੀ ਹਰਸ਼ਾ। ਪਾਣੀ ਤੁਸੀਂ ਉਬਾਲਦੇ ਹੋ, ਕੁਝ ਲੋਕ ਕਹਿੰਦੇ ਪਾਣੀ ਉਬਾਲ ਕੇ ਪੀਓ, ਜਦੋਂ ਤੁਸੀਂ ਪਾਣੀ ਉਬਾਲਦੇ ਉਹਦੇ ਮਿਨਰਲ ਸਾਰੇ ਫਰਕ ਹੋ ਜਾਂਦੇ। ਇਸ ਤੋਂ ਮਿਨਰਲ ਵਾਟਰ ਜਿਹੜਾ ਉਹਦੇ ਉਹ ਵੀ ਨਹੀਂ ਜ਼ਾਇਆ ਹੁੰਦੇ ਤੇ ਪਾਣੀ ਵੀ ਤੁਹਾਡਾ ਸਾਫ਼ ਸ਼ਿਫਾਫ ਹੁੰਦਾ। ਉਸਤਾਦ ਜੀ ਸਰਸੋਂ ਦਾ ਤੇ ਆਇਲ ਇਸਤੇਮਾਲ ਕਰੋ। भाईजान सरसों ਦੀ ਸਮੈਲ ਆਉਂਦੀ ਹੈ ਯਾਰ। ਇਹ ਆਟੇ ਦਾ ਪੇੜਾ ਜਿਹਾ ਰੱਖੋ। ਆਹੋ ਲੇਕਿਨ ਫਿਰ ਵੀ सर मैंने सऊदीया में जैतून बहुत खाया है। सऊदीया ਕਿੱਦਾਂ ਖਾਦਾ? ਉਹ ਪਤਾ ਕਿੱਦਾਂ? ਜਿਹੜਾ ਕੱਚਾ ਜ਼ੈਤੂਨ ਹੁੰਦਾ ਨਾ, ਤੇਲ ਆਇਲ, ਇੱਕ ਹੁੰਦਾ ਪੱਕਾ ਜਿਹੜਾ ਪੱਕ ਕੇ ਆ ਜਿਹੜਾ ਹੁੰਦਾ ਸਾਡੇ ਕੋਲ ਮੌਲਾਂ 'ਚ ਉਹ ਨਹੀਂ। ਕੱਚਾ ਜ਼ੈਤੂਨ ਦੇਸੀ ਘਿਓ ਜਿਵੇਂ ਹੁੰਦਾ ਨਾ, ਇਸੇ ਤਰ੍ਹਾਂ ਉਹ ਹੁੰਦਾ ਦੇਸੀ ਘਿਓ ਦੀ ਸ਼ਕਲ 'ਚ। ਉਹਦੇ ਵਿੱਚ ਹਾਂਡੀ ਪਕਾਈ ਜਾਂਦੀ ਆ ਤੇ ਫਿਰ ਉਹ ਬਣਦਾ ਅਸਲ ਦੇ ਵਿੱਚ ਦੇਸੀ। ਚਲੋ ਬਾਹਰ ਅਗਰ ਕੋਈ ਹੈ ਤਾਂ ਮੈਨੂੰ ਦੱਸਣਾ ਜਿਹਦੇ 'ਚ ਪਕਾਈ ਵੀ ਜਾਵੇ ਪੂਰੀ,
ਤੇ ਉਹ ਫਾਇਦਾਮੰਦ ਵੀ ਹੋਵੇ ਜ਼ੈਤੂਨ। ਹਾਂਜੀ ਕੋਲੇਸਟ੍ਰੋਲ ਬਹੁਤ ਘੱਟ ਕਰਦਾ, ਤੁਹਾਡਾ ਬੈਡ ਕੋਲੇਸਟ੍ਰੋਲ ਘੱਟ ਕਰਦਾ ਤੇ ਗੁੱਡ ਕੋਲੇਸਟ੍ਰੋਲ ਨੂੰ ਹੋਰ ਪਾਵਰ ਦਿੰਦਾ। ਹਾਂਜੀ, ਇਹ ਜਿੱਦਾਂ ਕੋਲੇਸਟ੍ਰੋਲ ਨੂੰ ਪਾਵਰ ਦਿੰਦਾ, ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਚਲ ਇੱਕ ਮਿੰਟ ਲੈ ਚਲਾ ਇਹ ਕੰਮ। ਇਹ ਜ਼ੈਤੂਨ ਦੀ ਮਾਲੂਮਾਤ ਦੇ ਰਹੇ ਹੋ ਤੇ ਅੱਗੇ ਸੁਣ ਲਾ, ਅਮਰੀਕਾ ਦੇ ਵਿੱਚ ਪਿੱਤਲ ਇੱਕ ਜਗ੍ਹਾ ਤੇ ਉੱਗਦਾ ਵਾ। ਆਹ ਆ ਵੇਖੀ, ਭਾਜੀ ਹਾਂਜੀ ਇੱਕ ਜਗ੍ਹਾ ਪਿੱਤਲ ਉੱਗਦਾ ਵਾ। ਨਾਲ ਢੋਲ ਵੀ ਉੱਗਦੇ ਆ। ਚਲੋ ਅੱਗੇ, ਤੁਹਾਡੀ ਉਹ ਮੈਂ ਚਲੋ ਅੱਗੋਂ ਦੰਦ ਕੱਢ ਕੇ ਤੁਸੀਂ ਗੱਲ ਮੇਰੀ ਤੇ ਤੁਸੀਂ, ਮੈਂ ਇਹ ਕਹਿ ਰਿਹਾ ਵਾਂ ਕਿ ਉੱਥੇ ਇੱਕ ਸੱਪ ਪਾਇਆ ਜਾਂਦਾ ਜੀ। ਉਹ ਸੱਪ ਜਿਹੜਾ ਵਾ ਸ਼ੀਸ਼ੇ ਨੁਮਾ ਸੱਪ ਆ, ਉਹ ਕਲਾਂਟ ਨੂੰ ਆਵੇ 60 ਮੋਹਰੀਆਂ ਵੀ ਹੋਈਆਂ ਪੂਰਾ। ਅੱਗੇ ਸੁਣ ਲਾ, ਸੱਪ ਪਾਇਆ ਜਾਂਦਾ ਉੱਥੇ, ਸ਼ੀਸ਼ਾ ਨੁਮਾ ਸੱਪ ਆ, ਸ਼ੀਸ਼ਾ ਨਵਾਂ ਸੱਪ ਆ। ਯਾਨੀ ਟ੍ਰਾਂਸਪਲਾਂਟ ਸੱਪ ਆ, ਓਕੇ, ਮਤਲਬ ਉਹਦੇ ਉਧਰੋਂ ਟ੍ਰਾਂਸਪੈਰੈਂਟ ਸੌਰੀ, ਉਹਦੇ ਉਧਰੋਂ ਨਜ਼ਰ ਆਉਂਦਾ। ਹਾਂਜੀ। ਇੱਕ ਬੰਦੇ ਨੇ ਤਾਂ ਪਿੱਛੇ ਕਾਲਕ ਲਾ ਕੇ ਸ਼ੀਸ਼ੇ ਦੇ ਵਾਲ ਵੀ ਵਾਲੇ, ਸੱਪ ਨੂੰ ਸੱਪ ਕੋ ਐਂ ਕਰੀ ਜਾਣਾ, ਵਾਲ ਨੂੰ ਲਾ ਕੇ ਛੱਪਾ। ਉਹ ਮਾਮਾ ਉਹਦੇ ਵਿੱਚੋਂ ਨਜ਼ਰ ਨਹੀਂ ਆਉਂਦਾ, ਉਹ ਕਹਿੰਦਾ ਟ੍ਰਾਂਸਪੈਰੈਂਟ ਆ, ਉਹਦੀ ਦੂਜੀ ਸਾਈਡ ਤੇ ਨਜ਼ਰ ਆਉਂਦਾ। ਨਹੀਂ ਅਕਸਰ ਸ਼ੀਸ਼ਿਆਂ ਦੇ ਪਿੱਛੇ ਨਹੀਂ ਲਾ ਦਿੰਦੇ ਕਾਲਾ ਜੀ ਚ ਮੂੰਹ ਵੇਖੀਦਾ। ਯਾਨੀ ਤੂੰ ਇੰਜ ਸੱਪ ਫੜਿਆ ਨਾ, ਇਹ ਨਹੀਂ ਮੇਰੇ ਮੰਨਣ ਚ ਆ ਰਹੀ ਗੱਲ ਕਿ ਉਹਦੇ ਵਿੱਚੋਂ ਦੂਜੀ ਪਾਸੋਂ ਵੀ ਨਜ਼ਰ ਆਉਂਦਾ। ਮੱਛਲੀ ਮੰਨੀ ਜਾ ਸਕਦੀ? ਕਿਹੜੀ ਮੱਛਲੀ ਜਿਹੜੀ ਹੈ ਜਿਹਦੇ ਚ ਟ੍ਰਾਂਸਪੈਰੈਂਟ ਮੱਛਲੀ? ਨਹੀਂ, ਮੇਰੀ ਨਹੀਂ ਸਮਝ। ਉਸਤਾਦ ਜੀ ਇੱਕ ਮਿੰਟ, ਉਹਦੇ ਅੰਦਰ ਦਾ ਸਾਰਾ ਨਿਜ਼ਾਮ ਕਿਦਾਂ ਗੈਪ ਹੋ ਜਾਂਦਾ। ਇਹੀ ਤਾਂ ਕੁਦਰਤ। ਭਾਈ ਫਰੀਦ ਮੈਨੂੰ ਕੋਈ ਗੱਲ ਦੱਸ, ਇਹ ਕੁਦਰਤ ਦੀ ਗੱਲ ਪਾ ਕੇ ਤੂੰ ਮਨਾ ਲੈਣਾ ਵਾ। ਸੱਪ ਗਾਇਬ ਹੋਣ ਵਾਲਾ ਹੋਵੇ ਜਾਂ ਆਰ ਪਾਰ ਨਜ਼ਰ ਆਉਣ ਵਾਲਾ ਹੋਵੇ, ਤੇਰੀ ਇਸ ਗੱਲ ਦਾ ਸਾਨੂੰ ਕੀ ਫਾਇਦਾ? ਬਸ ਦੱਸ ਦੇ ਵੀ ਇੱਥੇ ਕੀ ਆ ਯਾਰ ਇੱਕ ਤੂੰ ਸਾਨੂੰ ਇਹ ਦੱਸ ਵੀ ਅੱਲਾ ਦੇ ਬੰਦਿਆਂ ਵੀ ਸ਼ਲਜਮ ਗੋਸ਼ਤ ਕਿਦਾਂ ਸਰੀਲਾ ਪਕਾ ਕੇ ਮੈਂ ਉਸ ਜਾ ਕੇ ਘਰ ਵੇਖ ਉਹਨੂੰ ਕਹਾਂਗੇ ਇਦਾਂ ਪਕਾਉਣੇ ਆ। ਸੱਪ ਹੁਣ ਮੈਂ ਕੀ ਬੇਗਮ ਨੂੰ ਕਰਾਂ? ਪਕਾਉਣਾ ਨਹੀਂ ਆਉਂਦੇ। ਆਉਂਦੇ ਤੂੰ ਸਾਨੂੰ ਜੋ ਪੁੱਛਣ ਡਿਆ, ਤੂੰ 30 ਸਾਲ ਹੋ ਗਏ ਘਰੋਂ ਫਿੱਕੀ ਅੰਡੀ ਖਾਈ ਜਾ ਰਿਹਾ ਬੁਰੀ, ਹੁਣ ਤੈਨੂੰ ਸਮਝ ਆਈ ਕਿੱਦਾਂ ਪਕਾਉਣੇ? ਕੋ ਦਮ ਪੁਖਤ ਦਾ ਦੱਸ ਦੇਵੇ, ਕੋ ਮਟਕੇ ਦਾ ਦੱਸ ਦੇ ਯਾਰ। ਦੀਆਂ ਡਿਸ਼ਾਂ ਦੀਆਂ ਗੱਲਾਂ ਉਸਤਾਦ ਜੀ, ਵਿਆਹ ਤੋਂ ਬਾਅਦ ਵੀ ਸਦਾ ਹੀ ਨਾਨ ਟਿੱਕੀ ਖਾਂਦੇ ਦੇਖਿਆ ਇਹਨੂੰ ਮੈਂ। ਭਾਈ ਦਾਨਿਸ਼, ਸਾਲਨ ਤੇਰੀ ਜੰਜ ਉਹਨਾਂ ਸਮੋਸੇ ਤੇ ਟਕਾਈ ਸੀ, ਤੈਨੂੰ ਪਤਾ। ਅੱਜ ਵੀ- ਤੂੰ ਇੱਥੇ ਤੇਰੀ ਕੋਫਤਾ ਦੱਸ ਦਿਆ ਕੋਲੋਂ ਲਓ ਜੀ ਇਹ ਸਮੋਸੇ ਤੋਂ ਮੈਨੂੰ ਯਾਦ ਹੈ ਵੀ ਸਾਲ 71 ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਇਸ ਤਰ੍ਹਾਂ ਕਰਕੇ ਇੱਕ ਦਰਖਤ ਸੀ, ਉਹ ਰਾਤ ਨੂੰ ਸਮੋਸੇ ਸਿੱਟਦਾ ਸੀ ਬਾਹਰ। ਉਹਦੀਆਂ ਟਹਿਣੀਆਂ ਤੇ ਸਮੋਸੇ ਉੱਗਦੇ ਸੀ। ਸਿਲਵਰ ਦੇ ਤੇ ਨਾਲ ਇੱਕ ਦਰਖਤ ਸੀ, ਉਹ ਤੋਂ ਰਾਇਤਾ ਚਟਨੀ ਵੀ ਲੋਕੀ ਲਾਉਂਦੇ ਸੀਗੇ। ਸਰ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਉਹ ਤੁਹਾਡੇ ਮੰਨਣ 'ਚ ਨਹੀਂ ਆਉਂਦਾ, ਮੇਰੇ ਮੰਨਣ 'ਚ ਇੱਕ ਗੱਲ ਨਹੀਂ ਆਈ ਜਿਹੜੀ ਮੈਂ ਪੜ੍ਹੀ ਤੇ ਮੈਂ ਉਹਨੂੰ ਸਕਿਪ ਕਰ ਦਿੱਤਾ। उन्होंने कहा कि वो सप सेम कांच की तरह है, अगर उस पर जोर से कोई चीज मारी जाए वो कांच की तरह टूट जाता। ਲਾ ਲਓ ਜੀ ਅੱਛਾ, ਉਹ ਜਾਨਦਾਰ ਨਹੀਂ ਹੈਗਾ, ਉਹ ਆਰਟੀਫੀਸ਼ੀਅਲ ਟੈਪ ਹੈ। ਮੈਨੂੰ ਵੀ ਇਹੋ ਹੀ ਲੱਗਿਆ ਜਿਹੜੀ ਉਹਨਾਂ ਤਹਿਕੀਕ ਮੈਂ ਇੱਥੋਂ ਤੱਕ ਸਮਝ ਗਿਆ ਕਿ ਚਲੋ ਹੋ ਅੱਛਾ, ਸਕਦਾ। ਤੇਰੀ ਐਸ ਤਹਿਕੀਕ ਨੇ ਤੇਰੀਆਂ ਪਹਿਲੀਆਂ ਵੀ ਫੇਕੀਆਂ। ਨਹੀਂ ਮਛਲੀ ਦਾ ਤੇ YouTube ਤੇ Facebook ਤੇ ਬੜੇ ਲੋਕਾਂ ਵੇਖਿਆ ਵਾ ਟ੍ਰਾਂਸਪੈਰੈਂਟ ਮਛਲੀ। ਆਏ ਟ੍ਰਾਂਸਪੈਰੈਂਟ ਮਛਲੀ ਜਿਸ ਨੇ ਦੇਖੀ ਹੈ ਉਹ ਬਤਾਏਗਾ। ਹੁਣ ਮੈਂ ਤੁਹਾਨੂੰ ਦੱਸਦਾ ਵਾਂ ਕਿ ਦਰਖਤ, ਆਹਾ ਕੀੜੇ, ਆ ਸੁਰ, ਕੋਰਸ। ਬਾਂਸਰੀ ਤੇ ਮਛਲੀ, ਢਾੜੀ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਮਛਲੀ ਕਿੱਥੇ ਹੁੰਦੀ ਹੈ। ਤੇ ਝਾੜੀ ਤੋਂ ਇਲਾਵਾ ਮਛਲੀ ਕਿਹਨੂੰ ਕਹਿੰਦੇ? ਮਛਲੀ ਦਾ ਕਸਾਈ ਨੂੰ ਜਾ ਕੇ ਕੀ ਕਹੀ ਹਾਏ, ਜਾਂਦੀ? ਹਾਏ। ਮਛਲੀ। ਓਏ ਹੋਏ ਹੋਏ ਉਹਦੀਆਂ ਸਾਰੀਆਂ ਤਹਿਕੀਕਾਂ ਉਹ ਤੁਹਾਨੂੰ ਢਿੱਡੋਂ ਦਰਿਆ ਵਾਲੀ ਮਛਲੀ ਦਾ ਸੁਣਾ ਰਿਹਾ, ਜ਼ੇਨ ਉਹਦੇ ਚ ਬੱਕਰੇ ਦੀ ਮਛਲੀ ਹੈ। ਹਾਏ ਹਾਏ ਉਹ ਮੈਨੂੰ ਹੁਣ ਸਮਝ ਆਈ ਵੀ ਮਛਲੀਆਂ ਦੇ ਦੁਆਲੇ ਕਿਉਂ ਹੈ। ਹਾਏ ਹਾਏ ਜਨਤ ਮੇਰੀ ਤਹਿਕੀਕ ਤੋਂ ਜੁਗਤਾ ਹੀ ਕਰੋ ਤੁਸੀਂ। ਹਰ ਜਾਨਵਰ ਨੂੰ ਸਾਜੀ ਤੁਸੀਂ ਕਰੋ। ਆ ਕਿਹੜੀ ਗੱਲ ਹੋਈ ਭਲਾ ਵੀ ਇਹਦੇ ਚ ਜਾਂ ਤੇ ਕਿਸੇ ਹੋਰ ਨੇ ਪੜਿਆ ਤੁਹਾਡੇ ਸਾਰਿਆਂ ਚ ਦੱਸੋ ਨਹੀਂ ਵੀ ਪੜਿਆ ਕਿਤੇ ਹੈ? ਮਛਲੀ ਦਰਖਤ ਤੇ ਪੀ ਤੇ ਕੀੜੇ ਬਾਜੀਆਂ ਨੇ, ਇਸ ਤੋਂ ਇਲਾਵਾ ਤਹਿਕੀਕ ਹੀ ਕੋਈ ਨਹੀਂ। ਉਹਨਾਂ ਦੀ ਆਪਣੀ ਇਮਾਨਦਾਰੀ ਨਾਲ ਦੱਸਿਓ। ਮੈਂ ਆ ਚਾਦਰ ਲੈ ਕੇ ਬੈਠਾ, ਢਾੜੀ ਵਾਲਾ ਕੁਰਤਾ ਕਿੰਨੇ ਪਾਇਆ? ਨਹੀਂ ਇਹ ਸਟਾਈਲ ਆ ਅੱਜ ਯਾਰ ਮਿੱਟੇ ਗੁਜ਼ਰਾ ਅੱਲਾ ਹੋਗਾ ਅੱਲਾ। ਮੈਂ ਤੈਨੂੰ ਦੱਸ ਦਿੰਦਾ ਫਿਰ, ਜੇ ਇਹ ਗੱਲ ਹੈ ਨਾ ਤੇ ਫਿਰ ਜਦੋਂ ਸਾਰੇ ਖਾਨ ਸਾਹਿਬ ਬੈਠੇ ਹੁੰਦੇ ਨਾ ਹਾਂ ਇਸ ਤਰ੍ਹਾਂ ਹੀ ਮਾਦਰ ਚ ਤੇ ਇੱਕ ਬੰਦਾ ਅੰਦਰ ਆ ਕੇ ਕਹਿੰਦਾ ਚਲੋ ਬਈ ਗੱਡੀ ਆ ਗਈ ਆ, ਉਹਨੇ ਇੰਜ ਆ ਸੇਮ ਆ ਹੁੰਦਾ ਹਾਂਜੀ ਉਹ ਬਾਬਾ ਟਾਈਪ ਜਿਹਾ ਬੁੱਢਾ ਜਿਹੜੇ ਨਾ ਪੱਕੇ ਜਿਹੇ ਰੰਗ ਦਾ ਕੁਵਾਲਾਂ ਦਾ ਸਿਆਣਾ। ਆਓ ਇਹਦਾ ਨਾਮ ਕਹਿੰਦਾ ਉਹ ਭਾ ਆ ਗਈ ਭਾ, ਇਹਦਾ ਨਾਮ ਦਾ ਭਾ। ਹਾਂ, ਜੇ ਨਾ ਹੋਵੇ ਤੂੰ ਆਪਣੀ ਇਮਾਨਦਾਰੀ ਨਾਲ ਦੱਸ, ਇੰਜ ਤਾਂ ਨਹੀਂ ਕਰੈਕਟ ਹੁੰਦਾ ਬਾਬਾ 60 ਸਾਲ ਦਾ। ਹੋਰ ਤੂੰ ਦੱਸਿਆ ਨਹੀਂ, ਮਿਲ ਤੇ ਸਹੀ। ਤੂੰ ਵੀ ਚੀਮਾ ਹੀ ਉਹ ਬਜ਼ੁਰਗੀ ਦੇ ਮੁਤਲਕ ਗੱਲ ਕਰ ਰਹੇ ਆ। ਪ੍ਰੋਗਰਾਮ ਮਾੜਾ ਲਾ ਜੇ ਨਾ ਤੇ ਇਦਾਂ ਦਾ ਬਾਬਾ ਵਾਪਸ ਆ ਕੇ ਕਹਿਣ ਡਿਆ ਸਾਨੂੰ ਸੁਣਾਉਂਦੇ ਸੁਰ, ਉੱਥੇ ਕੀ ਕੀਤਾ ਕੱਖ ਵੀ ਨਹੀਂ। ਆਹੋ, ਇੱਥੇ ਸਾਰੀ ਜਿਹੜੀ ਟੈਨ ਟੈਨ ਲੱਗੇ ਰਹਿੰਦੇ ਆ, ਉੱਥੇ ਫੂਕ ਹੀ ਨਹੀਂ ਭਰੀ ਗਈ। ਇਹ ਪੈਸੇ ਪੂਸੇ ਥੋੜੇ ਹੋਣਾ ਇਦਾਂ ਦਾ ਬਾਬਾ ਵਾਪਸੀ ਕਹਿੰਦਾ ਇਹਨਾਂ ਪੀੜਾਂ ਦੀ ਮੈਨੂੰ ਸਮਝ ਨਹੀਂ ਆਈ ਵੀ ਦੱਸ ਹੈ। ਇਹੋ ਜਿਹੇ ਕਵਾਲ ਨੂੰ ਅਗਲੇ ਸੱਦ ਕੇ ਬਾਅਦ ਚ ਨੰਬਰ ਬੰਦ ਕਰ ਲੈਂਦੇ। ਉਹਨਾਂ ਨੇ ਇੱਕ ਬੰਦਾ ਜਾਂਦਾ, ਖਾਨ ਸਾਹਿਬ ਕਹਿੰਦੇ ਵੀ ਇੱਕ ਬੰਦਾ ਤਾਂ ਕਹਿੰਦਾ ਖਾਨ ਸਾਹਿਬ ਫਲਾਂ ਜਗ੍ਹਾ ਪੀਰ ਨੇ ਤੇ ਸਾਰੇ ਕਵਾਲ ਜਾ ਰਹੇ ਨੇ ਉੱਥੇ। ਸੁਣਿਆ ਨਾ ਵਾਲ ਪੁੱਟਣ ਵਾਲਾ? ਹਾਂ ਤੁਸੀਂ ਕੀ ਕਹਿੰਦਾ ਸੁਣਾਇਆ? ਆਹੋ, ਕਹਿੰਦਾ ਸਾਰੇ ਉੱਥੇ ਜਾ ਰਹੇ ਨੇ ਤੇ ਲੇਕਿਨ ਉਹ ਬਾਬਾ ਉਹਨੇ ਕਿ ਪੈਸੇ ਨਹੀਂ ਦਿੰਦਾ, ਪੈਸੇ ਨਹੀਂ ਦਿੰਦਾ। ਉਹ ਜਦੋਂ ਇੱਕ ਕਵਾਲ ਪਾਰਟੀ ਬੈਠੀ ਹੈ ਨਾ ਤੇ ਉਹ ਜਦੋਂ ਮੁੱਕਦੀ ਹੈ ਕਵਾਲੀ, ਉਹਨਾਂ ਦੀ ਅਗਲੀ ਪਾਰਟੀ ਨੇ ਆਉਣਾ, ਜਿਹੜੀ ਮੁੱਕਦੀ ਹੈ ਨਾ
ਉਹ ਇੰਜ ਕਰਕੇ ਆਪਣੇ ਵਾਲ ਪੁੱਟਦਾ ਵਾ, ਜਿੰਨੇ ਵਾਲ ਆ ਜਾਣ ਉਨੇ 1000 ਵਾਲੇ ਨੋਟ ਉਹਨਾਂ ਨੂੰ ਦੇ ਦਿੰਦਾ। ਵਾਹ, ਉਹਨਾਂ ਨੇ ਕਿਹਾ ਠੀਕ ਆ ਵੀ ਉਹ ਵਿਚਾਰੇ ਕਿਤੇ 10-15 ਹਜ਼ਾਰ ਲਾ ਕੇ ਬੱਸਾਂ ਤੇ ਬਹਿ ਉੱਥੇ ਪਹੁੰਚ ਜਾਂਦੇ। ਪੌਣਾ ਘੰਟਾ ਬਾਬੇ ਦੇ ਸਾਹਮਣੇ ਗਾਉਂਦੇ ਰਹਿੰਦੇ, ਬਾਬਾ ਜੀ ਇੰਜ ਕਰਦੇ ਨੇ ਤੇ 2 ਵਾਲ ਆਉਂਦੇ ਤੇ ਬਾਬਾ ਉਹਨਾਂ ਨੂੰ ਕਹਿੰਦਾ ਹੁਣ ਵਾਲ ਫੜ ਕੇ ਨਾ, ਤੇ ਬਾਬਾ ਕਹਿੰਦਾ ਪੁੱਤਰ ਅਗਲੇ ਸਾਲ ਤੁਸੀਂ ਫੇਰ ਆਉਣਾ। ਕਹਿੰਦਾ ਜੀ ਜ਼ਰੂਰ ਆਵਾਂਗੇ ਪਰ ਇੱਕ ਸ਼ਰਤ ਹੈ। ਕਹਿੰਦਾ ਜੀ ਕੀ? ਕਹਿੰਦਾ ਅਗਲੀ ਵਾਰੀ ਬਾਲ ਅਸੀਂ ਆਪ ਕੱਟਣੇ। ਜੇ ਬਾਬਾ ਗੰਜਾ ਨਾ ਕਰ ਸਕਦੇ। ਕਹਿੰਦਾ ਅਗਲੀ ਵਾਰੀ ਤੁਹਾਡੇ ਵਾਲ ਅਸੀਂ ਆਪ ਪੱਟਣੇ। ਲਓ ਜੀ ਨਾਜ਼ਰੀਨ, 3 ਗੱਲਾਂ ਜਿਹੜੀਆਂ ਮੈਂ ਕਹੀਆਂ, ਇੱਕ ਜ਼ੈਤੂਨ ਵਾਲੀ, ਇੱਕ ਬੇਸ ਸਾਨੂੰ ਦੱਸਣੀ ਹੈ, ਤੇ ਇੱਕ ਜਰਮਨੀ 'ਚ ਜਿਹੜੇ ਦੋਸਤ ਨੇ ਉਹ ਮੈਨੂੰ ਮੇਲ ਕਰ ਦੇਣ ਫੌਰਨ। ਆਪਣਾ ਬਹੁਤ ਖਿਆਲ ਰੱਖੋ। ਕੱਲ੍ਹ ਦੇ ਪ੍ਰੋਗਰਾਮ ਤੁਹਾਡਾ ਫਿਰ ਮੁਲਾਕਾਤ ਹੋਏਗੀ। ਰੱਬ ਰੱਖਾ।